आप सबकी नजर, आप सबका हरम प्यारा यारां दा यार स्टारां दा स्टार ਤੁਹਾਡੀਆਂ ਤਾੜੀਆਂ ਦੀ ਗੂੰਜ ਇੱਕ ਵਾਰ ਫੇਰ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਤੇ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਅੱਜ 28 ਫਰਵਰੀ ਦਿਨ ਹੈਗਾ ਜੀ ਬੁੱਧਵਾਰ ਤੇ ਮੇਰੇ ਨਾਲ ਇਸ ਟਾਈਮ ਜੁੜ ਚੁੱਕੇ ਨੇ ਹਰਜੋਤ ਸਿੰਘ ਜੀ ਪੰਜਾਬੀ ਰੇਡੀਓ USA ਦੇ ਪ੍ਰੋਗਰਾਮ ਅਪਡੇਟ ਅਮਰੀਕਾ 'ਚ। ਨਿੱਘੀ ਜੀ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਧੰਨਵਾਦ ਜੀ, ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜਿੰਨੇ ਵੀ ਸਾਡੇ ਸਰੋਤੇ ਜੁੜੇ ਹੋਏ ਆ। ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਆਈਫੋਨ, ਐਂਡਰੋਇਡ ਐਪ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ ਦੇ ਰਾਹੀਂ ਤੇ ਘਰਾਂ ਦੇ ਵਿੱਚ ਰੇਡੀਓ ਸੈਟਸ ਤੇ ਜਿੰਨੇ ਵੀ ਸੁਣ ਰਹੇ ਆ ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਤੇ ਸਰੋਤਿਓ ਵੱਖ-ਵੱਖ ਖਬਰਾਂ ਤੇ ਜਿਹੜੀ ਆਪਾਂ ਨਜ਼ਰ ਬਣਾਵਾਂਗੇ ਕੀ ਕੁਝ ਚੱਲ ਰਿਹਾ ਅਮਰੀਕਾ ਭਰ ਦੇ ਵਿੱਚ, ਉਸ ਦੇ ਬਾਰੇ ਤੁਹਾਨੂੰ ਜਾਣਕਾਰੀਆਂ ਦੇਵਾਂਗੇ ਤੇ ਉਸ ਦੇ ਨਾਲ ਹੀ ਜੋ ਵਿਸ਼ਵ ਦੇ ਵਿੱਚ ਅਹਿਮ ਚੀਜ਼ਾਂ ਚੱਲ ਰਹੀਆਂ ਉਸ ਦੇ ਬਾਰੇ ਵੀ ਜਾਣਕਾਰੀ ਦੇਵਾਂਗੇ। ਤੇ ਹਰਜੋਤ ਸਿੰਘ ਜੀ ਆਪਾਂ ਜੇ ਆਪਣੇ ਅੱਜ ਦੀਆਂ ਖਬਰਾਂ ਦਾ ਜਿਹੜੀ ਸ਼ੁਰੂਆਤ ਜਿਹੜੀ ਕਰਦੇ ਹਾਂ, ਜਿਸ ਦੇ ਵਿੱਚ ਪਹਿਲੀ ਵੱਡੀ ਜਿਹੜੀ ਖਬਰ ਇਸ ਟਾਈਮ ਬਣੀ ਆ, ਜਿਹੜੇ ਰਾਸ਼ਟਰਪਤੀ ਟਰੰਪ ਦੇ ਜਵਾਈ ਤੇ ਉਹਨਾਂ ਦੇ ਸੀਨੀਅਰ ਐਡਵਾਈਜ਼ਰ ਵਜੋਂ ਕੰਮ ਕਰ ਰਹੇ ਜੈਰਡ ਕਸ਼ਨਰ, ਉਹਨਾਂ ਨੂੰ ਲੈ ਕੇ ਜਿਹੜਾ ਵਾਸ਼ਿੰਗਟਨ ਪੋਸਟ ਨੇ ਇੱਕ ਨਵੀਂ ਇੱਕ ਕਹਿ ਲਓ ਵੀ ਰਿਪੋਰਟ ਪਬਲਿਸ਼ ਕੀਤੀ ਆ। ਉਸ ਦੇ ਵਿੱਚ ਉਹਨਾਂ ਨੇ ਇਹ ਦਾਅਵਾ ਕੀਤਾ ਵਾਸ਼ਿੰਗਟਨ ਪੋਸਟ ਨੇ ਵੀ ਜਿਹੜਾ ਜੈਰਡ ਕਸ਼ਨਰ ਜਿਸ ਦੇ ਕੋਲ ਬਹੁਤਾ ਐਕਸਪੀਰੀਅੰਸ ਨਹੀਂ ਹੈਗਾ, ਜਿਹੜਾ ਕੂਟਨੀਤੀ ਦਾ ਬਿਲਕੁਲ ਵੀ ਕਹਿ ਲਓ ਵੀ ਪੋਲੀਟੀਕਲ ਐਕਸਪੀਰੀਅੰਸ ਨਹੀਂ ਹੈ, ਤੇ ਉੱਤੋਂ ਜਿਹੜੀਆਂ ਉਹਦੀਆਂ ਫਾਈਨੈਂਸ਼ੀਅਲ ਡੀਲਿੰਗਸ ਵੱਖ-ਵੱਖ ਮੁਲਕਾਂ ਦੇ ਨਾਲ ਆ ਜਾਂ ਜਿੱਦਾਂ ਦੇ ਥੋੜ੍ਹੇ ਬਹੁਤੇ ਵਿਵਾਦਗ੍ਰਸਤ ਹੈਗੇ ਆ। ਕਈ ਮੁਲਕ ਐਟਲੀਸਟ ਕਹਿੰਦੇ 4 ਐਸੇ ਮੁਲਕ ਸੀਗੇ ਜਿਹੜੇ ਉਹ ਇਸ ਦੀਆਂ ਜਿਹੜੀਆਂ ਫਾਈਨੈਂਸ਼ੀਅਲ ਕਹਿ ਲਓ ਵੀ ਵਨਰੇਬਿਲਟੀਜ਼ ਆ ਉਸ ਨੂੰ ਜਿਹੜਾ ਵਰਤ ਕੇ ਕੁਛ ਨਾ ਕੁਛ ਆਪਣਾ ਕੰਮ ਜਿਹੜਾ ਇੱਥੇ ਕਰਵਾਉਣ ਦੀ ਜਾਂ ਆਪਣੀ ਮਨਵਾਉਣ ਦੀਆਂ ਜਿਹੜੀਆਂ ਆ ਉਹ ਜਿਹੜੀਆਂ ਚਾਲਾਂ ਚੱਲਣ ਦੀ ਜਿਹੜੀ ਫਿਰਾਕ ਦੇ ਵਿੱਚ ਸੀਗੇ। ਬਿਲਕੁਲ। ਸੋ ਜਿਹੜੇ ਜਨਰਲ ਕੈਲੀ ਆ ਉਹਨਾਂ ਨੇ ਜਿਹੜੀ ਸਿਕਿਉਰਿਟੀ ਕਲੀਅਰੈਂਸ ਆ ਉਹਨੂੰ ਡਾਊਨਗ੍ਰੇਡ ਕਰ ਦਿੱਤਾ ਹੈਗਾ ਆ ਕਸ਼ਨਰ ਨੂੰ, ਜੋ ਕਿ ਪ੍ਰੈਜ਼ੀਡੈਂਟ ਟਰੰਪ ਦੇ ਜਵਾਈ ਆ। ਤੇ ਕਿਉਂਕਿ ਪ੍ਰੈਜ਼ੀਡੈਂਟ ਟਰੰਪ ਨੂੰ ਡੇਲੀ ਬਰੀਫਿੰਗ ਹੁੰਦੀ ਹੈਗੀ ਪੂਰੀ ਦੁਨੀਆ 'ਚ ਕੀ ਕੁਝ ਹੋ ਰਿਹਾ ਹੈਗਾ, ਬਹੁਤ ਨੈਸ਼ਨਲ ਸਿਕਿਉਰਿਟੀ ਦਾ ਮਸਲਾ ਹੈ, ਨੈਸ਼ਨਲ ਸਿਕਿਉਰਿਟੀ ਦਾ ਮਸਲਾ। ਸੋ ਉਹਦੇ ਵਿੱਚ ਉਹ ਜਾ ਨਹੀਂ ਸਕਣਗੇ ਹੁਣ। ਤੇ ਇੱਕ ਪਾਸੇ ਜਿਹੜੇ ਪ੍ਰੈਜ਼ੀਡੈਂਟ ਟਰੰਪ ਆ ਉਹਨਾਂ ਨੇ ਇਹਨਾਂ ਨੂੰ ਇੱਕ ਤਰ੍ਹਾਂ ਨਾਲ ਅਨਅਨਾਊਂਸਡ ਜਿਹੜਾ ਆਪਣਾ ਐਡਵਾਈਜ਼ਰ ਬਣਾਇਆ ਹੋਇਆ ਸੀ, ਫੋਰਨ ਐਡਵਾਈਜ਼ਰ। ਤੇ ਜਿਹੜੇ 4 ਮੁਲਕ ਆ ਜਿਨ੍ਹਾਂ ਨੇ ਕਹਿੰਦੇ ਕੋਸ਼ਿਸ਼ ਕੀਤੀ ਹੈਗੀ ਆ ਮੈਨੂਪੂਲੇਟ ਕਰਨ ਦੀ ਜਿਹੜੇ ਕਸ਼ਨਰ ਨੂੰ, ਉਹਨਾਂ 'ਚ ਇੱਕ ਸਾਡਾ ਗੁਆਂਢੀ ਮੁਲਕ ਮੈਕਸੀਕੋ ਵੀ ਆ, ਕਹਿੰਦੇ ਇਜ਼ਰਾਈਲ ਵੀ ਆ, ਚਾਈਨਾ ਵੀ ਆ ਤੇ ਯੂਨਾਈਟਿਡ ਅਰਬ ਐਮੀਰੇਟਸ ਹੈਗੇ ਆ। ਤੇ ਉਹ ਕਹਿੰਦੇ ਵੀ ਹੋ ਸਕਦਾ ਵੀ ਉਹਨਾਂ ਨੇ ਕੋਈ ਨਾ ਕੋਈ ਫਾਈਨੈਂਸ਼ੀਅਲ ਗੇਨ ਉਹਨਾਂ ਦੇ ਲਈ ਕਰਨ ਦੇ ਲਈ ਕੀਤੀ ਹੋਵੇ, ਜਿਹਦੇ ਨਾਲ ਜਿਹੜਾ ਆ ਅਮਰੀਕਾ ਦੀ ਸਿਕਿਉਰਿਟੀ ਦੇ ਉੱਤੇ ਜਿਹੜਾ ਆ ਅਸਰ ਪੈ ਸਕਦਾ ਹੈਗਾ ਆ। ਬਿਲਕੁਲ। ਇਹ ਵਾਈਟ ਹਾਊਸ ਇੱਕ ਵਾਰੀ ਫੇਰ ਨਵੇਂ ਸਕੈਂਡਲ ਦੇ ਵਿੱਚੋਂ ਜਿਹੜਾ ਉਹ ਲੰਘ ਰਿਹਾ ਆ। ਰਾਸ਼ਟਰਪਤੀ ਟਰੰਪ ਦਾ ਪ੍ਰਸ਼ਾਸਨ ਖਾਸ ਕਰਕੇ ਜਿਹੜੀ ਇਹਨਾਂ ਦੀ ਜਦੋਂ ਸਿਕਿਉਰਿਟੀ ਕਲੀਅਰੈਂਸ ਤਾਂ ਪਹਿਲਾਂ ਵੀ ਬਹੁਤ ਵਿਵਾਦਗ੍ਰਸਤ ਰਿਹਾ ਸੀ ਵੀ ਇੱਕ ਜਿਹੜਾ ਡੋਮੈਸਟਿਕ ਅਬਿਊਜ਼ ਕਰਨ ਵਾਲਾ, ਡੋਮੈਸਟਿਕ ਵਾਇਲੈਂਸ ਕਰਨ ਵਾਲਾ ਬੰਦਾ ਉਹ ਕਿਸ ਤਰੀਕੇ ਦੇ ਨਾਲ ਰਾਸ਼ਟਰਪਤੀ ਟਰੰਪ ਨੂੰ ਸਪੀਚਾਂ ਲਿਖਦਾ ਰਿਹਾ, ਉਹਦੀ ਸਿਕਿਉਰਿਟੀ ਕਲੀਅਰੈਂਸ ਨੂੰ ਲੈ ਕੇ ਬੜੇ ਵਿਵਾਦ ਹੋਏ। ਤੇ ਹੁਣ ਜਿਹੜੇ ਆ ਇਹਨਾਂ ਦੇ ਜਵਾਈ ਨੂੰ ਲੈ ਕੇ, ਜਿਹੜੇ ਟਰੰਪ ਦੇ ਜਵਾਈ ਆ ਉਹਨੂੰ ਲੈ ਕੇ ਵੀ ਜਿਹੜੇ ਖਾਸੇ ਵਿਵਾਦ ਇਸ ਟਾਈਮ ਚੱਲ ਰਹੇ ਨੇ। ਸੋ ਇਹ ਕਾਫੀ ਜਿਹੜੀਆਂ ਪੋਲੀਟੀਕਲ ਇੰਪਲੀਕੇਸ਼ਨ ਇਸ ਦੀਆਂ ਕਹਿੰਦੇ ਆ ਹੋ ਸਕਦੀਆਂ ਆ ਜੇ ਕੋਈ ਅਜਿਹੀ ਗੱਲ ਹੁਣ ਵਿੱਚੋਂ ਨਿਕਲੇ ਵੀ ਵਾਕਿਆ ਹੀ ਜੇ ਇਹਨਾਂ ਮੁਲਕਾਂ ਨੇ ਕੁਛ ਨਾ ਕੁਛ ਇਹਨਾਂ ਜਿਹੜੇ ਜੈਰਡ ਕਸ਼ਨਰ ਦੇ ਜ਼ਰੀਏ ਆਪਣਾ ਕੁਛ ਫਾਇਦਾ ਲੈਣ ਦੀ ਜਿਹੜੀ ਕੋਸ਼ਿਸ਼ ਕੀਤੀ ਆ। ਸਭ ਨੂੰ ਯਾਦ ਹੋਵੇਗਾ ਵੀ ਰਾਸ਼ਟਰਪਤੀ ਟਰੰਪ ਜਦੋਂ ਆਪਣੇ ਕੈਂਪੇਨ ਕਰ ਰਹੇ ਸੀਗੇ, ਇਹੀ ਇੱਕ ਵਿਵਾਦ ਜਿਹੜਾ ਹਿਲਰੀ ਕਲਿੰਟਨ ਦੇ ਨਾਲ ਵੀ ਜੁੜਿਆ ਸੀਗਾ ਵੀ ਉਸਨੇ ਜਿਹੜਾ ਯੂਰੇਨੀਅਮ ਆ ਉਹ ਬੜੇ ਸਸਤੇ ਭਾਅ ਦੇ ਉੱਤੇ ਜਾਂ ਬਹੁਤ ਕਹਿ ਲਓ ਵੀ ਆਪਣਾ ਫਾਇਦਾ ਕਰਨ ਦੇ ਲਈ ਇਸ ਤਰੀਕੇ ਦੇ ਨਾਲ ਵੇਚ ਦਿੱਤਾ ਸੀਗਾ ਰਸ਼ੀਆ ਨੂੰ। ਸੋ ਉਹ ਵੀ ਕਿਤੇ ਨਾ ਕਿਤੇ ਇਸ ਤਰੀਕੇ ਦਾ ਹੀ ਵਿਵਾਦ ਸੀਗਾ ਵੀ ਉਹਨਾਂ ਨੇ ਪੋਲੀਟੀਕਲ ਜਿਹੜੀ ਉਸ ਦੀ ਜਿਹੜਾ ਅਹੁਦਾ ਸੀ
ਉਸ ਦਾ ਗਲਤ ਫਾਇਦਾ ਚੱਕਿਆ ਜਾਂ ਕਿਸੇ ਹੋਰ ਮੁਲਕ ਨੇ ਉਹਨਾਂ ਦੀਆਂ ਵਨਰੇਬਿਲਟੀ ਨੂੰ ਦੇਖਦੇ ਹੋਏ ਵੀ ਇਹਨਾਂ ਦੇ ਹੋਰ ਵਿਵਾਦ ਆ ਉਹ ਨਾ ਕਿਤੇ ਉਛਾਲ ਦਿੱਤੇ ਜਾਣ, ਉਸ ਨੂੰ ਲੈ ਕੇ ਜਿਹੜਾ ਫਾਇਦਾ ਚੱਕਿਆ ਜਾਵੇ। ਜੇ ਕੁਛ ਅਜਿਹਾ ਨਿਕਲਦਾ ਆ ਤਾਂ ਇੱਕ ਹੋਰ ਨਵਾਂ ਵੱਡਾ ਵਿਵਾਦ ਅਮਰੀਕਾ ਤੇ ਖਾਸ ਕਰਕੇ ਜਿਹੜੀ ਨੈਸ਼ਨਲ ਸਿਕਿਉਰਿਟੀ ਨੂੰ ਲੈ ਕੇ ਜਿਹੜਾ ਉਹ ਬਣੇਗਾ। ਪਰ ਇੱਕ ਵਾਰੀ ਫੇਰ ਨਵੇਂ ਵਿਵਾਦ ਦੇ ਵਿੱਚੋਂ ਜਿਹੜਾ ਇਸ ਟਾਈਮ ਵਾਈਟ ਹਾਊਸ ਆ ਉਹ ਗੁਜ਼ਰ ਰਿਹਾ ਆ। ਬਿਲਕੁਲ। ਸੋ ਜਿਹੜੇ ਕਸ਼ਨਰ ਆ ਕਹਿੰਦੇ ਵੀ ਉਹਨਾਂ ਨੂੰ ਪਬਲਿਕ ਤੇ ਜਿਹੜੀ ਪਰਸਨਲ ਹਿਊਮਿਲੀਏਸ਼ਨ ਇੱਕ ਤਰ੍ਹਾਂ ਨਾਲ ਹੋਈ ਹੈਗੀ ਆ, ਕਿਉਂਕਿ ਜਿਹੜੇ ਕਸ਼ਨਰ ਆ ਉਹ ਜਿਹੜੇ ਟਰਾਈ ਕਰ ਰਹੇ ਸੀ ਵੀ ਮਿਡਲ ਈਸਟ ਦਾ ਜਿਹੜਾ ਪੀਸ ਪ੍ਰੋਸੈਸ ਆ ਉਹਦੇ ਵਿੱਚ ਪੂਰੀ ਤਰ੍ਹਾਂ ਇਨਵੋਲਵ ਹੋਣਾ, ਐਕਚੁਅਲੀ ਇੱਕ ਤਰ੍ਹਾਂ ਨਾਲ ਉਹਨੂੰ ਹੈਡ ਕਰ ਰਹੇ ਸੀ। ਪਰ ਹੁਣ ਜਿਹੜੇ ਏਜੰਸੀਜ਼ ਹੈਗੀਆਂ, ਇੰਟੈਲੀਜੈਂਸ ਏਜੰਸੀਜ਼, ਉਹ ਸੋਚ ਰਹੀਆਂ ਵੀ ਅਗਰ ਕਸ਼ਨਰ ਨੂੰ ਕਿਸੇ ਤਰ੍ਹਾਂ ਦਾ ਐਕਸੈਸ ਨਹੀਂ ਹੋਊਗਾ ਵੀ ਉੱਥੇ ਹੋ ਕੀ ਰਿਹਾ ਹੈਗਾ ਤੇ ਉਹ ਆਪਣੀ ਜੌਬ ਕਰਨ ਦੇ ਲਈ ਲਾਇਕ ਨਹੀਂ ਹੋਏਗਾ। ਇਸੇ ਤਰ੍ਹਾਂ ਜਿਹੜੀ ਪ੍ਰੈਜ਼ੀਡੈਂਟ ਟਰੰਪ ਦੀ ਜਿਹੜੀ ਬੇਟੀ ਹੈਗੀ ਆ ਉਹ ਵੀ ਪਿੱਛੇ ਜੇ ਤੁਸੀਂ ਦੇਖਿਆ ਹੋਊਗਾ, ਆਪਾਂ ਖਬਰ ਵੀ ਸਾਂਝੀ ਕੀਤੀ ਸੀ ਵੀ ਕਿਸ ਤਰ੍ਹਾਂ ਨਾਰਥ ਕੋਰੀਆ ਤੇ ਸਾਊਥ ਕੋਰੀਆ ਦੇ ਜਿਹੜੇ ਡੈਲੀਗੇਟਸ ਗਏ ਹੋ ਸੀ 올림픽ਸ ਦੇ ਵਿੱਚ, ਉਹਨਾਂ ਦੇ ਨਾਲ ਬੈਠੀ ਨਜ਼ਰ ਆਈ ਸੀ। ਬਿਲਕੁਲ। ਸੋ ਤੁਸੀਂ ਦੇਖੋ ਵੀ ਜਿਸ ਬੰਦੇ ਨੂੰ ਕੋਈ ਵੀ ਇਸ ਚੀਜ਼ ਦੇ ਪ੍ਰਤੀ ਪਤਾ ਨਹੀਂ ਆ, ਉਤੋਂ ਉਹ ਖੁਦ ਜਿਊ ਆ, ਖੁਦ ਇਜ਼ਰਾਈਲ ਦਾ ਉਹ ਵੱਡਾ ਹਮਾਇਤੀ ਆ, ਉਹ ਕਿਸ ਤਰੀਕੇ ਦੇ ਨਾਲ ਮਿਡਲ ਈਸਟ ਦੇ ਲਈ ਜਿਹੜੀ ਟੂ ਨੇਸ਼ਨ ਪਾਲਿਸੀ ਆ, ਉਹ ਜਿਹੜੀ ਹਰ ਇੱਕ ਸਾਰਾ ਮੁਲਕ ਜਿਹੜੀ ਕਹਿ ਰਹੇ ਆ, ਉਹ ਕਿਸ ਤਰੀਕੇ ਦੇ ਨਾਲ ਕਰ ਸਕਦਾ ਆ। ਉਹਦੀ ਕੁਆਲੀਫਿਕੇਸ਼ਨ ਜਿਹੜੀ ਕੀ ਹੈ, ਸਿਰਫ ਇਹੀ ਇਸ ਟਾਈਮ ਉਹਦੀ ਕੁਆਲੀਫਿਕੇਸ਼ਨ ਸੀ ਵੀ ਇੱਕ ਤਾਂ ਉਹ ਖੁਦ ਉਸਦੀ ਜਿਹੜੇ ਕਹਿ ਲਓ ਵੀ ਹੈਰੀਟੇਜ ਉਸ ਮੁਲਕ ਦੇ ਨਾਲ ਜੁੜੀ ਹੋਈ ਆ, ਤੇ ਉਤੋਂ ਜਿਹੜੀ ਸਭ ਤੋਂ ਵੱਡੀ ਕੁਆਲੀਫਿਕੇਸ਼ਨ ਸੀ ਵੀ ਉਹ ਡੋਨਲਡ ਟਰੰਪ ਦਾ ਜਿਹੜਾ ਉਹ ਜਵਾਈ ਸੀਗਾ। ਸੋ ਬਾਕੀ ਹੋਰ ਵੱਡੇ ਵੱਡੇ ਹਰਜੋਤ ਸਿੰਘ ਜੀ ਅਹੁਦੇ ਹੈਗੇ ਨੇ, ਉਹਨਾਂ ਦੇ ਵੀ ਵੈਸੇ ਵਿਵਾਦ ਜਿਹੜੇ ਉਹ ਤੁਰੇ ਰਹਿੰਦੇ ਨੇ ਕੁਛ ਨਾ ਕੁਛ, ਪਰ ਇਹ ਇੱਕ ਜਿਹੜੇ ਨਿੱਜੀ ਬੰਦੇ ਨੂੰ ਇਸ ਕੰਮ ਦੇ ਲਈ ਲਾਉਣਾ, ਜੋ ਕਿ ਮੈਂ ਕਹਿੰਦਾ ਵੀ ਇਸ ਟਾਈਮ ਵਿਸ਼ਵ ਦਾ ਸਭ ਤੋਂ ਅਹਿਮ ਜਿਹੜਾ ਇੱਕ ਮੁੱਦਾ, ਜਿਹੜਾ ਮਿਡਲ ਈਸਟ ਦਾ ਜਿਹੜਾ ਮੁੱਦਾ ਆ, ਇਜ਼ਰਾਈਲ ਪੈਲਸਤੀਨ ਦਾ ਜਿਹੜਾ ਇੱਕ ਮੁੱਦਾ ਆ, ਵੀ ਬਹੁਤ ਅਹਿਮ ਜਿਹੜਾ ਆ, ਜਿਸ ਤੇ ਬਹੁਤ ਜ਼ਿਆਦਾ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਕੋਈ ਵੀ ਜਿਹੜਾ ਛੋਟੀ ਮੋਟੀ ਗੱਲ ਜਿਹੜੀ ਬਹੁਤ ਜ਼ਿਆਦਾ ਫੈਲ ਜਾਂਦੀ ਆ, ਖਿੱਲਰ ਜਾਂਦੀ ਆ। ਸੋ ਉਸ ਦੇ ਲਈ ਕੋਈ ਨਾ ਕੋਈ ਇਹਨਾਂ ਨੂੰ ਕਹ ਲਓ ਵੀ ਤਗੜਾ ਕੋਈ ਡਿਪਲੋਮੈਟਿਕ ਬੰਦਾ ਚਾਹੀਦਾ ਸੀ। ਪਰ ਗੱਲ ਇਹ ਆ ਵੀ ਇਹ ਇੱਕ ਨਵੀਂ ਅਪਰੋਚ ਆ, ਪੁਰਾਣੇ ਵੀ ਡਿਪਲੋਮੈਟਿਕ ਬੰਦਿਆਂ ਨੇ ਅਜੇ ਤੱਕ ਜਿਹੜਾ ਕੁਝ ਹਾਸਲ ਜਿਹੜਾ ਉੱਥੋਂ ਕੋਈ ਬਹੁਤਾ ਕੀਤਾ ਨਹੀਂ ਹੋਇਆ ਜੀ। ਤੇ ਜੇ ਅਗਲੀ ਖਬਰ ਵੱਲ ਚਲੀਏ, ਜਿਹੜਾ ਇੱਕ ਅਮਰੀਕਾ ਦਾ ਸਪੋਰਟਿੰਗ ਗੁੱਡ ਸਟੋਰ ਹੈਗਾ, ਡਿਕਸ ਸਪੋਰਟਿੰਗ ਗੁੱਡ ਸਟੋਰ, ਉਹਨਾਂ ਨੇ ਅੱਜ ਅਨਾਉਂਸ ਕੀਤਾ ਹੈਗਾ ਆ ਵੀ ਉਹਨਾਂ ਨੇ ਜਿਹੜੀਆਂ AR-15 ਰਾਈਫਲਸ ਹੈਗੀਆਂ ਆ ਉਹਨਾਂ ਨੂੰ ਸੈੱਲ ਕਰਨਾ ਬੰਦ ਕਰ ਦਿੱਤਾ ਹੈ, ਤੇ ਨਾਲ ਦੀ ਨਾਲ ਜਿਹੜੀਆਂ ਹੋਰ ਗਨਸ ਵੀ ਹੈਗੀਆਂ ਆ, ਸਿਰਫ ਉਹ ਕਹਿੰਦੇ ਜੇ ਕਸਟਮਰ 21 ਸਾਲਾਂ ਤੋਂ ਉੱਪਰ ਹੋਊਗਾ ਉਹ ਹੀ ਖਰੀਦ ਸਕਦਾ ਹੋਊਗਾ। ਬਿਲਕੁਲ। ਸਭ ਨੂੰ ਯਾਦ ਦਿਵਾਉਣਾ ਚਾਹੁੰਦੇ ਆ, ਇਹ ਕੋਈ ਪਾਬੰਦੀ ਨਹੀਂ ਆ, ਅਜੇ ਕੋਈ ਲਾਅ ਨਹੀਂ ਹੈਗਾ ਵੀ, ਕਿਉਂਕਿ ਆਪਾਂ ਸਾਰੇ ਜਣ ਜਾਣਦੇ ਆ ਵੀ ਰਾਈਟ ਨਾਓ ਜਿਹੜਾ ਲਾਅ ਆ ਉਸ ਦੇ ਤਹਿਤ ਜਿਹੜਾ ਕੋਈ 18 ਸਾਲ ਤੋਂ ਉੱਤੇ ਆ ਉਹ ਜਿਹੜਾ ਰਾਈਫਲ ਵਗੈਰਾ AR-15 ਵਰਗਾ ਜਿਹੜੀ ਅਸੌਲਟ ਰਾਈਫਲ ਆ, ਸੈਮੀ ਆਟੋਮੈਟਿਕ ਆ, ਉਸ ਨੂੰ ਜਿਹੜਾ ਉਹ ਖਰੀਦ ਸਕਦਾ ਆ, ਤੇ ਬਾਕੀ ਜਿਹੜੀ ਕਿਸੇ ਨੇ ਪਿਸਟਲ ਖਰੀਦਣੀ ਉਸ ਦੀ ਉਮਰ 21 ਤੋਂ ਉੱਤੇ ਹੋਣੀ ਚਾਹੀਦੀ ਆ। ਪਰ ਇਹਨਾਂ ਨੇ ਆਪਣੇ ਨਿੱਜੀ ਤੌਰ ਦੇ ਉੱਤੇ ਜਿਹੜਾ ਆ ਇਹ ਕੰਮ ਕੀਤਾ ਆ। ਸਟੈਕ ਕਹਿੰਦੇ ਆ ਵੀ ਅਸੀਂ ਇਸ ਸਟੋਰੀ ਦਾ ਹਿੱਸਾ ਨਹੀਂ ਬਣਨਾ ਚਾਹੁੰਦੇ, ਵੀ ਡੋਂਟ ਵਾਂਟ ਟੂ ਬੀ ਪਾਰਟ ਆਫ ਦਿਸ ਸਟੋਰੀ। ਤੇ ਉਹਨਾਂ ਨੇ ਕਲੀਅਰ ਕੀਤਾ ਵੀ ਇਹ ਸਿਰਫ ਤੇ ਸਿਰਫ ਜਿਹੜੀ ਫਲੋਰੀਡਾ ਦੇ ਵਿੱਚ ਸ਼ੂਟਿੰਗ ਹੋਈ ਆ ਉਸ ਤੋਂ ਬਾਅਦ ਦੇ ਵਿੱਚ ਹੀ ਲਿਆ ਗਿਆ ਫੈਸਲਾ ਆ, ਤੇ ਅਸੀਂ ਨਹੀਂ ਚਾਹੁੰਦੇ ਵੀ ਜਿਹੇ ਜਿਹੜੇ ਲੋਕ ਆ ਉਹ ਸਾਡੇ ਜਿਹੜੇ ਸਟੋਰਸ ਤੋਂ ਬੰਦੂਕਾਂ ਖਰੀਦਣ ਤੇ ਬਾਅਦ ਦੇ ਵਿੱਚ ਜਾ ਕੇ ਉਹ ਕਤਲੇਆਮ ਕਰਨ। ਤੇ ਹਰਜੋਤ ਸਿੰਘ ਜੀ ਨਾਲ ਹੀ ਆਪਣੇ ਸਰੋਤਿਆਂ ਨੂੰ ਯਾਦ ਦਿਵਾਉਣਾ ਚਾਹੁੰਦੇ, CBS ਦੀ ਵੀ ਇੱਕ ਜਿਹੜੀ ਕਿਸੇ ਟਾਈਮ ਦੇ ਉੱਤੇ ਲੋਕ ਇਹਨਾਂ ਨੂੰ ਕਹਿੰਦੇ ਸੀ ਵੀ ਯਾਰ ਤੁਸੀਂ ਕਮਲੇ ਹੋ ਗਏ, ਜਦੋਂ ਇਹਨਾਂ ਨੇ ਇਹ ਫੈਸਲਾ ਲਿਆ ਸੀਗਾ ਵੀ ਅਸੀਂ ਜਿਹੜਾ ਤੰਬਾਕੂ ਬਿਲਕੁਲ ਨਹੀਂ ਵੇਚਣਾ, ਸਾਰੇ ਜਣੇ ਕਹਿੰਦੇ ਵੀ ਇਹ ਤਾਂ ਬਹੁਤ ਵੱਡਾ ਇਨਕਮ ਸੋਰਸ ਆ, ਪਰ ਉਹਨਾਂ ਦੇ ਜਿਹੜੇ CEO ਸੀਗੇ ਉਹਨਾਂ ਨੇ ਉਸ ਟਾਈਮ ਤੇ ਕਿਹਾ ਵੀ ਐਥੀਕਲੀ ਇਹ ਸਾਡੇ ਲਈ ਬਿਲਕੁਲ ਠੀਕ ਗੱਲ ਨਹੀਂ ਆ, ਅਸੀਂ ਨਹੀਂ ਚਾਹੁੰਦੇ ਵੀ ਇੱਕ ਪਾਸੇ ਅਸੀਂ ਦਵਾਈਆਂ ਦੇਈ ਜਾਈਏ ਉਸੇ ਨੂੰ ਠੀਕ ਕਰਨ ਵਾਲੀਆਂ, ਤੇ ਬਾਅਦ ਨਾਲ ਦੇ ਨਾਲ ਜਿਹੜੇ ਉਸ ਪਾਸੇ ਉਹੀ ਚੀਜ਼ਾਂ ਆਪਾਂ ਵੇਚੀ ਜਾਈਏ। ਉਦੋਂ ਉਹਨਾਂ ਨੇ ਫੈਸਲਾ ਲਿਆ ਸੀ। ਲੋਕਾਂ ਨੇ ਪਹਿਲੋਂ ਬਹੁਤ ਸਾਰੇ ਲੋਕਾਂ ਨੇ ਇਹ ਕਿਹਾ ਸੀ ਵੀ ਤੁਸੀਂ ਇੱਕ ਇਨਕਮ ਓਪਰਚੁਨਿਟੀ ਜਿਹੜੀ ਗਵਾ ਰਹੇ ਹੋ, ਪਰ ਉਹਨਾਂ ਨੇ ਕਿਹਾ ਵੀ ਸਾਨੂੰ ਅਜਿਹੀ ਇਨਕਮ ਦਾ ਕੋਈ ਮਤਲਬ ਨਹੀਂ ਹੈਗਾ ਜਿਹਦੇ ਨਾਲ ਲੋਕਾਂ ਦੇ ਉੱਤੇ ਜਿਹੜਾ ਭਾਰੀ ਨੁਕਸਾਨ ਜਿਹੜਾ ਹੁੰਦਾ ਹੋਵੇ। ਸੋ ਅਜੇ ਵੀ CBS ਫਲਰਿਸ਼ ਕਰ ਰਹੇ ਨੇ, ਵਧੀਆ ਤਰੀਕੇ ਦੇ ਨਾਲ ਜਿਹੜੇ ਆ ਉਹ ਚੱਲ ਰਹੇ ਨੇ, ਐਸੀ ਉਹਨਾਂ ਦੇ ਵਿੱਚ ਜਿਹੜੀ ਕੋਈ ਗੱਲ ਨਹੀਂ। ਸਗੋਂ ਕਈ ਹੋਰ ਛੋਟੀਆਂ ਮੋਟੀਆਂ ਕਈ ਫਾਰਮੇਸੀਆਂ ਉਹਨਾਂ ਦੇ ਨਾਲ ਜਿਹੜੀਆਂ ਆ ਕੇ ਮਰਜ ਵੀ ਹੋਈਆਂ, ਉਹਨਾਂ ਨੇ ਖਰੀਦ ਵੀ ਲਈਆਂ ਆ। ਸੋ ਇਹ ਮੈਂ ਕਹੂੰਗਾ ਵੀ ਇੱਕ ਜਿਹੜਾ ਗੁੱਡ ਫੈਸਲਾ ਆ ਜਿਹੜੇ ਡਿਕਸ ਸਪੋਰਟਿੰਗ ਗੁੱਡ ਵਾਲਿਆਂ ਦਾ, ਜਿਨ੍ਹਾਂ ਨੇ ਆਖਿਆ ਵੀ ਕਿਸੇ ਨੇ ਵੀ ਕੋਈ ਵੀ ਬੰਦੂਕ ਖਰੀਦਣੀ ਆ
ਤਾਂ ਉਹਦੀ ਉਮਰ 21 ਸਾਲ ਤੋਂ ਉੱਤੇ ਹੋਣੀ ਚਾਹੀਦੀ ਆ ਤੇ AR-15 ਉਹਨਾਂ ਨੇ ਵੇਚਣੀਆਂ ਹੀ ਬਿਲਕੁਲ ਬੰਦ ਕਰਨ ਦਾ ਫੈਸਲਾ ਲੈ ਲਿਆ ਆ। ਸੋ ਬਿਲਕੁਲ ਸਰੋਤਿਆਂ ਨੂੰ ਯਾਦ ਹੋਊਗਾ ਵੀ ਜਿਹੜਾ 19 ਸਾਲਾਂ ਦਾ ਗਨਮੈਨ ਸੀਗਾ ਨਿਕੋਲਸ, ਜਿਹਨੇ ਜਿਹੜੀਆਂ 17 ਲੋਕਾਂ ਨੂੰ ਜਿਹੜਾ ਮੌਤ ਦੇ ਘਾਟ ਉਤਾਰਿਆ ਸੀ ਫਲੋਰੀਡਾ ਦੇ ਵਿੱਚ ਹਾਈ ਸਕੂਲ ਦੇ ਵਿੱਚ। ਤੇ ਜਿਹੜੇ ਡਿਕ ਸਪੋਰਟਿੰਗ ਗੁੱਡ ਦੇ CEO ਹੈਗੇ ਆ ਐਡ ਸਟੈਕ, ਉਹਨਾਂ ਨੇ ਜਿਹੜਾ ਟਵੀਟ ਕਰਕੇ ਇਹ ਵੀ ਕਿਹਾ ਹੈਗਾ ਭਈ ਅਸੀਂ ਜਿਹੜੇ ਬੱਚੇ ਆ ਉਹ ਸਾਡੇ ਮੁਲਕ ਦੇ ਬਹੁਤ ਹੀ ਜਿਹੜੇ ਪ੍ਰੀਸ਼ੀਅਸ ਗਿਫਟ ਹੈਗੇ ਆ ਤੇ ਉਹ ਸਾਡਾ ਫਿਊਚਰ ਹੈਗਾ ਆ ਤੇ ਸਾਡੀ ਜ਼ਿੰਮੇਵਾਰੀ ਬਣਦੀ ਆ ਭਈ ਉਹ ਸੇਫ ਰਹਿਣ। ਤੇ ਜਿਹੜੀ ਡਿਕ ਸਪੋਰਟਿੰਗ ਗੁੱਡ ਆ ਉਹ ਕਮਿਟਡ ਹੈਗਾ ਆ ਬੱਚਿਆਂ ਨੂੰ ਸੇਫ ਕਰਨ ਦੇ ਲਈ। ਤੇ ਇਹ ਵੀ ਦੱਸਦੇ ਜਾਈਏ ਜਦੋਂ ਸੈਂਡੀ ਹੁੱਕ ਹੋਇਆ ਸੀ ਉਸ ਟਾਈਮ ਵੀ ਜਿਹੜੀਆਂ ਡਿਕ ਸਪੋਰਟਿੰਗ ਗੁੱਡ ਆ ਉਹਨਾਂ ਨੇ ਜਿਹੜੀਆਂ ਕਈ ਅਸਾਲਟ ਰਾਈਫਲ ਆ ਜਿਹੜੀਆਂ ਉਹਨਾਂ ਦੇ ਉੱਤੇ ਉਹਨਾਂ ਨੂੰ ਚੱਕ ਲਿਆ ਸੀ ਤੇ ਹੁਣ ਟੈਂਪਰੇਰੀ ਸਸਪੈਂਸ਼ਨ ਜਿਹੜੀ ਇੱਕ ਹਿਸਾਬ ਨਾਲ ਕੀਤੀ ਸੀ ਵੇਚਣ ਦੀ ਉੱਥੇ ਉਹਨਾਂ ਨੇ। ਹੁਣ ਇਹਨਾਂ ਦੀ ਇੱਕ ਸਬਸਿਡਰੀ ਫੀਲਡ ਐਂਡ ਸਟ੍ਰੀਮ ਸਟੋਰਸ ਹੈਗੇ, ਉੱਥੋਂ ਵੀ ਜਿਹੜੇ ਇਹਨਾਂ ਨੇ ਜਿਹੜੇ ਹਥਿਆਰ ਆ ਉਹ ਚੱਕ ਲਏ ਹੈਗੇ ਆ ਜੀ। ਤੇ ਇਹ ਕਾਫੀ ਜਿਹੜੀ ਇਸ ਟਾਈਮ ਚਰਚਾ ਬਟੋਰ ਰਹੀ ਹੈ ਜਿਹੜੀ ਖਬਰ, ਕਿਉਂਕਿ ਸਾਰੇ ਜਣੇ ਆਪਾਂ ਜਾਣਦੇ ਹਾਂ ਵੀ ਕਿਸ ਤਰੀਕੇ ਦੇ ਨਾਲ ਜਿਹੜੀ ਗਨ ਵਾਇਲੈਂਸ ਦਾ ਲੈ ਕੇ ਜਿਹੜਾ ਗਨ ਕੰਟਰੋਲ ਨੂੰ ਲੈ ਕੇ ਲਗਾਤਾਰ ਵਿਵਾਦ ਜਿਹੜੇ ਆ ਉਹ ਉੱਠ ਰਹੇ ਨੇ ਤੇ ਉਸ ਨੂੰ ਜਿਹੜਾ ਕੋਈ ਨਾ ਕੋਈ ਚਾਹੁੰਦੇ ਆ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਠੀਕ ਕੀਤਾ ਜਾ ਸਕੇ। ਤੇ ਕੱਲ ਵੀ ਆਪਾਂ ਖਬਰ ਸਾਂਝੀ ਕੀਤੀ ਸੀ, ਹੋਰ ਵੀ ਬਹੁਤ ਸਾਰੇ ਜਿਹੜੀਆਂ ਕੰਪਨੀਆਂ ਹੈਗੀਆਂ ਆ ਉਹ NRA ਨਾਲੋਂ ਆਪਣੀ ਐਫੀਲੀਏਸ਼ਨ ਪਿੱਛੇ ਠਾ ਰਹੀਆਂ। ਡੈਲਟਾ 에ਅਰ ਲਾਈਨ ਨੇ ਵੀ ਜਿਹੜੀ ਉਹਨਾਂ ਨਾਲ ਜਿਹੜੇ ਰਿਸ਼ਤਾ ਆਪਣਾ ਤੋੜ ਲਿਆ ਸੀ ਵੀ ਅਸੀਂ ਕਿਸੇ ਤਰ੍ਹਾਂ ਦਾ NRA ਮੈਂਬਰ ਜਿਹੜੇ ਆ ਉਹਨਾਂ ਨੂੰ ਡਿਸਕਾਊਂਟ ਵਗੈਰਾ ਨਹੀਂ ਦੇਵਾਂਗੇ, ਜਿਹਦੇ ਕਰਕੇ ਜਿਹੜੇ ਜਾਰਜੀਆ ਦੇ ਲੈਫਟੀਨੈਂਟ ਗਵਰਨਰ ਆ ਕੈਸੀ ਕੇਗਲ ਉਹ ਬੜੇ ਅਪਸੈਟ ਨਜ਼ਰ ਆਏ ਸੀ ਵੀ ਅਸੀਂ ਜਿਹੜਾ ਕੋਈ ਇਹਨਾਂ ਨੂੰ ਟੈਕਸ ਬ੍ਰੇਕ ਮਿਲਦੀ ਹੈਗੀ ਆ ਡੈਲਟਾ 에ਅਰ ਲਾਈਨ ਨੂੰ ਉਹ ਬੰਦ ਕਰਾਂਗੇ। ਜੀ ਬਿਲਕੁਲ। ਸੋ ਕਾਫੀ ਜਿੱਦਾਂ ਤੁਸੀਂ ਦੱਸਿਆ ਵੀ ਉਹਨਾਂ ਨੇ ਆਪਣਾ ਫਾਲ ਆਊਟ ਜਿਹੜਾ ਹੋਇਆ ਆ ਪਾਰਕਲੈਂਡ ਜਿਹੜੀ ਸ਼ੂਟਿੰਗ ਤੋਂ ਬਾਅਦ NRA ਜਿਹੜੀ ਖਾਸੀ ਜਿਹੜੀ ਕਹਿ ਲਓ ਵੀ ਵਿਵਾਦਗ੍ਰਸਤ ਇੱਕ ਐਸੋਸੀਏਸ਼ਨ ਆਪਾਂ ਜਿਹੜੀ ਉਹ ਕਹਿ ਸਕਦੇ ਹਾਂ ਪੂਰੇ ਅਮਰੀਕਾ ਦੇ ਵਿੱਚ ਬਣੀ ਆ। ਯੂਨਾਈਟਿਡ 에ਅਰਲਾਈਨ, ਡੈਲਟਾ, ਹੋਰ ਕਈ ਮੈਟ ਲਾਈਫ ਵਰਗੀਆਂ ਇੰਸ਼ੋਰੈਂਸ ਕੰਪਨੀਆਂ, ਰੈਂਟਲ ਇੰਸ਼ੋਰੈਂਸ ਵਾਲੀਆਂ ਜਿਹੜੀਆਂ ਹੈਗੀਆਂ ਆ, ਤੇ NRA ਦੇ ਜਿਹੜੇ ਸਪੈਸ਼ਲ ਵੀਜ਼ਾ ਕਾਰਡ ਆ, ਇੱਕ ਓਮਾਹਾ ਦਾ ਬੈਂਕ ਆ, ਉਹਨਾਂ ਨੇ ਵੀ ਜਿਹੜਾ ਉਹ ਬੰਦ ਕਰ ਦਿੱਤਾ ਆ। ਤੇ ਇਹੀ ਨਹੀਂ, ਗੂਗਲ, ਐਮਾਜ਼ੋਨ, ਐਪਲ, ਉਹਨਾਂ ਦੇ ਉੱਤੇ ਵੀ ਜਿਹੜਾ ਬਹੁਤ ਜ਼ਿਆਦਾ ਪ੍ਰੈਸ਼ਰ ਜਿਹੜਾ ਉਹ ਪਾਇਆ ਜਾ ਰਿਹਾ ਆ ਵੀ ਜਿਹੜਾ ਉਹਨਾਂ ਦਾ NRA ਦਾ ਕਹਿੰਦੇ ਜਿਹੜਾ ਇੱਕ ਚੈਨਲ ਚੱਲਦਾ ਆ ਉਸ ਨੂੰ ਜਿਹੜਾ ਸਟਰੀਮਿੰਗ ਆ ਉਹ ਇਹਨਾਂ ਦੇ ਪਲੇਟਫਾਰਮਸ ਤੋਂ ਜਿਹੜੀ ਉਸ ਦੀ ਬੰਦ ਜਿਹੜੀ ਉਹ ਕੀਤੀ ਜਾਵੇ। ਸੋ ਕਾਫੀ ਜਿਹੜਾ ਇਸ ਟਾਈਮ ਕਹਿ ਲਓ ਵੀ ਸੰਕਟ ਦੇ ਵਿੱਚੋਂ ਕਹਿ ਸਕਦੇ ਹਾਂ ਵੀ NRA ਗੁਜ਼ਰ ਰਹੀ ਆ ਜੀ। ਤੇ ਅਗਲੀ ਖਬਰ ਵੱਲ ਆਈਏ, ਜਿਹੜੇ ਅੱਜ ਪ੍ਰੈਜ਼ੀਡੈਂਟ ਟਰੰਪ ਆ ਉਹਨਾਂ ਨੇ ਕਹਿੰਦੇ ਜਿਹੜੇ ਜੈਫ ਸੈਸ਼ਨਸ ਹੈਗੇ ਆ ਸਾਡੇ USA ਦੇ ਅਟਾਰਨੀ ਜਨਰਲ, ਉਹਨਾਂ ਦੀ ਥੋੜੀ ਜਿਹੀ ਖਚਾਈ ਕੀਤੀ ਆ। ਉਹ ਕਹਿੰਦੇ ਵੀ ਜਿਹੜਾ ਫੀਸਾ ਪ੍ਰੋਵ ਚੱਲ ਰਿਹਾ ਹੈਗਾ ਆ ਉਹ ਬੜਾ ਸਲੋ ਚੱਲ ਰਿਹਾ ਹੈਗਾ ਤੇ ਜਿਹੜਾ ਅਟਾਰਨੀ ਜਨਰਲ ਦਾ ਆਫਿਸ ਆ ਉਹ ਐਕਟਿਵ ਨਹੀਂ ਹੋ ਰਿਹਾ ਹੈਗਾ, ਚੱਜ ਦੇ ਨਾਲ ਉਹ ਇਨਵੈਸਟੀਗੇਸ਼ਨ ਨਹੀਂ ਕਰ ਰਿਹਾ ਵੀ ਕਿਸ ਤਰ੍ਹਾਂ ਜਿਹੜੀ ਪ੍ਰਾਈਵੇਸੀ ਹੈਗੀ ਆ ਉਹਦਾ ਅਬਿਊਜ਼ ਕੀਤਾ ਗਿਆ ਹੈਗਾ। ਜੀ ਬਿਲਕੁਲ। ਇਹ ਜਿਹੜਾ ਆਪਾਂ ਦੇਖ ਰਹੇ ਹਾਂ ਵੀ ਇੱਕ ਲੱਗ ਰਿਹਾ ਵੀ ਅਟਾਰਨੀ ਜਨਰਲ ਦਾ ਤੇ ਜਿਹੜੇ ਰਾਸ਼ਟਰਪਤੀ ਦਾ ਜਿਹੜਾ ਨਾਤਾ ਜਲਦ ਹੀ ਜਿਹੜਾ ਟੁੱਟਣ ਵਾਲਾ ਆ, ਕਿਉਂਕਿ ਇਹ ਪਹਿਲੀ ਵਾਰੀ ਨਹੀਂ ਆ। ਇਹਨਾਂ ਨੇ ਇਸ ਤੋਂ ਪਹਿਲਾਂ ਵੀ ਜਿਹੜੇ ਜੈਫ ਸੈਸ਼ਨ ਦੀ ਪਿਛਲੇ ਦਿਨਾਂ ਦੇ ਵਿੱਚ ਜਿਹੜੀ ਇਮੀਗ੍ਰੇਸ਼ਨ ਨੂੰ ਲੈ ਕੇ ਵੀ ਜਿਹੜੀ ਉਹ ਝਾੜ ਪਾਈ ਸੀਗੀ, ਉਹਨਾਂ ਨੂੰ ਵੀ ਕੀ ਕਰਦੇ ਆ ਡਿਸਗ੍ਰੇਸਫੁਲ ਜਿਹੜੇ ਆ ਕਹਿੰਦੇ ਆ। ਇਹਨਾਂ ਨੇ ਤਾਂ ਇਹੀ ਕਹਿ ਦਿੱਤਾ ਵੀ ਇਹ ਤਾਂ ਜਿਹੜੇ ਇੰਸਪੈਕਟਰ ਜਨਰਲ ਰਾਸ਼ਟਰਪਤੀ ਓਬਾਮਾ ਦੇ ਜਿਹੜੇ ਵੇਲੇ ਦਾ ਹੈਗਾ ਆ, ਤੇ ਕਿਉਂ ਨਹੀਂ ਤੁਸੀਂ ਜਿਹੜੇ ਆਪਣੇ ਜਸਟਿਸ ਡਿਪਾਰਟਮੈਂਟ ਦੇ ਜਿਹੜੇ ਲਾਇਰਸ ਆ ਉਹਨਾਂ ਦੀ ਜਿਹੜੀ ਵਰਤੋਂ ਕਰ ਰਹੇ, ਤੇ ਕਿਉਂ ਇੰਨਾ ਜਿੱਦਾਂ ਤੁਸੀਂ ਦੱਸਿਆ ਵੀ ਸਲੋ ਕੰਮ ਜਿਹੜਾ ਉਹ ਕਰ ਰਹੇ ਹੋ, ਕੁਛ ਨਾ ਕੁਛ ਜਿਹੜੀ ਜਲਦੀ ਕਰਨ ਦੀ ਜਿਹੜੀ ਉਹਨਾਂ ਨੂੰ ਜਿਹੜੀ ਇੱਛਾ ਜਿਹੜੀ ਆ ਉਹਨਾਂ ਨੇ ਪ੍ਰਗਟਾਈ ਆ। ਪਰ ਦੇਖਦੇ ਹਾਂ ਜੈਫ ਸੈਸ਼ਨ ਇਸ ਦੇ ਉੱਤੇ ਕਿਸ ਤਰੀਕੇ ਦਾ ਜਾਂ ਕੋਈ ਜਵਾਬ ਦਿੰਦੇ ਨੇ ਜਾਂ ਆਪਣਾ ਕੰਮ ਸਹਿਜ ਦੇ ਨਾਲ ਜਿਹੜਾ ਉਹ ਕਰੀ ਜਾਂਦੇ ਨੇ। ਹਰ ਇੱਕ ਨੂੰ ਪਤਾ ਹੈ ਵੀ ਜਿਹੜੇ ਅਦਾਲਤਾਂ ਦੇ ਕੰਮ ਆ ਜਾਂ ਇਦਾਂ ਦੇ ਕੰਮ ਆ ਉਸ ਦੇ ਵਿੱਚ ਸਮਾਂ ਲੱਗਦਾ ਆ। ਸ਼ਾਇਦ ਰਾਸ਼ਟਰਪਤੀ ਟਰੰਪ ਚਾਹੁੰਦੇ ਨੇ ਵੀ ਜਲਦੀ ਕੁਛ ਨਾ ਕੁਛ ਜਿਹੜਾ ਆ ਉਹ ਜ਼ਰੂਰ ਜਿਹੜਾ ਉਹ ਹੋ ਜਾਵੇ। ਕਿਉਂਕਿ ਜਿਹੜੇ ਪ੍ਰੈਜ਼ੀਡੈਂਟ ਟਰੰਪ ਆ ਉਹ ਪਹਿਲਾਂ ਤੋਂ ਹੀ ਜਿਹੜੇ ਜੈਫ ਸੈਸ਼ਨਸ ਆ ਉਹਨਾਂ ਤੇ ਔਖੇ ਹੈਗੇ ਆ, ਕਿਉਂਕਿ ਉਹਨਾਂ ਨੇ ਜਿਹੜੇ ਜੈਫ ਸੈਸ਼ਨਸ ਹੈਗੇ ਆ ਉਹਨਾਂ ਨੇ ਆਪਣੇ ਆਪ ਨੂੰ ਰੈਸਕਿਊ ਕਰ ਲਿਆ ਸੀ ਇਨਵੈਸਟੀਗੇਸ਼ਨ ਜਿਹੜੀ ਰਿਕਿਊਜ਼ ਕਰ ਲਿਆ ਸੀ ਜਿਹੜੀ ਇਨਵੈਸਟੀਗੇਸ਼ਨ ਚੱਲ ਰਹੀ ਸੀ 2016 ਦੀ ਕੈਂਪੇਨ। ਉਹਦਾ ਕਾਰਨ ਇਹੀ ਸੀਗਾ ਕਿਉਂਕਿ ਇਹਨਾਂ ਦਾ ਨਾਮ ਵੇਖੋ ਦੋਸਤ ਦੇ ਵਿੱਚ ਆਉਂਦਾ ਸੀਗਾ ਤੇ ਉਦੋਂ ਮੇਰੇ ਹਿਸਾਬ ਦੇ ਨਾਲ ਇਹਨਾਂ ਨੇ ਜਿਹੜੀ ਸਿਆਣਪ ਕੀਤੀ ਸੀਗੀ
ਕਿਉਂਕਿ ਜੇ ਖੁਦ ਉਸੇ ਇਨਵੈਸਟੀਗੇਸ਼ਨ ਨੂੰ ਦੇਖਦੇ ਜਿਸ ਦੇ ਵਿੱਚ ਉਹਨਾਂ ਦਾ ਨਾਂ ਆਉਂਦਾ ਆ ਤੇ ਫਿਰ ਸਾਰਿਆਂ ਨੇ ਉਹਦੀ ਲੈਜਿਟਮੇਸੀ ਦੇ ਉੱਤੇ ਵੀ ਇਹ ਵਾਕਿਆ ਠੀਕ ਹੋ ਰਹੀ ਹੈ ਇਨਵੈਸਟੀਗੇਸ਼ਨ, ਫਿਰ ਉਸ ਦੇ ਉੱਤੇ ਵੀ ਜਿਹੜੇ ਸਵਾਲ ਉਠਾਉਣੇ ਸੀ। ਸਵਾਲ ਤਾਂ ਹੁਣ ਵੀ ਜਿਹੜੇ ਆ ਉਹ ਚੱਕੇ ਜਾ ਰਹੇ ਆ ਵੀ ਇਹ ਮੈਸਿਵ ਜਿਹੜਾ ਵੇਸਟ ਆਫ ਟੈਕਸ ਪੇਅਰ ਮਨੀ ਆ ਜਿਹੜੀ ਮਿਊਲਰ ਹੁਣਾਂ ਦੇ ਦੁਆਰਾ ਜਿਹੜੀ ਜਾਂਚ ਆ ਉਹ ਕੀਤੀ ਜਾ ਰਹੀ ਆ। ਪਰ ਉਸ ਦੇ ਚੱਲਦਿਆਂ ਹੁਣ ਤੱਕ ਹਰਜੋਤ ਸਿੰਘ ਜੀ 20 ਦੇ ਕਰੀਬ ਲੋਕਾਂ ਨੂੰ ਇੰਡਾਈਟ ਕੀਤਾ ਜਾ ਚੁੱਕਾ, ਚਾਰਜਸ ਜਿਹੜੇ ਲਾ ਚੁੱਕੇ ਨੇ ਤੇ ਦੱਸਿਆ ਜਾ ਚੁੱਕਾ ਹੈ ਵੀ ਆ ਜਿਹੜੀਆਂ ਆ ਇੱਕ ਹਿਸਾਬ ਦੇ ਨਾਲ ਬਾਹਰਲੇ ਮੁਲਕਾਂ ਨੇ ਜਿਹੜੀ ਅਮਰੀਕਾ ਦੀ ਡੈਮੋਕ੍ਰੇਸੀ ਪ੍ਰੋਸੈਸ ਹੈਗਾ ਆ ਉਸ ਦੇ ਵਿੱਚ ਰੌਲਾ ਪਾਇਆ ਸੀਗਾ। ਉਸ ਕਿਸ ਤਰੀਕੇ ਦੇ ਨਾਲ ਉਹਨਾਂ ਨੇ ਉਸ ਦੇ ਵਿੱਚ ਕਹਿ ਲਓ ਵੀ ਗਲਤ ਅਫਵਾਹਾਂ ਫੈਲਾ ਕੇ ਲੋਕਾਂ ਦਾ ਮਨ ਚੇਂਜ ਕਰਨ ਦੀ ਕੋਸ਼ਿਸ਼ ਕੀਤੀ ਸੀਗੀ। ਜੀ ਅਗਲੀ ਖਬਰ ਵੱਲ ਚੱਲੀਏ। ਜਿਹੜਾ ਬਿੱਲੀ ਗ੍ਰਾਮ ਹੈਗਾ ਆ ਉਹਦੀ ਜਿਹੜੀ ਬੋਡੀ ਆ ਉੱਥੇ ਕੈਪੀਟਲ 'ਚ ਰੱਖੀ ਗਈ ਹੈਗੀ ਆ ਤੇ ਬਹੁਤ ਸਾਰੇ ਜਿਹੜੇ ਪੋਲੀਟੀਸ਼ੀਅਨਸ ਆ ਉਹ ਟ੍ਰਿਬਿਊਟ ਉਹਨਾਂ ਨੂੰ ਪੇ ਕਰ ਰਹੇ ਆ ਤੇ ਪ੍ਰੈਜ਼ੀਡੈਂਟ ਟਰੰਪ ਨੇ ਵੀ ਜਿਹੜੀ ਆ ਬਿੱਲੀ ਗ੍ਰਾਮ ਜਿਹੜੇ ਕਿ 99 ਸਾਲਾਂ ਦੇ ਪੈਸਟਰ ਸੀਗੇ ਜਿਨ੍ਹਾਂ ਦੇ ਪਿਛਲੇ ਦਿਨਾਂ ਦੇ ਵਿੱਚ ਮੌਤ ਹੋ ਗਈ ਸੀ, ਉਹਨਾਂ ਨੂੰ ਜਿਹੜੀਆਂ ਟ੍ਰਿਬਿਊਟ ਦਿੱਤੀਆਂ ਹੈਗੀਆਂ। ਕਹਿੰਦੇ ਵੀ ਉਹਨਾਂ ਨੇ ਆਪਣੇ ਲਾਈਫ ਟਾਈਮ ਦੇ ਵਿੱਚ 200 ਮਿਲੀਅਨ ਲੋਕਾਂ ਨੂੰ ਜਿੱਦਾਂ ਪ੍ਰੀਚ ਕੀਤਾ ਹੈਗਾ ਆ ਤੇ ਬਹੁਤ ਹੀ ਜਿੱਦਾਂ ਸਟਰੋਂਗ ਉਹ ਆਪਣੇ ਫੇਥ ਦੇ ਵਿੱਚ ਪ੍ਰੀਚਰ ਸੀਗੇ। ਜੀ ਜੀ ਬਿਲਕੁਲ। ਤੇ ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਜੀ ਗੱਲ ਕਰਦੇ ਹਾਂ, ਰਾਸ਼ਟਰਪਤੀ ਟਰੰਪ ਨੇ ਜਿਹੜਾ ਆਖਿਆ ਆ ਵੀ ਜਿਹੜਾ ਕੈਲੀਫੋਰਨੀਆ ਦਾ ਜਿਹੜੀ ਬਾਰਡਰ ਵਾਲ ਆ ਉਸ ਨੂੰ ਉਹ ਹੋਲਡ ਤੇ ਜਿਹੜਾ ਆ ਕੁਝ ਸਮੇਂ ਦੇ ਲਈ ਪਾ ਰਹੇ ਨੇ, ਜਿੰਨੀ ਦੇਰ ਤੱਕ ਕਹਿੰਦੇ ਪੂਰੀ ਦੀ ਪੂਰੀ ਵਾਲ ਆ ਉਹ ਉਸ ਦਾ ਅਪਰੂਵਲ ਜਿਹੜਾ ਉਹ ਨਹੀਂ ਮਿਲ ਜਾਂਦਾ। ਆਲਰੇਡੀ ਵੱਖ-ਵੱਖ ਜਿਹੜੀਆਂ ਕੰਪਨੀਆਂ ਆ ਉਹ ਵਾਲ ਦੇ ਸੈਂਪਲਸ ਉੱਥੇ ਜਿਹੜੀਆਂ ਬਣਾ ਰਹੀਆਂ ਨੇ, ਜਿਨ੍ਹਾਂ ਦੇ ਵਿੱਚੋਂ ਇੱਕ ਅੱਧੀ ਜਿਹੜੀ ਉਹਨਾਂ ਨੇ ਆਈ ਥਿੰਕ ਸ਼ਾਇਦ ਚੁਣਨੀ ਆ ਜਾਂ ਚੁਣ ਲਈ ਹੋਈ ਆ। ਸੋ ਉਹ ਦੇਖਣ ਵਾਲੀ ਗੱਲ ਰਹੇਗੀ ਕੀ ਹੋਊਗਾ। ਤੇ ਆਈ ਥਿੰਕ ਰਾਸ਼ਟਰਪਤੀ ਟਰੰਪ ਵੀ ਇਸੇ ਉਡੀਕ ਦੇ ਵਿੱਚ ਹੈਗੇ ਆ ਵੀ ਉਹਨਾਂ ਨੂੰ ਜਿਹੜੀ ਫੰਡਿੰਗ ਆ ਉਹ ਅਪਰੂਵਲ ਹੋ ਜਾਵੇ। ਹੁਣ ਆਪਾਂ ਜਿੱਦਾਂ ਦੇਖ ਰਹੇ ਆ ਵੀ 5 ਮਾਰਚ ਦੇ ਵਿੱਚ ਰਹਿ ਹੀ 5 ਦਿਨ ਗਏ ਆ ਤੇ ਜਿਹੜਾ ਡਾਕਾ ਦਾ ਐਕਸਟੈਂਸ਼ਨ ਪ੍ਰੋਗਰਾਮ ਹੈਗਾ ਉਹ ਟੋਟਲੀ ਇਸ ਟਾਈਮ ਇੱਕ ਹਿਸਾਬ ਦੇ ਨਾਲ ਸ਼ਾਂਤ ਹੋ ਚੁੱਕਾ ਹੈ। ਉਸ ਦੇ ਬਾਰੇ ਕੋਈ ਜਿਹੜੀ ਗੱਲਬਾਤ ਜਿਹੜੀ ਉਹ ਨਹੀਂ ਹੋ ਰਹੀ, ਕਿਉਂਕਿ ਕੋਰਸ ਜਿਹੜੀਆਂ ਸੀਗੀਆਂ ਯੂਐਸ ਦੀ ਕੋਰਸ ਆ ਉਹਨਾਂ ਨੇ ਸਾਈਡ ਕੀਤਾ ਹੈਗਾ ਡਾਕਾ ਦੇ ਹੱਕ ਦੇ ਵਿੱਚ। ਜੀ ਬਿਲਕੁਲ। ਅਜੇ ਜਿਹੜੇ ਲੋਅਰ ਕੋਰਟ ਆ, ਜਿਹੜੇ ਹੇਠਲੀ ਅਦਾਲਤ ਆ, ਉਸ ਦੇ ਵਿੱਚੋਂ ਜਿਹੜਾ ਫੈਸਲਾ ਆਉਣਾ ਆ ਤੇ ਉਸ ਤੋਂ ਬਾਅਦ ਹੀ ਜਿਹੜਾ ਸੁਪਰੀਮ ਕੋਰਟ ਦੇ ਵਿੱਚ ਕੋਈ ਵੀ ਧਿਰ ਜਿਹੜੀ ਆ ਜਿਨ੍ਹਾਂ ਦੇ ਹੱਕ 'ਚ ਆਉਂਦਾ ਜਾਂ ਜਿਹਦੇ ਅਗੇਂਸਟ ਦੇ ਵਿੱਚ ਆਉਂਦਾ ਆ ਉਹ ਸੁਪਰੀਮ ਕੋਰਟ ਦਾ ਰਾਹ ਜਿਹੜਾ ਆ ਦਰਵਾਜ਼ਾ ਜਿਹੜਾ ਉਹ ਖੜਕਾ ਸਕਦੇ ਆ। ਸੋ ਦੇਖਣ ਵਾਲੀ ਗੱਲ ਰਹੇਗੀ ਵੀ ਕੀ ਹੁੰਦਾ ਹੈ। ਪਰ ਹਾਲ ਦੀ ਘੜੀ ਐਕਸਟੈਂਸ਼ਨ ਦੇ ਉੱਤੇ ਜਿਹੜੀ ਰੋਕ ਸੀਗੀ ਉਸ ਨੂੰ ਵੀ ਜਿਹੜਾ ਆ ਉਹ ਇਸ ਟਾਈਮ ਰੋਕਿਆ ਗਿਆ ਹੋਇਆ ਆ। ਤੇ ਪਹਿਲੀ ਵਾਰੀ ਨਹੀਂ ਹੋਇਆ ਜਿਹੜੇ ਟਰੰਪ ਪ੍ਰਸ਼ਾਸਨ ਦੇ ਨਾਲ ਜਿਹੜਾ ਇਦਾਂ ਹੋਇਆ ਹੋਵੇ ਵੀ ਜਿਹੜਾ ਬੈਨ ਆ ਜਿਹੜਾ ਜਿੱਦਾਂ ਟਰੈਵਲ ਬੈਨ ਜਦੋਂ ਲੱਗਾ ਸੀ ਉਸ ਦੇ ਉੱਤੇ ਕਈ ਫੈਡਰਲ ਜਿਹੜੇ ਜੱਜ ਆ ਉਹਨਾਂ ਨੇ ਰੋਕਾਂ ਲਾ ਦਿੱਤੀਆਂ ਸੀਗੀਆਂ, ਪਰ ਬਾਅਦ ਦੇ ਵਿੱਚ ਇਨ ਦੀ ਐਂਡ ਜਿਹੜਾ ਉਹ ਬੈਨ ਨੂੰ ਅਪਰੂਵ ਜਿਹੜਾ ਅਦਾਲਤ ਦੇ ਵਿੱਚੋਂ ਕਰ ਦਿੱਤਾ ਗਿਆ ਸੀਗਾ। ਸੋ ਬਹੁਤ ਸਾਰੇ ਲੋਕ ਸ਼ਾਇਦ ਇਹ ਸੋਚਣ ਵੀ ਅੱਜ ਸ਼ਾਇਦ ਕੋਰਟ ਇਹਨਾਂ ਦੇ ਹੱਕ ਦੇ ਵਿੱਚ ਹੈਗਾ, ਯੂ ਨੈਵਰ ਨੋ, ਕੱਲ ਨੂੰ ਜਿਹੜੀ ਆ ਇਹ ਫੈਸਲੇ ਜਿਹੜੇ ਉਹ ਬਦਲ ਸਕਦੇ ਆ। ਜਿੱਦਾਂ ਲੋਅਰ ਕੋਰਟ ਸੀ ਨਾ, ਜਦੋਂ ਲੋਅਰ ਕੋਰਟ ਨੇ ਡਿਸੀਜਨ ਦਿੱਤਾ ਉਹ ਤੋਂ ਬਾਅਦ ਸੁਪਰੀਮ ਕੋਰਟ 'ਚ ਜਾਣਾ, ਫਿਰ ਸੁਪਰੀਮ ਕੋਰਟ ਤਾਂ ਹੁਣ ਜੋ ਅਖੀਰਲਾ ਫੈਸਲਾ ਆਇਆ ਫਿਰ ਉਸ ਹਿਸਾਬ ਦੇ ਨਾਲ ਹੀ ਜਿਹੜਾ ਸੁਪਰੀਮ ਕੋਰਟ ਦੇ ਫੈਸਲੇ ਦੇ ਤੇ ਹੀ ਜਿਹੜਾ ਉਹ ਚੱਲਣਾ ਆ। ਤੇ ਜਿੱਦਾਂ ਆਪਾਂ ਕੱਲ ਦੇਖਿਆ ਵੀ ਇੱਕ ਵੱਡਾ ਇਮੀਗ੍ਰੇਸ਼ਨ ਦੇ ਮਸਲੇ ਦੇ ਵਿੱਚ ਜਿਹੜਾ ਫੈਸਲਾ ਲਿਆ ਗਿਆ ਸੁਪਰੀਮ ਕੋਰਟ ਵੱਲੋਂ ਵੀ ਕਹਿੰਦੇ ਵੀ ਹੁਣ ਤੁਹਾਡਾ ਅਧਿਕਾਰ ਨਹੀਂ ਆ ਜੇ ਕੋਈ ਇੱਥੇ ਆਉਂਦਾ ਵੀ ਤੁਹਾਨੂੰ ਜਿਹੜੀਆਂ ਤੁਸੀਂ ਬੇਲ ਲੈ ਕੇ ਤਾਂ ਬਾਹਰ ਲੈ ਕੇ ਨਿਕਲ ਜਾਓ। ਕਹਿੰਦੇ ਕੋਈ ਜ਼ਰੂਰੀ ਨਹੀਂ ਹੈ ਵੀ ਤੁਹਾਨੂੰ ਜਿਹੜਾ ਜੱਜ ਦੇ ਸਾਹਮਣੇ ਜਿਹੜਾ ਪੇਸ਼ ਕਰਨਾ ਜਿਹੜਾ ਇੱਕ ਤੁਹਾਡਾ ਕੋਈ ਅਧਿਕਾਰ ਨਹੀਂ ਹੈਗਾ ਇਸ ਚੀਜ਼ ਦੇ ਵਿੱਚ। ਤੇ ਇਸ ਨੂੰ ਲੈ ਕੇ ਕਾਫੀ ਜਿਹੜਾ ਹੁਣ ਰੌਲਾ ਰੱਪਾ ਜਿਹੜਾ ਆ ਉਹ ਪੈ ਰਿਹਾ ਆ। 3 ਦੇ ਮੁਕਾਬਲੇ 5 ਜੱਜਾਂ ਨੇ ਇਸ ਦੇ ਵਿੱਚ ਜਿਹੜੀ ਹਾਮੀ ਭਰੀ ਸੀ ਵੀ ਹਾਂ ਇਹ ਬਿਲਕੁਲ ਸਹੀ ਗੱਲ ਆ ਵੀ ਇਹਨਾਂ ਨੂੰ ਕੋਈ ਅਧਿਕਾਰ ਨਹੀਂ ਹੈਗਾ। ਸੋ ਆਉਣ ਵਾਲੇ ਜਿਹੜੇ ਵੀ ਕੋਈ ਲੋਕ ਕੰਧ ਟੱਪਣ ਦੀ ਜਿਹੜੀ ਕੋਈ ਕੋਸ਼ਿਸ਼ ਕਰੂਗਾ ਜਾਂ ਹੋਊਗਾ, ਜ਼ਰੂਰੀ ਨਹੀਂ ਆ ਵੀ ਉਹਨਾਂ ਨੂੰ ਹੁਣ ਜਿਹੜਾ ਆ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਊ ਤੇ ਬੰਦਾ ਕਹੂਗਾ ਵੀ ਚੱਲ ਆ ਕਿਸੇ ਨੂੰ ਲੱਭ ਕੇ ਵੀ ਆ ਬੌਂਡ ਭਰ ਦੋ, ਪੈਸੇ ਦੇ ਦਿਓ, ਬੇਲ ਦੇ ਉੱਤੇ ਬਾਹਰ ਆ ਕੇ ਕੋਈ ਵਰਕ ਪਰਮਿਟ ਜਿਹੜਾ ਸ਼ਾਇਦ ਮਿਲ ਜਾਵੇ। ਹੋ ਸਕਦਾ ਹੋ ਵੀ ਜਾਵੇ, ਹੋ ਸਕਦਾ ਜਿਹੜਾ ਬਿਲਕੁਲ ਵੀ ਨਾ ਹੋਵੇ ਜੇ ਕੋਈ ਜੱਜ ਇਸ ਚੀਜ਼ ਦੇ ਪ੍ਰਤੀ ਜਿਹੜਾ ਸਖਤੀ ਜਿਹੜੀ ਉਹ ਰੱਖਦੇ ਆ ਵੀ ਹਾਂ ਨਹੀਂ ਜੀ ਇਹ ਸੁਪਰੀਮ ਕੋਰਟ ਨੇ ਹੁਣ ਕਹਿਤਾ ਆ, ਹੁਣ ਇਸ ਦੇ ਵਿੱਚ ਕੁਝ ਨਹੀਂ ਹੋ ਸਕਦਾ। ਸੋ ਬਿਲਕੁਲ ਇੱਕ ਹਫ਼ਤਾ ਪਹਿਲਾਂ ਜਿਹੜੀ ਆ ਫੈਡਰਲ ਗਵਰਨਮੈਂਟ ਆ ਉਹਨਾਂ ਨੇ ਕੈਲੀਫੋਰਨੀਆ ਦਾ ਇੱਕ ਕਲੈਕਸੋ ਟਾਊਨ ਜਿਹੜਾ ਹੈਗਾ ਉੱਥੇ ਕੰਧ ਬਣਾਉਣੀ ਸ਼ੁਰੂ ਕੀਤੀ ਸੀ। ਕੁਝ ਜਿਹੜੇ ਪੁਰਾਣੇ ਕੰਧ ਬਣੀ ਹੋਈ ਸੀ 1990 ਦੀ, ਉਹਦੇ ਕੁਝ ਕੁ ਪੋਰਸ਼ਨ ਜਿਹੜੇ ਖਰਾਬ ਜਾਂ ਟੁੱਟੇ ਹੋਏ ਸੀ 30 ਫੁੱਟ ਉੱਚੇ ਕਹਿੰਦੇ ਬੋਲਡ ਸਟਾਈਲ ਵਾਲ ਜਿਹੜੀ ਬਣਾਉਣੀ ਸੀ। ਪਰ ਹੁਣ ਪ੍ਰੈਜ਼ੀਡੈਂਟ ਟਰੰਪ ਨੇ ਇਹ ਕਹਿਤਾ ਵੀ ਹੋਲਡ ਕਰੋ, ਕੈਲੀਫੋਰਨੀਆ 'ਚ ਹਜੇ ਕੰਧ ਨਾ ਬਣਾਓ। ਤੇ ਜਿਹੜੇ ਕੈਲੀਫੋਰਨੀਆ ਦੇ ਅਟਾਰਨੀ ਜਨਰਲ ਹੈਗੇ ਆ ਜ਼ਾਵੀਅਰ ਵਸੇਰਾ, ਉਹ ਆਲਰੇਡੀ ਜਿਹੜੀ ਕੰਧ ਆ ਵਾਲ ਬਣਾਉਣ ਦੇ
ਉਲਟ ਹੈਗੇ ਆ। ਤੇ ਇਹ ਵੀ ਸਰੋਤਿਆਂ ਨੂੰ ਦੱਸਦੇ ਜਾਈਏ, ਜਿਹੜੇ ਪ੍ਰੈਜ਼ੀਡੈਂਟ ਟਰੰਪ ਆ ਇਸ ਮਾਰਚ ਮਿਡ ਦੇ ਵਿੱਚ ਉਹ ਆ ਰਹੇ ਹੈਗੇ ਆ ਕੈਲੀਫੋਰਨੀਆ ਦੇ ਵਿੱਚ, ਤੇ ਉਹਨਾਂ ਦਾ ਮੇਨ ਮੁੱਦਾ ਜਿਹੜਾ ਸੀ ਉਹ ਵਾਲ ਦਾ ਵੀ ਸੀ। ਉੱਥੇ ਇਵੈਲੂਏਟ ਕਰਨੀ ਆ ਵੀ ਕਿਹੜੀ ਸਾਡੀਆਂ ਆਪਸ਼ਨਸ ਹੋ ਸਕਦੀਆਂ ਹੈਗੀਆਂ। ਜੀ ਜੀ। ਤੇ ਹਰਜੋਤ ਸਿੰਘ ਜੀ, ਬ੍ਰੇਕ ਦਾ ਵੇਲਾ ਹੋ ਚੁੱਕਾ, ਬ੍ਰੇਕ ਲਵਾਂਗੇ, ਬ੍ਰੇਕ ਤੋਂ ਬਾਅਦ ਮੁੜ ਕੇ ਵਾਪਸ ਆਉਂਦੇ ਆ। ਇਮੀਗ੍ਰੇਸ਼ਨ ਦੀਆਂ ਰੇਟਸ ਬਹੁਤ ਜ਼ਿਆਦਾ ਹੋ ਰਹੀਆਂ ਹੈਗੀਆਂ, ਕੱਲ ਵੀ ਦੱਸਿਆ ਸੀ, ਉਹਦੇ ਬਾਰੇ ਹੋਰ ਡਿਟੇਲ 'ਚ ਆਪਾਂ ਦੱਸਾਂਗੇ ਤੁਹਾਨੂੰ। ਇਦਾਂ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਉਹ ਸੰਧੂਆਂ ਨੇ ਹੁਣੇ ਤਾਂ ਟਰੱਕਾਂ ਦਾ ਕੰਮ ਸ਼ੁਰੂ ਕੀਤਾ ਸੀ, ਬੜੀ ਛੇਤੀ ਬੰਦ ਹੋ ਗਿਆ। ਉਹ ਤਾਂ ਹੋਣਾ ਹੀ ਸੀ, ਬਿਨਾਂ ਕਿਸੇ ਨੌਲੇਜ ਤੇ ਸਲਾਹਕਾਰ ਦੇ ਕਦੀ ਬਿਜ਼ਨਸ ਸਫਲ ਹੋਏ ਆ? ਦੇਖਿਆ ਰਾਜ ਦਾ ਕੰਮ ਕਿੰਨਾ ਵਧੀਆ ਚੱਲਦਾ ਆ, ਉਹ ਕਿਉਂਕਿ ਉਸਨੇ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਕੰਮ ਬਾਰੇ ਸਾਰੀ ਜਾਣਕਾਰੀ ਤੇ ਟ੍ਰੇਨਿੰਗ ਅਵਲ ਵਾਲਿਆਂ ਤੋਂ ਲਈ ਸੀ। ਕੈਨੇਡਾ ਵਿੱਚ ਅਪਾਰ ਸਫਲਤਾ ਤੋਂ ਬਾਅਦ ਅਵਲ ਵਾਲੇ ਹੁਣ US ਵਿੱਚ ਆਪਣੇ ਹੈੱਡਕੁਆਰਟਰ ਦੀ ਗ੍ਰੈਂਡ ਓਪਨਿੰਗ ਕਰਨ ਜਾ ਰਹੇ ਹਨ 13 ਅਪ੍ਰੈਲ ਨੂੰ ਸੈਕਰਾਮੈਂਟੋ ਦੇ ਵਿੱਚ। ਅਵਲ ਹੁਣ ਤੱਕ ਹਜ਼ਾਰਾਂ ਹੀ ਲੋਕਾਂ ਨੂੰ ਟਰੱਕਿੰਗ ਪ੍ਰੋਫੈਸ਼ਨਲ ਬਣਾ ਚੁੱਕੇ ਹਨ। ਇਹ ਟਰੱਕਿੰਗ ਪ੍ਰੋਫੈਸ਼ਨ ਦੇ ਹਰ ਕੰਮ ਸਿਖਾਉਂਦੇ ਹਨ। ਇਹਨਾਂ ਦਾ ਟਰੱਕਿੰਗ ਡਿਸਪੈਚ ਸਪੈਸ਼ਲਿਸਟ ਪ੍ਰੋਗਰਾਮ ਕਰਕੇ ਤੁਸੀਂ ਆਪਣੀ ਨਵੀਂ ਜੌਬ ਜਾਂ ਆਪਣੀ ਨਵੀਂ ਕੰਪਨੀ ਸ਼ੁਰੂ ਕਰ ਸਕਦੇ ਹੋ। ਸੈਕਰਾਮੈਂਟੋ ਵਿੱਚ 16, 17, 18, 19 ਅਪ੍ਰੈਲ ਨੂੰ ਦੁਪਹਿਰ 2 ਤੋਂ 7 ਵਜੇ ਤੱਕ ਕਲਾਸਿਸ ਲੱਗ ਰਹੀਆਂ ਹਨ। ਲਿਮਿਟਿਡ ਸੀਟਾਂ, ਅੱਜ ਹੀ ਐਨਰੋਲ ਕਰੋ। ਅਵਲ ਕੰਸਲਟਿੰਗ ਟੀਮ ਟਰੱਕਿੰਗ ਰਿਲੇਟਡ ਕੋਈ ਵੀ ਪਰਮਿਟ ਤੁਹਾਨੂੰ ਅਰੇਂਜ ਕਰਵਾ ਸਕਦੇ ਨੇ। ਇਹਨਾਂ ਦੇ ਸੌਫਟਵੇਅਰ ਅਵਲ ਐਕਸਪ੍ਰੈਸ ਤੇ AFM ਤੁਹਾਡੀ ਟਰੱਕਿੰਗ ਕੰਪਨੀ ਨੂੰ ਵਧੀਆ ਤਰੀਕੇ ਨਾਲ ਚਲਾਉਣ ਵਿੱਚ ਮਦਦ ਕਰ ਸਕਦੇ ਨੇ। ਹੋਰ ਜਾਣਕਾਰੀ ਲਈ ਵਿਜ਼ਿਟ aval.com, AVAL.com ਜਾਂ ਕਾਲ 1877-995-1313, 1-877-995-1313। ਐਡਰੈਸ 2520 ਵੈਂਚਰ ਓਕਸ ਵੇ, ਸਵੀਟ 245, ਸੈਕਰਾਮੈਂਟੋ। ਹਾਂਜੀ ਜਨਾਬ, ਕਿੱਥੇ ਚੱਲੇ ਹੋ? ਬਸ ਜੀ, ਇੱਕ ਘਰ ਪਸੰਦ ਆਇਆ, ਉਸੇ ਦੀ ਆਫਰ ਭਰਨ ਚੱਲਿਆ। ਅੱਛਾ, ਲੋਨ ਅਪਰੂਵਲ ਲੈਟਰ ਤਾਂ ਹੈ ਨਾ ਤੁਹਾਡੇ ਕੋਲ? ਨਹੀਂ। ਤੇ ਫਿਰ ਕੋਈ ਤੁਹਾਨੂੰ ਘਰ ਨਹੀਂ ਦਿਖਾਉਣ ਲੱਗਾ? ਮੈਂ ਹੁਣ ਕੀ ਕਰੂੰਗਾ? ਮੇਰਾ ਘਰ ਦਾ ਸੁਪਨਾ ਕਿੱਦਾਂ ਪੂਰਾ ਹੋਏਗਾ? ਤੁਹਾਨੂੰ ਲੋੜ ਹੈ ਇੱਕ ਤਜਰਬੇਕਾਰ ਤੇ ਲੋਕਲ ਲੋਨ ਆਫਿਸਰ ਦੀ। ਮੋਹਨ ਸਿੰਘ ਚੀਮਾ ਕੋਲ ਚਲੇ ਜਾਓ, ਜੋ ਤੁਹਾਨੂੰ ਮਦਦ ਕਰ ਸਕਦੇ ਨੇ। ਅੱਛਾ। ਹਾਂ, ਮੋਹਨ ਸਿੰਘ ਚੀਮਾ ਕਰਦੇ ਨੇ ਹਰ ਤਰ੍ਹਾਂ ਦੇ ਹੋਮ ਲੋਨ, ਚਾਹੇ ਤੁਸੀਂ ਘਰ ਪਹਿਲੀ ਵਾਰ ਲੈਣਾ ਹੋਵੇ ਜਾਂ ਦੂਜੀ ਵਾਰ, ਜਾਂ ਤੁਸੀਂ ਲੈਣਾ ਹੋਵੇ ਰੈਂਟਲ ਹੋਮ। ਇੰਨਾ ਹੀ ਨਹੀਂ, ਰੀਫਾਈਨੈਂਸਿੰਗ ਵੀ ਹੋ ਜਾਂਦੀ ਹੈ। ਫਟਾਫਟ ਜਾਓ ਤੇ ਲੈ ਆਓ ਆਪਣਾ ਪ੍ਰੀ ਅਪਰੂਵਲ ਲੈਟਰ ਅੱਜ ਹੀ। ਫੇਰ ਦਿਓ ਉਹਨਾਂ ਦਾ ਨੰਬਰ, ਅੱਜ ਹੀ ਮੈਂ ਮੋਹਨ ਸਿੰਘ ਚੀਮਾ ਕੋਲੋਂ ਅਪਰੂਵਲ ਲੈਟਰ ਲੈ ਕੇ ਆਉਣਾ। ਨੰਬਰ ਨੋਟ ਕਰ, 5599052575, 559-905-2575 ਤੇ NMLS ID 698952। ਘਰ ਲੈਣ ਦਾ ਸੁਪਨਾ ਪੂਰਾ ਕਰਨ ਲਈ ਯਾਦ ਰੱਖੋ ਇੱਕ ਹੀ ਨਾਮ, ਮੋਹਨ ਸਿੰਘ ਚੀਮਾ ਵਿਦ ਪਲੈਟੀਨਮ ਹੋਮ ਮੌਰਗੇਜ 5599052575, 559-905-2575। Platinum Home Mortgage Corporation is an equal housing lender and the loan is subject to credit approval. ਵਿਹਾਣੀਆਂ ਕੋਕਾ ਕੜਵਾ ਦੇ ਮਾਇਆ ਕੋਕਾ। ਮੈਂ ਕਿਹਾ ਸੁਣਦੇ ਨਹੀਂ ਜੀ, ਮੇਰੀਆਂ ਸਾਰੀਆਂ ਸਹੇਲੀਆਂ ਕੋਲ ਸੋਨੇ ਦੇ ਬੜੇ ਸੋਹਣੇ ਸੋਹਣੇ ਗਹਿਣੇ ਆ। ਇੱਕ ਮੈਂ ਹੀ ਆ ਜਿਹੜੀਆਂ ਪੁਰਾਣੀਆਂ ਜੀਆਂ ਵਾਲੀਆਂ ਪਾਈ ਫਿਰਦੀ ਨੂੰ ਕਿੰਨੇ ਸਾਲ ਹੋ ਗਏ ਆ। ਮੈਨੂੰ ਨਹੀਂ ਪਤਾ, ਮੈਨੂੰ ਵੀ ਸੋਹਣੇ ਸੋਹਣੇ ਗਹਿਣੇ ਬਣਵਾ ਕੇ ਦਿਓ। ਲੈ ਇਹ ਕਿਹੜੀ ਗੱਲ ਆ? ਤੂੰ ਚੱਲ ਬੱਗਾ ਜੁਐਲਰਸ ਦੇ, ਮੈਂ ਤੈਨੂੰ ਹੁਣੇ ਲੈ ਕੇ ਦਿੰਦਾ ਸੋਹਣੇ ਸੋਹਣੇ ਗਹਿਣੇ। ਫਿਰ ਦੇਖੀ ਤੇਰੀ ਵੀ ਸਹੇਲੀਆਂ 'ਚ ਟੌਰ ਬਣ ਜਾਊਗੀ। ਬੱਗਾ ਜੁਐਲਰਸ ਸੈਕਰਾਮੈਂਟੋ, ਜਿੱਥੋਂ ਖਰੀਦ ਸਕਦੇ ਹੋ ਵਿਆਹ ਸ਼ਾਦੀਆਂ ਲਈ ਖੂਬਸੂਰਤ ਗਹਿਣੇ ਤੇ ਨਾਲ ਹੀ ਸੋਨੇ ਦੇ ਬਦਲੇ ਕੈਸ਼ ਵੀ ਲੈ ਸਕਦੇ ਹੋ। ਵਿਆਹ ਸ਼ਾਦੀ ਜਾਂ ਕਿਸੇ ਵੀ ਇਵੈਂਟ ਤੇ ਡੈਕੋਰੇਸ਼ਨ ਵੀ ਕਰਦੇ ਹਨ ਤੇ ਹਰ ਤਰ੍ਹਾਂ ਦੇ ਕਸਟਮ ਗਹਿਣੇ ਤਿਆਰ ਕਰਵਾ ਸਕਦੇ ਹੋ। ਹੋਰ ਜਾਣਕਾਰੀ ਲਈ ਕਾਲ ਕਰੋ ਜੌਨੀ ਜੀ ਨੂੰ 9169128842, 916-912-8842। ਪਤਾ ਨੋਟ ਕਰੋ 6930 65th ਸਟਰੀਟ, ਨੰਬਰ 115, ਚਾਈਨਾਟਾਊਨ ਸੁਪਰਮਾਰਕਟ, ਸੈਕਰਾਮੈਂਟੋ। ਫੋਨ ਨੰਬਰ 916-912-8842, 9169128842। ਬੱਗਾ ਜੁਐਲਰਸ ਸੈਕਰਾਮੈਂਟੋ। ਸਤਿ ਸ੍ਰੀ ਅਕਾਲ ਮੈਡਮ ਜੀ, ਪਤਾ ਲੱਗਾ ਸੀ ਤੁਹਾਡੇ ਬੱਚੇ ਦਾ ਵਿਆਹ। ਮੈਂ ਸੋਚਿਆ ਵੀ ਜਾ ਕੇ ਪਤਾ ਕਰੀਏ। ਲਿਖਾਓ ਕੀ ਕੀ ਰਿਕੁਆਇਰਮੈਂਟ ਹੈ। ਹਾਂਜੀ ਦੇਖੋ, 1300 ਤੋਂ 1400 ਤੱਕ ਦੀ ਸਾਡੀ ਗੈਦਰਿੰਗ ਹੋਏਗੀ। ਐਨੀ? ਤੇ ਪਾਰਟੀ ਹਾਲ ਮੈਨੂੰ ਬਿਲਕੁਲ ਨਵਾਂ ਨਕੋਰ ਚਾਹੀਦਾ। ਅੱਛਾ ਜੀ। ਤੇ ਫੂਡ ਦੀ ਕੁਆਲਿਟੀ ਨਾਲ ਪਲੀਜ਼ ਕੋਈ ਕੰਪਰੋ ਨਹੀਂ ਚਾਹੀਦਾ। ਅੱਛਾ ਜੀ। ਤੇ ਡੈਕੋਰੇਸ਼ਨ ਜਿਹੜੀ ਉਹ ਬਿਲਕੁਲ ਲਾਜਵਾਬ ਹੋਵੇ। ਅੱਛਾ ਜੀ। ਐਂਡ ਮੋਰ ਓਵਰ ਇੰਨੀ ਕੁ ਗੈਦਰਿੰਗ ਆ ਤਾਂ ਪਾਰਕਿੰਗ ਸਪੇਸ ਵੀ ਖੁੱਲੀ ਹੋਣੀ ਚਾਹੀਦੀ ਆ। ਚੰਗਾ ਫਿਰ ਮੈਡਮ ਜੀ, ਮੈਂ ਤੇ ਚੱਲਦਾ। ਹੁਣ ਤੁਸੀਂ ਕਿੱਥੇ ਚੱਲੇ? ਇੰਨਾ ਵੱਡਾ ਕੰਮ ਸਾਡੇ ਕੋਲੋਂ ਨਹੀਂ ਸੰਭਿਆ ਜਾਣਾ। ਮਿਰਾਜ ਫॉर ਯੂ ਵਾਲੇ ਰਾਜਾ ਸਿੰਘ ਨੂੰ ਫੋਨ ਕਰ ਲਓ। ਮਿਰਾਜ ਬੈਂਕਟ ਹਾਲ, ਜਿਨ੍ਹਾਂ ਕੋਲ ਨੇ 2 ਬੈਂਕਟ ਹਾਲ 300 ਤੇ 1000 ਦੀ ਕੈਪੈਸਿਟੀ ਵਾਲੇ। ਮਿਰਾਜ ਬੈਂਕਟ ਹਾਲ, ਜਿਨ੍ਹਾਂ ਕੋਲ ਹੈ ਨੰਬਰ 1 ਕੇਟਰਿੰਗ ਇਨ ਟਾਊਨ, ਬੈਸਟ ਸਵੀਟਸ ਤੇ ਤੁਹਾਡੇ ਫੰਕਸ਼ਨ ਲਈ ਬੈਸਟ ਐਂਬੀਐਂਸ। For more information, call Raja Singh 916-865-6659.
ਜਾਂ ਪਰਮਪ੍ਰੀਤ ਸਿੰਘ ਡੱਡੀ 6615103143। ਹਾਂਜੀ ਕੀ ਗੱਲ ਇਮਾਨਦਾਰ ਤਸੱਲੀ ਬਖਸ਼ ਟਰੱਕ ਸਿਖਾਉਣ ਵਾਲਾ ਨਹੀਂ ਮਿਲ ਰਿਹਾ? ਫਿਕਰ ਨਾਟ, ਮੇਰਾ ਵੀ ਇਹੀ ਹਾਲ ਸੀ, ਪਰ ਹੁਣ ਮੈਂ ਨਾਰਥ ਵੈਸਟ ਟਰੱਕ ਡਰਾਈਵਿੰਗ ਸਕੂਲ ਵੱਲੋਂ ਦਵਾਇਆ ਹੋਇਆ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਲੈ ਕੇ ਪੂਰਾ ਅਮਰੀਕਾ ਹੀ ਗਾ ਲਿਆ। ਤੁਸੀਂ ਵੀ ਟਰੱਕ ਸਿੱਖਣ ਦੇ ਲਈ ਅੱਜ ਹੀ ਕਾਲ ਕਰੋ ਨਾਰਥ ਵੈਸਟ ਟਰੱਕ ਡਰਾਈਵਿੰਗ ਸਕੂਲ ਵਾਲਿਆਂ ਨੂੰ 530 777 6737। ਇਹ ਬਹੁਤ ਹੀ ਵਧੀਆ ਤਰੀਕੇ ਨਾਲ ਤੁਹਾਨੂੰ 6 ਤੋਂ 10 ਸਪੀਡ ਵਾਲਾ ਟਰੱਕ ਚਲਾਉਣਾ ਸਿਖਾਉਂਦੇ ਨੇ, ਉਹ ਵੀ ਸਿਰਫ $1250 ਦੇ ਵਿੱਚ, ਤੇ ਨਾਲ ਹੀ ਜੌਬ ਪਲੇਸਮੈਂਟ ਦੀ ਪੂਰੀ ਗਾਰੰਟੀ ਵੀ ਦਿੰਦੇ ਹਨ। ਆਊਟ ਆਫ ਸਟੇਟ ਵਾਲੇ ਵਿਦਿਆਰਥੀਆਂ ਦੇ ਲਈ $1450, ਜਿਸ ਵਿੱਚ ਇਹ ਤੁਹਾਨੂੰ ਪਿਕਅਪ ਵੀ ਕਰਦੇ ਹਨ ਤੇ ਰਹਿਣ ਅਤੇ ਖਾਣ ਦਾ ਪ੍ਰਬੰਧ ਵੀ ਹੋਵੇਗਾ, ਤੇ ਟਰੱਕ ਚਲਾਉਣ ਵੇਲੇ ਰਿਪੇਅਰ ਅਤੇ ਮੇਨਟੇਨੈਂਸ ਦੇ ਵਿੱਚ ਵੀ ਤੁਹਾਡੀ ਹੈਲਪ ਕਰਦੇ ਹਨ। 24/7 ਟੋਇੰਗ ਸਰਵਿਸ ਅਵੇਲੇਬਲ। ਨੰਬਰ 5303002356। ਇਸ ਮੌਕੇ ਦੇ ਉੱਤੇ ਟਰੱਕ ਡਰਾਈਵਰ ਵੀ ਹਾਇਰ ਕਰ ਰਹੇ ਹਨ, ਜਿਨ੍ਹਾਂ ਨੂੰ 42 ਸੈਂਟ ਪਰ ਮਾਈਲ ਮਿਲਣਗੇ। ਸੋ ਟਰੱਕ ਸਿੱਖਣ ਦੇ ਲਈ, ਜੌਬ ਦੇ ਲਈ ਅੱਜ ਹੀ ਕਾਲ ਕਰੋ ਨਾਰਥ ਵੈਸਟ ਟਰੱਕ ਡਰਾਈਵਿੰਗ ਸਕੂਲ 530 751 5115 530 751 5115 ਨਾਰਥ ਵੈਸਟ ਟਰੱਕ ਡਰਾਈਵਿੰਗ ਸਕੂਲ। ਤੁਸੀਂ ਸੁਣ ਰਹੇ ਹੋ KOBO ਯੂਬਾ ਸਿਟੀ 1450 AM, KIID Sacramento 1470 AM, KWRU Fresno 1300 AM, KLHC Bakersfield 1350 AM। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ। ਸਭ ਦਾ ਸਵਾਗਤ ਹੈ ਸਰੋਤਿਓ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਚੱਲ ਰਿਹਾ ਜੀ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਇੱਕ ਵਾਰ ਫੇਰ ਜਿੰਨੇ ਸਾਡੇ ਸਰੋਤੇ ਜੁੜੇ ਹੋਏ ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਤੇ ਸਰੋਤਿਓ ਸਾਡੇ ਅੱਜ ਦੇ ਪ੍ਰੋਗਰਾਮ ਦੇ ਸਹਿਯੋਗੀਆਂ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ, ਜਿਨ੍ਹਾਂ ਨੇ ਪ੍ਰੋਗਰਾਮ ਅਪਡੇਟ ਅਮਰੀਕਾ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਾਡਾ ਸਹਿਯੋਗ ਦਿੱਤਾ ਆ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408 272 2500 ਦੇ ਉੱਤੇ। ਇਸ ਦੇ ਨਾਲ ਸੰਤੋਖ ਸਿੰਘ, ਪਰਮਜੀਤ ਕੌਰ ਬਾਸੀ ਫਰੀਮੌਂਟ ਤੋਂ, ਸੁੱਚਾ ਸਿੰਘ ਜੀ ਫਰੈਜ਼ਨੋ ਤੋਂ, ਨਰਜੀਤ ਸਿੰਘ ਕੁਲਵੰਤ ਕੌਰ ਪੱਡਾ ਰੋਜ਼ਵਿਲ ਤੋਂ, ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ ਕਲੋਵਿਸ ਤੋਂ, ਬਿੰਦਰ ਢਾਲੀਵਾਲ ਬੇਕਰਸਫੀਲਡ ਤੋਂ, ਬੀਸਲਾ ਪਰਿਵਾਰ ਫਰੈਜ਼ਨੋ ਤੋਂ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ ਨੰਬਰ 408 722 7698 ਦੇ ਉੱਤੇ। ਤੇ ਆਓ ਆਪਾਂ ਅਗਲੀਆਂ ਜਿਹੜੀਆਂ ਖਬਰਾਂ ਆ ਉਸ ਦੇ ਵੱਲ ਹਰਜੋਤ ਸਿੰਘ ਜੀ ਨਜ਼ਰ ਬਣਾਉਂਦੇ ਆ। ਜੇ ਸਭ ਤੋਂ ਪਹਿਲਾਂ ਜਿਹੜੀ ਖਬਰ ਦੇ ਉੱਤੇ ਜੇ ਗੱਲ ਕਰੀਏ ਵੀ ਇਮੀਗ੍ਰੇਸ਼ਨ ਨੂੰ ਲੈ ਕੇ ਹਰਜੋਤ ਸਿੰਘ ਜੀ ਇਸ ਟਾਈਮ ਆਪਾਂ ਕਹਿ ਸਕਦੇ ਹਾਂ ਵੀ ਕਾਫੀ ਜ਼ਿਆਦਾ ਲੋਕਾਂ ਦੇ ਵਿੱਚ ਸਹਿਮ ਜਿਹੜਾ ਪਾਇਆ ਜਾ ਰਿਹਾ। ਕਾਰਨ ਉਸ ਦੇ ਪਿੱਛੇ ਇਹੀ ਆ ਵੀ ਆਈਸ ਵਾਲੇ ਲਗਾਤਾਰ ਰੇਡ ਦੇ ਉੱਤੇ ਰੇਡ ਜਿਹੜੀ ਮਾਰ ਰਹੇ ਆ। ਖਾਸ ਕਰਕੇ ਆਪਾਂ ਜਿਸ ਸੂਬੇ ਦੇ ਵਿੱਚ ਰਹਿ ਰਹੇ ਆ ਕੈਲੀਫੋਰਨੀਆ ਦੇ ਵਿੱਚ ਕਾਫੀ ਜ਼ਿਆਦਾ ਜਿਹੜੇ ਛਾਪੇਮਾਰੀ ਲਗਾਤਾਰ ਚੱਲ ਰਹੀ ਹੈ ਜੀ। ਆਪਾਂ ਪਿਛਲੇ 2 ਦਿਨਾਂ ਦੇ ਵਿੱਚ ਤੁਹਾਡੇ ਨਾਲ ਖਬਰ ਸਾਂਝੀ ਕੀਤੀ ਸੀ ਵੀ ਕਿਸ ਤਰ੍ਹਾਂ ਜਿਹੜੇ ਓਕਲੈਂਡ ਦੇ ਮੇਅਰ ਲਿਬੀ ਸ਼ਾਫ ਹੈਗੇ ਆ, ਉਹਨਾਂ ਨੇ ਪ੍ਰੈਸ ਕਾਨਫਰੰਸ ਕਰਕੇ ਵੀ ਲੋਕਾਂ ਨੂੰ ਅਲਰਟ ਕੀਤਾ ਸੀ ਵੀ ਜਿਹੜੇ ਆਈਸ ਵਾਲੇ ਆ, ਇਮੀਗ੍ਰੇਸ਼ਨ ਕਸਟਮ ਇਨਫੋਰਸਮੈਂਟ ਵਾਲੇ ਆ, ਇਹ ਨਾਰਥਰਨ ਕੈਲੀਫੋਰਨੀਆ ਦੇ ਵਿੱਚ ਰੇਡ ਮਾਰਨ ਜਾ ਰਹੇ ਆ ਤੇ ਉਹਨਾਂ ਨੇ ਬਹੁਤ ਜਗ੍ਹਾ ਦੇ ਉੱਤੇ ਰੇਡਸ ਮਾਰੀਆਂ ਵੀ ਹੈਗੀਆਂ ਆ। ਹੁਣ ਲੇਟੈਸਟ ਖਬਰ ਜਿਹੜੀ ਆ ਰਹੀ ਹੈਗੀ ਆ, ਜਿਹੜੇ ਥੋਮਸ ਹੋਮਨ ਹੈਗੇ ਆ ਇਮੀਗ੍ਰੇਸ਼ਨ ਐਂਡ ਕਸਟਮ ਇਨਫੋਰਸਮੈਂਟ ਦੇ ਚੀਫ, ਉਹਨਾਂ ਨੇ ਹੁਣ ਕੁਝ ਕੁ ਮਿੰਟ ਪਹਿਲਾਂ ਜਿਹੜਾ ਇੱਕ ਪ੍ਰੈਸ ਕਾਨਫਰੰਸ ਦੱਸੀ ਆ ਪਈ ਜਿਹੜਾ ਓਕਲੈਂਡ ਦਾ ਮੇਅਰ ਆ, ਓਕਲੈਂਡ ਦੀ ਮੇਅਰ ਆ ਲੇਡੀ ਜਿਹੜੀ ਹੈਗੀ ਆ ਲਿਬੀ, ਉਹਨਾਂ ਨੇ ਜਿਹੜਾ ਇਹ ਅਨਾਉਂਸ ਕਰਕੇ ਚੰਗਾ ਕੰਮ ਨਹੀਂ ਕੀਤਾ। ਇਹਦੇ ਨਾਲ 800 ਲੋਕ ਜਿਹੜੇ ਅਸੀਂ ਅਰੈਸਟ ਕਰਨੇ ਸੀ ਉਹ ਲੁਕ ਗਏ ਹੈਗੇ ਆ। ਤੇ ਨਾਲ ਇਹੀ ਨਹੀਂ, ਉਹਨਾਂ ਨੇ ਕਿਹਾ ਵੀ ਮੇਰੇ ਜਿਹੜੇ ਅਫਸਰ ਆ ਉਹਨਾਂ ਦੀ ਜਾਨ ਨੂੰ ਵੀ ਜਿਹੜਾ ਇਸ ਦੇ ਕਰਕੇ ਜਿਹੜਾ ਖਤਰਾ ਵੱਧ ਗਿਆ ਆ, ਕਿਉਂਕਿ ਉਹਨਾਂ ਨੇ ਅਲਰਟ ਕਰ ਦਿੱਤਾ ਆ ਬਹੁਤ ਸਾਰੇ ਕ੍ਰਿਮੀਨਲ ਏਲੀਅਨਸ ਨੂੰ ਵੀ ਤੁਹਾਨੂੰ ਜਿਹੜਾ ਫੜਾਈ ਦੇ ਲਈ ਜਿਹੜੇ ਆਈਸ ਵਾਲੇ ਜਿਹੜੇ ਆ ਉਹ ਪਹੁੰਚ ਸਕਦੇ ਨੇ। ਸੋ ਇਨਫੈਕਟ ਲਿਬੀ ਕਹਿੰਦੀ ਆ ਵੀ ਮੈਨੂੰ ਕੋਈ ਪਛਤਾਵਾ ਨਹੀਂ ਆ ਇਸ ਜਿਹੜੀ ਪ੍ਰੈਸ ਕਾਨਫਰੰਸ ਕਰਨ ਦੇ ਉੱਤੇ ਜਿਹੜੀ ਟਿਪ ਦਿੱਤੀ ਆ। ਉਸ ਦਿਨ ਤਾਂ ਉਹਨਾਂ ਨੇ ਇੱਥੋਂ ਤੱਕ ਇਹ ਕਹਿ ਦਿੱਤਾ ਸੀ ਵੀ ਮੈਂ ਇਸ ਚੀਜ਼ ਦੇ ਲਈ ਗ੍ਰਿਫਤਾਰ ਹੋਣ ਨੂੰ ਵੀ ਤਿਆਰ ਹੈਗੀ ਆ। ਸੋ ਆਈਸ ਵਾਲਿਆਂ ਨੇ ਹਰਜੋਤ ਸਿੰਘ ਜੀ ਬੀਤੇ ਐਤਵਾਰ ਤੋਂ ਲੈ ਕੇ ਕਹਿੰਦੇ ਹੁਣ ਤੱਕ 150 ਬੰਦਾ ਜਿਹੜੇ ਅਰੈਸਟ ਕੀਤਾ ਹੈ ਨਦਰਨ ਕੈਲੀਫੋਰਨੀਆ ਦੇ ਵਿੱਚ ਸਿੰਸ ਸੰਡੇ, ਸਪੈਸ਼ਲੀ ਸੈਕਰਾਮੈਂਟੋ ਤੋਂ ਲੈ ਕੇ ਸਟਾਕਟਨ ਤਾਈਂ। ਤੇ ਅਟਵਾਟਰ ਚ ਤਾਂ ਉਹ ਇੱਕ ਘਰ ਦੇ ਵਿੱਚ ਇਦਾਂ ਗਏ ਆ ਤੇ ਜਦੋਂ ਉਹਨਾਂ ਨੇ ਉੱਥੇ ਡੋਰ ਖੜਕਾਇਆ ਤੇ ਕਹਿੰਦੇ ਜੀ ਅਸੀਂ ਪੁਲਿਸ ਵਾਲੇ ਆ। ਹਾਂਜੀ, ਤੇ ਬਾਅਦ ਚ ਨਿਕਲੇ ਉਹ ਆਈਸ ਵਾਲੇ। ਸੋ ਇਹ ਯਾਦ ਹੋਵੇਗਾ ਆਪਣੇ ਸਰੋਤਿਆਂ ਨੂੰ, ਆਪਾਂ ਜਿਹੜੇ ਕਾਫੀ ਚਿਰ ਪਹਿਲਾਂ ਇੱਕ ਜਿਹੜੇ ਰਾਈਟਸ ਵਾਲੀ ਜਿਹੜੀ ਗੱਲ ਕੀਤੀ ਸੀ, ਪਰ ਜਿੱਦਾਂ ਹੁਣ ਸੁਪਰੀਮ ਕੋਰਟ ਦਾ ਵੀ ਫੈਸਲਾ ਆ ਗਿਆ ਆ, ਇਹ ਲੱਗਦਾ ਹੁਣ ਰਾਈਟਸ ਦੇ ਵਿੱਚ ਕਾਫੀ ਜਿਹੜੇ ਚੇਂਜਸ ਜਿਹੜੇ ਹੋਣ ਆ ਰਹੇ ਆ। ਕਾਰਨ ਕੀ ਆ, ਅਮਰੀਕਾ ਦੇ ਵਿੱਚ ਜੇ ਤੁਸੀਂ ਨਾਗਰਿਕ ਨਹੀਂ ਹੋ ਤਾਂ ਤੁਹਾਡੇ ਉਹ ਸੇਮ ਅਧਿਕਾਰ ਨਹੀਂ ਆ, ਉਹ ਤੁਹਾਨੂੰ ਐਜ਼ ਏ ਏਲੀਅਨ ਗਿਣਦੇ ਨੇ ਤੇ ਇੱਕ ਹਿਸਾਬ ਦੇ ਨਾਲ ਅਨਵਾਂਟਿਡ ਪਰਸਨ ਹੀ ਜਿਹੜਾ ਉਹ ਤੁਹਾਨੂੰ ਇੱਥੇ ਸਮਝਦੇ ਨੇ। ਸੋ ਜਿਨ੍ਹਾਂ ਦੇ ਵੀ ਸਿਟੀਜ਼ਨਸ਼ਿਪ ਡਿਊ ਹੈਗੀ ਆ ਟਾਈਮ ਨਾਲ ਜਿਹੜੀ ਉਹ ਲਓ
ਤਾਂ ਜੋ ਤੁਹਾਨੂੰ ਅਜਿਹੀਆਂ ਜਿਹੜੀਆਂ ਆ ਕਿਸੇ ਚੀਜ਼ ਦੇ ਵਿੱਚ ਨੌਬਤ ਨਾ ਆਵੇ, ਇਸ ਚੀਜ਼ਾਂ ਦੇ ਵਿੱਚ ਫਸਣਾ ਜਿਹੜਾ ਉਹ ਨਾ ਫਸਿਆ ਜਾ ਸਕੇ। ਸੋ ਇਹ ਬਚ ਕੇ ਰਹਿਣਾ ਚਾਹੀਦਾ। ਆਪਣਾ ਪੇਪਰ ਵਰਕ ਇਮੀਗ੍ਰੇਸ਼ਨ ਦਾ ਅਪ ਟੂ ਡੇਟ ਜਿਹੜਾ ਉਹ ਰੱਖੋ, ਕਿਤੇ ਵੀ ਕੋਈ ਅਣਗਹਿਲੀ ਜਿਹੜੀ ਨਾ ਹੋਵੇ। ਇਹ ਨਾ ਹੋਵੇ ਗ੍ਰੀਨ ਕਾਰਡ ਪਏ ਲੋਕਰਾਂ ਦੇ ਵਿੱਚ ਐਕਸਪਾਇਰ ਹੋਏ ਹੋਣ ਤੇ ਬਾਅਦ ਦੇ ਵਿੱਚ ਕਿਤੇ ਐਵੇਂ ਤੁਹਾਨੂੰ ਪੁੱਛ ਲੈਣ ਕਿਤੇ ਵੀ ਕੋਈ, ਕਿਉਂਕਿ ਆਪਾਂ ਪਤਾ ਵੀ ਬੱਸਾਂ 'ਚ ਵੀ ਪੁੱਛ ਲੈਂਦੇ ਅੱਜ ਕੱਲ੍ਹ ਤੁਰੇ ਜਾਂਦੇ ਨੂੰ, ਤੇ ਕਿਤੇ ਰਾਹ ਦੇ ਵਿੱਚ ਨਾਕਾ ਲੱਗਾ ਹੋਵੇ ਉੱਥੇ ਵੀ ਪੁੱਛ ਲੈਂਦੇ ਆ। ਤੇ ਕਿਉਂਕਿ ਐਟ ਦਾ ਟਾਈਮ ਤੁਸੀਂ ਚਲੋ ਆਪਣੀ ਕਹਿ ਸਕਦੇ ਹੋ ਵੀ ਤੁਹਾਡੇ ਕੋਲ ਅਧਿਕਾਰ ਨਹੀਂ ਹੈ ਪੁੱਛਣ ਦਾ, ਪਰ ਜਦੋਂ ਪੁੱਛ ਲਿਆ ਤੇ ਉਹਦੇ ਵਿੱਚ ਫਿਰ ਜਿਹੜੀ ਸਮੱਸਿਆ ਦਾ ਸਾਹਮਣਾ ਜਿਹੜਾ ਕਰਨਾ ਪੈ ਸਕਦਾ। ਸੋ ਮੇਕ ਸ਼ੋਰ ਕਰੋ ਤੁਹਾਡਾ ਜਿਹੜੇ ਸਾਰੇ ਪੇਪਰ ਵਰਕ ਅਪ ਟੂ ਡੇਟ ਆ। ਨਾਲੇ ਇੱਕ ਹੋਰ ਹਰਜੋਤ ਸਿੰਘ ਜੀ, ਬਹੁਤ ਸਾਰੇ ਆਪਣੇ ਸਰੋਤਿਆਂ ਨੂੰ ਇਹ ਪਤਾ ਨਹੀਂ ਹੋਊਗਾ, ਅਮਰੀਕਾ ਦੇ ਜਿਹੜਾ US ਬਾਰਡਰ ਪੈਟਰੋਲ ਆ ਉਹਦੇ ਕੋਲ ਅਧਿਕਾਰ ਆ ਵੀ ਜਿਹੜੀ US ਦੇ ਬਾਰਡਰਸ ਆ, ਕੋਸਟ ਲਾਈਨ ਆ, ਉਸ ਦੇ 100 ਮੀਲ ਦੇ ਅੰਦਰ ਤੱਕ ਕਿਤੇ ਵੀ ਉਹ ਛਾਪੇਮਾਰੀ ਜਾਂ ਕਿਤੇ ਵੀ ਉਹ ਨਾਕਾ ਲਾ ਕੇ ਬਹਿ ਸਕਦੇ ਨੇ। ਤੇ ਸਾਰਿਆਂ ਨੂੰ ਦੱਸਦੇ ਜਾਈਏ 80% ਅਮਰੀਕਾ ਦੀ ਆਬਾਦੀ 100 ਮੀਲ ਦੇ ਅੰਦਰ ਰਹਿੰਦੀ ਆ, ਕੋਸਟ ਲਾਈਨ ਦੇ ਤੇ ਬਾਰਡਰ ਦੇ। ਜਿੱਦਾਂ ਆਪਾਂ ਨਿਊਯਾਰਕ ਦੀ ਗੱਲ ਕਰ ਲਓ ਤੇ ਚਾਹੇ ਜਿਹੜੀ ਆਪਾਂ ਕੈਲੀਫੋਰਨੀਆ ਦੀ ਜਿਹੜੀ ਉਹ ਗੱਲ ਕਰ ਲਓ, ਔਰੇਗਨ ਵਾਸ਼ਿੰਗਟਨ ਦੀ ਜਿਹੜੀ ਉਹ ਗੱਲ ਕਰ ਲਓ। ਸੋ ਬਹੁਤ ਜ਼ਿਆਦਾ ਪਾਪੂਲੇਸ਼ਨ ਉਸ ਜਿਹੜੇ ਉਹਨਾਂ ਦੇ ਅਧਿਕਾਰ ਖੇਤਰ ਦੇ ਵਿੱਚ ਜਿਹੜੀ ਆਉਂਦੀ ਆ। ਇਸ ਲਈ ਜੇ ਉੱਥੇ ਨਾਕੇ ਉਹਨਾਂ ਨੂੰ ਲਾਉਣ ਦੀ ਫੈਡਰਲ ਤੌਰ ਦੇ ਉੱਤੇ ਉਹਨਾਂ ਦੇ ਕੋਲ ਮਨਜ਼ੂਰੀ ਹੈਗੀ ਆ। ਸੋ ਜੇ ਲਾਉਣਗੇ ਤੇ ਆਪਾਂ ਰੌਲਾ ਹੀ ਪਾ ਸਕਦੇ ਆ, ਪਰ ਜਦੋਂ ਜਿਹੜਾ ਉਹਨਾਂ ਨੇ ਕੰਮ ਕਰਨ ਤੇ ਆਏ ਉਹਨਾਂ ਨੇ ਉਦੋਂ ਉਹ ਕਰ ਜਾਣਾ ਆ। ਸੋ ਆਪਣਾ ਪੇਪਰ ਵਰਕ ਪਲੀਜ਼ ਅਪ ਟੂ ਡੇਟ ਰੱਖੋ। ਤੇ ਜਿਹੜੀ ਬੁਲਿੰਗ ਆ ਉਹ ਬਹੁਤ ਜ਼ਿਆਦਾ ਹੋ ਰਹੀ ਹੈਗੀ ਆ। ਜਿਸ ਤਰ੍ਹਾਂ ਮੈਂ ਦੱਸਿਆ ਵੀ ਕਹਿੰਦੇ ਐਟਵਾਟਰ ਜਿਹੜਾ ਸਟਾਕਟਨ ਇੱਧਰ ਟਰਲਕ ਦੇ ਲਾਗੇ ਟਾਊਨ ਆ, ਉੱਥੋਂ 5 ਬੰਦੇ ਜਿਹੜੇ ਉਹ ਨਹੀਂ ਫੜੇ। ਤੇ ਇੱਕ ਉਹ ਜਿਹੜਾ ਸਰਕਲ ਕੇ ਜਿਹੜਾ ਗੈਸ ਸਟੇਸ਼ਨ ਹੁੰਦਾ ਆ ਸ਼ੈਫਰ ਰੋਡ ਦੇ ਉੱਤੇ, ਉੱਥੇ ਗਏ ਸਵੇਰੇ 7:30 ਵਜੇ ਤੇ ਬਾਹਰ ਵੇਟ ਕਰਦੇ ਰਹੇ 4 ਜਿਹੜੇ ਆਈਸ ਦੇ ਏਜੰਟ ਆ। ਤੇ ਜਦੋਂ 3-4 ਜਿਹੜੇ ਮੈਕਸੀਕਨ ਮੂਲ ਦੇ ਲੋਕ ਸੀਗੇ, ਉਹ ਜਿਹੜੇ ਕੰਸਟਰਕਸ਼ਨ ਦਾ ਕੰਮ ਕਰਦੇ ਹੈਗੇ, ਘਰ ਬਣਾਉਂਦੇ ਹੈਗੇ ਆ, ਉਹ ਅੰਦਰ ਕਾਫੀ ਲੈਣ ਗਏ। ਜਦੋਂ ਬਾਹਰ ਆਏ ਤਾਂ ਉਹਨਾਂ ਨੇ ਉਹਨਾਂ ਨੂੰ ਵੈਸੇ ਫੜ ਲਿਆ ਤੇ ਉਹਨਾਂ ਨੂੰ ਕਹਿੰਦੇ ਵੀ ਉਹਨਾਂ ਦੇ ਵਿੱਚੋਂ ਇੱਕ ਜਿਹੜਾ ਹੈਗਾ ਆ ਉਹਦਾ ਨਾਂ ਬੋਟੈਲੋ ਕਰਕੇ ਦੱਸਿਆ ਗਿਆ ਆ। ਕਹਿੰਦਾ ਵੀ ਮੈਨੂੰ ਪੁੱਛਿਆ ਉਹਨੇ ਵੀ ਤੁਹਾਡੇ ਕੋਲ ਪੇਪਰ ਵਰਕ ਦਿਖਾ ਲਓ ਸਾਨੂੰ, ਹਨਾ। ਤੇ ਜਦੋਂ ਕਹਿੰਦਾ ਵੀ 37 ਸਾਲਾਂ ਦਾ ਜਿਹੜਾ ਬੋਟੈਲੋ ਆ, ਉਹਨੂੰ ਦੱਸਿਆ ਵੀ ਮੈਂ ਤਾਂ ਮੇਰੇ ਕੋਲ ਆਹ ਗ੍ਰੀਨ ਕਾਰਡ ਹੈਗਾ, ਲਾਓ। ਤੇ ਕਹਿੰਦਾ ਵੀ ਜਿਹੜਾ ਇੱਕ ਕਸਟਮ ਆਫੀਸਰ ਸੀਗਾ ਉਹ ਹੱਸਦਾ ਉਹਨੂੰ ਬੋਲਿਆ ਵੀ ਇਹ ਰੀਅਲ ਆ ਜਾਂ ਫੇਕ ਆ ਜੀ, ਇਹਦਾ ਕੀ ਮਤਲਬ ਹੋਇਆ। ਕਹਿੰਦਾ ਵੀ ਮੈਂ ਉਹਨੂੰ ਦੱਸਿਆ ਵੀ ਰੀਅਲ ਆ, ਤਾਂ ਕਹਿੰਦਾ ਉਹ ਬਹੁਤ ਹੱਸਦਾ ਰਿਹਾ। ਸੋ ਮਤਲਬ ਇਸ ਹਿਸਾਬ ਦੇ ਨਾਲ ਇੰਨੇ ਹਲਕਾਏ ਹੋਏ ਆ, ਆਪਾਂ ਕਹਿ ਸਕਦੇ ਹਾਂ ਵੀ ਉਹ ਬੰਦੇ ਨੂੰ ਹੁਣ ਬੰਦਾ ਨਹੀਂ ਜਿਹੜਾ ਇੱਕ ਹਿਸਾਬ ਦੇ ਨਾਲ ਜਿਹੜਾ। ਸੋ ਉਹ ਤੋਂ ਬਾਅਦ ਕੀ ਹੋਇਆ ਵੀ ਜਿਹੜੇ ਉਹਦੇ ਨਾਲ ਦੇ 3 ਸੀ ਉਹਨਾਂ ਕੋਲ ਵਿਚਾਰਿਆਂ ਕੋਲ ਹੈ ਨਹੀਂ ਸੀ, ਉਹਨਾਂ ਨੂੰ 3 ਨੂੰ ਉਹ ਲੈ ਗਏ। ਸੋ ਇਹਦੇ ਸੰਬੰਧ ਦੇ ਵਿੱਚ ਲੂਪੀ ਡੈਲਗਾਡੋ ਇੱਕ ਜਿਹੜੇ ਐਡਵੋਕੇਟ ਹੈਗੇ ਆ, ਫੇਥ ਇਨ ਦਾ ਵੈਲੀ ਇੱਕ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਆ ਜਿਹੜੀ ਵਰਕ ਕਰਦੀ ਹੈਗੀ ਆ ਅਨਡਾਕੂਮੈਂਟਡ ਇਮੀਗ੍ਰੈਂਟਸ ਦੇ ਲਈ, ਉਹ ਤੇ ਜਿਹੜੀ ਹੋਰ ਹਿਊਮਨ ਰਾਈਟਸ ਨਾਲ ਵੀ ਕੰਮ ਕਰਦੀ ਹੈਗੀ ਆ। ਉਹਨਾਂ ਨੇ ਕਿਹਾ ਵੀ ਇਹ ਬਹੁਤ ਮਾੜੀ ਗੱਲ ਆ, ਇਹ ਜਿਹੜਾ ਟ੍ਰੈਂਡ ਆ ਆਈਸ ਵੱਲੋਂ ਇਹ ਬਹੁਤ ਅਪਸੈਟਿੰਗ ਆ, ਇਹ ਰੇਸ਼ੀਅਲ ਪ੍ਰੋਫਾਈਲਿੰਗ ਹੋ ਰਹੀ ਆ। ਵੀ ਤੁਸੀਂ ਤਾਂ ਬੰਦੇ ਦਾ ਕਲਰ ਦੇਖ ਕੇ ਤੁਸੀਂ ਉਹਨੂੰ ਪੁੱਛ ਰਹੇ ਆ ਵੀ ਭਾਈ ਤੇਰੇ ਕੋਲ ਕੀ ਇਮੀਗ੍ਰੇਸ਼ਨ ਸਟੇਟਸ ਆ। ਉਦਾਂ ਵੈਸੇ ਹਰਜੋਤ ਸਿੰਘ ਜੀ ਇਹਨਾਂ ਦੀ ਜਿਹੜੀ ਰਿਪੋਰਟ ਸਟੇਟਮੈਂਟ ਜਿਹੜੀ ਆਈਸ ਨੇ ਅੱਜ ਜਾਰੀ ਕੀਤੀ, ਉਸ ਦੇ ਵਿੱਚ ਉਹਨਾਂ ਨੇ ਕਿਹਾ ਵੀ ਇਹ ਜਿਹੜੇ 150 ਬੰਦੇ ਫੜੇ ਆ ਜਿਹੜੇ ਮੇਜਰ ਆ ਕਨਵਿਕਟਡ ਕ੍ਰਿਮੀਨਲ ਸੀ। ਸੋ ਇਹ ਉਹਨਾਂ ਨੇ ਜਿਹੜਾ ਜ਼ਰੂਰ ਕੀਤਾ ਜਿਨ੍ਹਾਂ ਦੇ ਵਿੱਚ ਕਹਿੰਦੇ ਕਿਸੇ ਦੇ ਉੱਤੇ ਅਸੌਲਟ ਜਾਂ ਬੈਟਰੀ, ਕ੍ਰਾਈਮ ਅਗੇਂਸਟ ਚਿਲਡਰਨ, ਵੈਪਨ ਚਾਰजेस ਜਾਂ DUI ਦੇ ਜਿਹੜੇ ਕੇਸ ਆ ਉਹਨਾਂ ਦੇ ਉੱਤੇ ਜਿਹੜੇ ਸੀਗੇ ਜਿਹੜੇ ਉਹਨਾਂ ਨੇ ਗ੍ਰਿਫਤਾਰ ਕੀਤੇ, ਪਰ ਬਾਕੀ ਵੀ ਜਿਹੜੇ ਆ ਉਹਨਾਂ ਨੇ ਫੜੇ ਹੋਏ ਨੇ। 2017 ਦੇ ਫਿਸਕਲ ਈਅਰ ਦੇ ਵਿੱਚ ਆਈਸ ਨੇ 20,201 ਬੰਦਾ ਕੈਲੀਫੋਰਨੀਆ ਦੇ ਵਿੱਚੋਂ ਜਿਹੜਾ ਗ੍ਰਿਫਤਾਰ ਕੀਤਾ ਆ ਪਿਛਲੇ ਸਾਲ ਦੇ ਵਿੱਚ। ਸੋ 20,000 ਤੋਂ ਵੱਧ ਜਿਹੜੇ ਲੋਕ ਉਹਨਾਂ ਨੇ ਗ੍ਰਿਫਤਾਰ ਕੀਤੇ, ਕਹਿੰਦੇ ਜਿਨ੍ਹਾਂ ਦੇ ਵਿੱਚੋਂ 81% ਜਿਹੜੇ ਕਨਵਿਕਟਡ ਕ੍ਰਿਮੀਨਲ ਸੀਗੇ। ਸੋ ਬਾਕੀ ਬੰਦੇ ਸੀਗੇ 20% ਅਜਿਹੇ ਲੋਕ ਸੀ ਜਿਨ੍ਹਾਂ ਉੱਤੇ ਕੋਈ ਚਾਰजेस ਨਹੀਂ ਸੀ, ਸਰਕਮਸਟੈਂਸ਼ੀਅਲ ਜਿਹੜੇ ਉਹਨਾਂ ਦੇ ਮੋਹਰੇ ਜਿਹੜੇ ਉਹ ਆਏ ਜਿਨ੍ਹਾਂ ਦੇ ਕੋਲ ਕੋਈ ਪੇਪਰ ਵਰਕ ਨਹੀਂ ਸੀਗਾ ਤੇ ਫੜ ਹੋਏ। ਚੰਗੀ ਗੱਲ ਆ, ਕ੍ਰਿਮੀਨਲਸ ਨੂੰ ਫੜਨਾ ਹਰ ਇੱਕ ਜਾਣਾ ਜਿਹੜਾ ਆਈਸ ਦਾ ਜਿਹੜਾ ਉਸ ਦੇ ਵਿੱਚ ਉਹ ਹੱਕ ਦੇ ਵਿੱਚ ਆ, ਸਾਥ ਦਿੰਦਾ ਉਸ ਚੀਜ਼ ਦੇ ਵਿੱਚ। ਪਰ ਫਿਰ ਜਦੋਂ ਜਿਸ ਤਰ੍ਹਾਂ ਹੁਣ ਕਾਫੀ ਲੈਣ ਗਏ, ਉਹ ਤੁਸੀਂ ਬੰਦੇ ਦਾ ਕਲਰ ਦੇਖ ਕੇ ਵੀ ਹਾਂ ਜੀ ਇਹ ਤੇਰਾ ਸਹੀ ਆ ਗਿਆ ਅਸਲੀ ਆ, ਹਾਂ ਇਹ ਜਿਹੜੀ ਮਾੜੀ ਗੱਲ ਆ। ਇਹਦੇ ਸੰਬੰਧ ਦੇ ਵਿੱਚ ਜਿਹੜੇ ਐਡਵਾਟਰ ਦੇ ਪੁਲਿਸ ਚੀਫ ਹੈਗੇ ਅਰਮਾਂਦੋ ਐਚੇਵਰੀਆ, ਉਹਨਾਂ ਨੇ ਵੀ ਕਨਫਰਮ ਕੀਤਾ ਵੀ ਜਿਹੜੇ ਆਈਸ ਏਜੰਟਸ ਆ ਉਹ ਪਿਛਲੇ ਵੀਕਐਂਡ ਸਾਡੇ ਸ਼ਹਿਰ ਦੇ ਵਿੱਚ ਉਹਨਾਂ ਨੇ ਜਿਹੜੀਆਂ ਰੇਡਸ ਮਾਰੀਆਂ ਹੈਗੀਆਂ। ਪਰ ਉਹ ਕਹਿੰਦੇ ਵੀ ਸਾਨੂੰ ਇਹਦੇ ਬਾਰੇ ਕੋਈ ਡਿਟੇਲ ਨਹੀਂ ਹੈ, ਕਿਉਂਕਿ ਆਈਸ ਵਾਲੇ ਉਹ ਕਹਿੰਦਾ ਵੀ ਬਹੁਤ ਵਾਰੀ ਸਾਨੂੰ ਦੱਸਦੇ ਨਹੀਂ ਹੈਗੇ, ਉਹਨਾਂ ਨੂੰ ਨਾ ਹੀ ਸਾਡੀ ਪਰਮਿਸ਼ਨ ਲੈਣ ਦੀ ਜ਼ਰੂਰਤ ਹੈ ਕੋਈ ਵੀ। ਸੋ ਜਿੰਨੇ ਵੀ ਸਰੋਤੇ ਸੁਣ ਰਹੇ ਹੈਗੇ, ਕਹਿੰਦੇ ਕੋਈ ਵੀ ਜਿਹੜੀ ਲੋਕਲ ਲਾ ਇਨਫੋਰਸਮੈਂਟ ਆ ਉਹਨਾਂ ਤੋਂ ਆਈਸ ਵਾਲਿਆਂ ਨੂੰ ਕਿਸੇ ਤਰ੍ਹਾਂ ਦੀ ਪਰਮਿਸ਼ਨ ਲੈਣ ਦੀ ਜ਼ਰੂਰਤ ਨਹੀਂ ਜਦੋਂ ਕਿਤੇ ਵੀ ਉਹ ਛਾਪੇਮਾਰੀ ਕਰਦੇ ਹੈਗੇ। ਫੈਡਰਲ ਦੇ ਜਿਹੜੇ ਆ ਉਹ ਹੈਗੇ ਆ ਤੇ ਸਾਰੀ ਜਿਹੜੀ ਲੈਂਡ ਆ ਕਿਤੇ ਨਾ ਕਿਤੇ
ਫੈਡਰਲ ਦੇ ਅਧੀਨ ਆਉਂਦੀ ਆ। ਜਿਹੜਾ ਸੈਨ ਫਰਾਂਸਿਸਕੋ ਦਾ ਇਹਨਾਂ ਦਾ ਫੀਲਡ ਆਫਿਸ ਆ ਹਰਜੋਤ ਸਿੰਘ ਜੀ, ਇਮੀਗ੍ਰੇਸ਼ਨ ਵਾਲਿਆਂ ਦਾ, ਇੱਥੇ ਆਈਸ ਵਾਲਿਆਂ ਦਾ, ਉਹਦਾ ਜਿਹੜਾ ਕਹਿੰਦੇ ਆ ਬੇਕਰਸਫੀਲਡ ਤੋਂ ਲੈ ਕੇ ਓਰੇਗਨ ਦੇ ਬਾਰਡਰ ਤੱਕ ਜਿਹੜਾ ਪੂਰਾ ਜਿਹੜਾ ਇਲਾਕਾ ਉਹਨਾਂ ਦੇ ਅਧੀਨ ਆਉਂਦਾ ਹੈ। ਸੋ ਕਿਤੇ ਵੀ ਜਿਹੜੇ ਆ ਸੈਨ ਫਰਾਂਸਿਸਕੋ ਵਾਲੇ ਛਾਪੇਮਾਰੀ ਕਰ ਸਕਦੇ ਆ। LA ਵਾਲਿਆਂ ਦਾ ਜਿਹੜਾ ਉਹ ਵੱਖਰਾ ਹੈਗਾ, ਉਹਨਾਂ ਦਾ ਥੱਲੇ ਜਿਹੜਾ ਫਿਰ ਕਹਿ ਲਓ ਵੀ ਮੈਕਸੀਕੋ ਬਾਰਡਰ ਸੈਨ ਡਿਏਗੋ ਵਾਲੇ ਪਾਸੇ ਵਾਲੇ ਤੱਕ ਜਿਹੜਾ ਉਹ ਚੱਲਦਾ ਆ। ਸੋ ਇਹਨਾਂ ਦੇ ਵੱਖੋ ਵੱਖਰੇ ਹੈਗੇ ਆ। ਇਹ ਜਿਹੜੀਆਂ ਚੀਜ਼ਾਂ ਤੁਸੀਂ ਇਹਨਾਂ ਦੀ ਆਪਣੀ ਵੈਬਸਾਈਟ ਆਈਸ ਦੀ ਜਿਹੜੀ ice.gov ਤੇ ਜਾ ਕੇ ਜਿਹੜੇ ਖੁਦ ਤੁਸੀਂ ਦੇਖ ਸਕਦੇ ਹੋ। ਅੱਜ ਕੱਲ ਤਾਂ ਜਿਹੜੇ ਆ ਉਹਨਾਂ ਨੇ ਹਰਜੋਤ ਸਿੰਘ ਜੀ ਲੁਕਿੰਗ ਫਾਰ ਜੇ ਕਹਿੰਦੇ ਵੀ ਜਾਂ ਤੇ ਤੁਸੀਂ ਲਾ ਐਨਫੋਰਸਮੈਂਟ ਦੇ ਵਿੱਚ ਜਾਣਾ ਤਾਂ ਨਹੀਂ, ਕਰੀਅਰ ਦੀ ਵੀ ਆਪਸ਼ਨ ਬੜੀ ਜਿਹੜੀ ਉਹਨਾਂ ਨੇ ਜਿਹੜੀ ਉਹ ਰੱਖੀ ਹੋਈ ਆ। ਤੇ ਜਿਹੜੇ ਵਾਂਟਡ ਬੰਦੇ ਹੁੰਦੇ ਆ ਉਹਨਾਂ ਦੀਆਂ ਵੀ ਐ ਫੋਟੋਆਂ ਲਾ ਕੇ ਜਿਹੜੀਆਂ ਆ ਉਹਨਾਂ ਨੇ ਲਾ ਕੇ ਰੱਖੀਆਂ ਹੋਈਆਂ ਵੈਬਸਾਈਟ ਦੇ ਉੱਤੇ ਜਿਹੜੀਆਂ ਲਾਈਆਂ ਹੋਈਆਂ ਆ। ਸੋ ਇਹਦੇ ਸੰਬੰਧ ਦੇ ਵਿੱਚ ਕਿਉਂਕਿ ਹੁਣ ਜਿੱਦਾਂ ਰੇਸ਼ੀਅਲ ਪ੍ਰੋਫਾਈਲਿੰਗ ਦੀ ਵੀ ਗੱਲ ਹੋ ਰਹੀ ਆ, ਬਹੁਤ ਸਾਰੇ ਜਿਹੜੀਆਂ ਰਾਈਟਸ ਗਰੁੱਪ ਹੈਗੇ ਆ ਉਹ ਫਾਈਟ ਕਰਦੇ ਹੈਗੇ ਆ। ਹੁਣ ਉਹਨਾਂ ਨੇ ਅੱਜ ਅਨਾਉਂਸ ਕੀਤਾ ਹੈਗਾ ਆ ਵੀ ਸੈਨ ਫਰਾਂਸਿਸਕੋ ਦਾ ਜਿਹੜਾ ਫੀਲਡ ਆਫਿਸ ਆ ਇਮੀਗ੍ਰੇਸ਼ਨ ਕਸਟਮ ਇਨਫੋਰਸਮੈਂਟ ਦਾ 630 ਸੈਂਸਮ ਸਟਰੀਟ ਹੈਗੀ ਆ, ਉੱਥੇ ਉਹ ਅੱਜ ਦੁਪਹਿਰ ਨੂੰ ਜਿਹੜੀ ਇੱਕ ਰੈਲੀ ਕਰਨ ਜਾ ਰਹੇ ਹੈਗੇ ਆ। ਬਹੁਤ ਸਾਰੇ ਜਿਹੜੇ ਗਰੁੱਪ ਹੈਗੇ ਉਹਦੇ ਵਿੱਚ ਉਹਨਾਂ ਨੇ ਪਾਵਰ ਨਾਟ ਪੈਨਿਕ ਐਮਰਜੈਂਸੀ ਰਿਸਪੌਂਸ ਕਮੇਟੀ ਬਣਾਈ ਹੈਗੀ ਆ ਤੇ ਉਹਦੇ ਵਿੱਚ ACLU ਦੇ ਮੈਂਬਰਸ ਹੈਗੇ ਆ, ਅਲਾਮੀਡਾ ਕਾਉਂਟੀ ਇਮੀਗ੍ਰੇਸ਼ਨ ਲੀਗਲ ਐਂਡ ਐਜੂਕੇਸ਼ਨ ਪਾਰਟਨਰਸ਼ਿਪ, ਫੁੱਲ ਰਾਈਟ ਇਕੁਐਲਿਟੀ ਐਂਡ ਐਮਪਾਵਰਮੈਂਟ ਸੈਨ ਫਰਾਂਸਿਸਕੋ, ਕੰਟਰਾ ਕੋਸਟਾ ਈਸਟ ਵੇ ਇੰਟਰਫੇਥ ਇਮੀਗ੍ਰੇਸ਼ਨ ਕੋਅਲੀਸ਼ਨ ਤੇ ਇਮੀਗ੍ਰੇਸ਼ਨ ਰਾਈਟ ਐਂਡ ਐਜੂਕੇਸ਼ਨ ਨੈਟਵਰਕ, ਸੈਂਟਰੋ ਲੀਗਲ, ਡੀਲਾ ਰਾਜ਼ਾ ਤੇ ਕੈਲੀਫੋਰਨੀਆ ਇਮੀਗ੍ਰੈਂਟ ਪਾਲਿਸੀ ਸੈਂਟਰ ਤੇ ਬਹੁਤ ਸਾਰੇ ਹੋਰ ਗਰੁੱਪ ਜਿਹੜੇ ਹੈਗੇ ਆ ਉਹ ਉੱਥੇ ਜਿਹੜੇ ਜਾ ਰਹੇ ਹੈਗੇ ਆ। ਕਿਉਂਕਿ ਕੱਲਾ ਇਹ ਆਪਾਂ ਅਟਵਾਟਰ ਦੀ ਗੱਲ ਨਹੀਂ ਕੀਤੀ ਹੈਗੀ, ਕਹਿੰਦੇ ਭਈ ਨੇਪਾ ਦੇ ਵਿੱਚ ਵੀ ਜਿਹੜੇ ਆਈਸ ਏਜੰਟਸ ਆ ਉਹ ਫੂਡ ਟਰੱਕ ਤੇ ਖੜੇ ਹੋਏ ਤੇ ਉਹਨਾਂ ਨੇ ਉੱਥੇ ਜੋਕ ਕੀਤਾ ਲੋਕਾਂ ਦੇ ਨਾਲ ਵੀ ਕਿਹੜਾ ਬੰਦਾ ਹੋਊਗਾ ਜਿਹਨੂੰ ਫੜਾਂਗੇ। ਸਾਰਿਆਂ ਨੂੰ ਪਤਾ ਹੀ ਆ ਭਈ ਜਿਹੜੇ ਜਿੱਥੇ ਆਪਾਂ ਖਾਸ ਕਰਕੇ ਕੈਲੀਫੋਰਨੀਆ ਦਾ ਮੈਂ ਤੁਹਾਨੂੰ ਦੱਸ ਸਕਦਾ ਜਿੱਥੇ ਬਹੁਤ ਸਾਰੇ ਸਪੈਨਿਸ਼ ਮੂਲ ਦੇ ਲੋਕ ਰਹਿੰਦੇ ਹੈਗੇ, ਇਹਨਾਂ ਦੇ ਜਿਹੜੇ ਫੂਡ ਟਰੱਕ ਹੁੰਦੇ ਆ ਦੁਪਹਿਰ ਨੂੰ ਜਾਂ ਰਾਤ ਨੂੰ ਲਾਉਂਦੇ ਹੈਗੇ, ਲੋਕ ਉੱਥੇ ਜਾ ਕੇ ਖਾਣਾ ਲੈ ਲੈਂਦੇ ਹੈਗੇ ਆ। ਸੋ ਜੇ ਉਹ ਫੂਡ ਟਰੱਕਸ ਦੇ ਲਾਗੇ ਛਾਗੇ ਇਦਾਂ ਦੇ ਕੰਮ ਹੋਣੇ ਸ਼ੁਰੂ ਹੋਏ ਤਾਂ ਇੱਕ ਤਾਂ ਉਹਨਾਂ ਦਾ ਬਿਜ਼ਨਸ ਜਾਣਾ, ਜਿਹੜਾ ਲੀਗਲ ਉਹ ਵੀ ਨਹੀਂ ਡਰਦਾ ਜਾਂਦਾ ਵਿਚਾਰਾ, ਹਨਾ। ਬਿਲਕੁਲ ਜੀ ਬਿਲਕੁਲ। ਹੁਣੇ ਕਿਸੇ ਨੇ ਸਾਡੇ ਫੇਸਬੁੱਕ ਦੇ ਉੱਤੇ ਕਮੈਂਟ ਜਿਹੜਾ ਕੀਤਾ ਇਸ ਦੇ ਬਾਰੇ ਖਬਰ ਦੀ ਜਿਹੜੀ ਆਪਾਂ ਪੁਸ਼ਟੀ ਨਹੀਂ ਕਰ ਸਕਦੇ, ਉਹਨਾਂ ਨੇ ਆਪਣੇ ਤੌਰ ਤੇ ਦੱਸਿਆ ਹਰਜੀਤ ਸਿੰਘ ਨੇ ਵੀ ਕਹਿੰਦੇ ਇੱਥੇ ਬੇ ਏਰੀਏ ਦਾ ਹੀ ਇੱਕ ਰੈਸਟੋਰੈਂਟ ਆ, ਉੱਥੇ ਕਹਿੰਦੇ 17 ਸਾਲ ਤੋਂ ਸੀਗਾ ਕੋਈ ਇੱਕ ਕੁੱਕ ਤੇ ਕਹਿੰਦੇ ਸਵੇਰੇ ਉਸ ਨੂੰ ਜਿਹੜਾ ਆ ਉਹ ਚੱਕ ਕੇ ਲੈ ਗਏ, ਉਹਦੇ ਕੋਲ DUI ਸੀਗੀ। ਸੋ ਇਹ ਕਿਸੇ ਨੇ ਜਿਹੜੀ ਦੱਸੀ ਆ। ਸੋ ਕਾਫੀ ਕੁਛ ਜਿਹੜੀ ਸਖਤਾਈ ਚੱਲ ਰਹੀ, ਜਿੱਦਾਂ ਆਪਾਂ ਕਿਹਾ ਵੀ ਬਹੁਤ ਸਾਰੇ ਲੋਕ ਜਿਹੜੇ ਹੈਗੇ ਨਾ ਵੀ ਜਿਹੜੇ ਕ੍ਰਿਮੀਨਲੀ ਕਨਵਿਕਟਡ ਹੈਗੇ ਆ, ਜਿਨ੍ਹਾਂ ਨੇ ਜਾਨ ਮਾਲ ਦਾ ਨੁਕਸਾਨ ਕੀਤਾ ਹੈ ਜਾਂ ਕੁਛ ਇਦਾਂ ਦੇ ਜਿਹੇ ਕੰਮ ਕੀਤੇ ਆ, ਉਹਨਾਂ ਨੂੰ ਲੈ ਕੇ ਤਾਂ ਲੋਕ ਨਹੀਂ ਕੁਛ ਕਹਿੰਦੇ ਵੀ ਹਾਂ, ਉਹ ਕਹਿੰਦੇ ਵੀ ਚਲੋ ਚੰਗਾ ਹੋਇਆ, ਪਰ ਉਹਨਾਂ ਲੋਕਾਂ ਨੂੰ ਲੈ ਕੇ ਜਿਹੜੀ ਖਾਸੀ ਜਿਹੜੀ ਚਿੰਤਾ ਆ ਉਹ ਬਣੀ ਹੈ। ਪਰ ਇਹ ਆ ਵੀ ਇਹਦੇ ਨਾਲ ਇੱਕ ਡਰ ਦਾ ਮਾਹੌਲ, ਸਹਿਮ ਦਾ ਮਾਹੌਲ ਤੇ ਜਿਹੜਾ ਸਕੈਮ ਦਾ ਮਾਹੌਲ ਜਿਹੜਾ ਬਹੁਤ ਜ਼ਿਆਦਾ ਗਰਮਾ ਜਾਂਦਾ। ਇੱਕ ਤੋਂ ਟੈਕਸ ਦਾ ਸੀਜ਼ਨ ਆ, ਉਹਦੇ ਜਿਹੜੇ ਸਕੈਮ ਬਹੁਤ ਜਿਹੜੇ ਉਹ ਚਲਾ ਰਹੇ ਹੁੰਦੇ ਨੇ ਲੋਕ, ਕਾਲਾਂ ਕਰ ਕਰਕੇ ਲੋਕਾਂ ਨੂੰ ਅੱਗੇ ਡਰੇ ਹੋਇਆਂ ਨੂੰ ਜਿਹੜਾ ਹੋਰ ਜ਼ਿਆਦਾ ਜਿਹੜਾ ਉਹ ਡਰਾ ਦਿੰਦੇ ਆ। ਉਹ ਤੋਂ ਉਹ ਕਹਿ ਦਿੰਦੇ ਆ ਵੀ ਤੁਹਾਨੂੰ ਗ੍ਰਿਫਤਾਰ ਕਰਨਾ ਰਹੇ ਆ, ਤੇ ਫਿਰ ਤਾਂ ਜਿਹੜਾ ਉਹ ਉੱਦਾਂ ਹੀ ਕਹਿ ਲਓ ਵੀ ਪੈਰਾਂ ਹੇਠੋਂ ਜ਼ਮੀਨ ਜਿਹੜੀ ਬੰਦੇ ਦੇ ਨਿਕਲ ਜਾਂਦੀ ਆ। ਉਹ ਕਹਿੰਦਾ ਵੀ ਲੈ ਲਓ ਪੈਸੇ, ਛੱਡ ਦਿਓ ਮੈਨੂੰ, ਪਰ ਬਾਅਦ 'ਚ ਕਹਿੰਦੇ ਸਕੈਮ ਨਿਕਲਦਾ। ਇਹ ਤੇ ਦੱਸਦੇ ਜਾਈਏ ਜੇ ਤੁਹਾਨੂੰ ਇਹ ਗ੍ਰਿਫਤਾਰ ਕਰਨਾ ਹੈ, ਇਹਨਾਂ ਨੇ ਪੈਸੇ ਪੂਸੇ ਨਹੀਂ ਲੈਣੇ, ਇਹਨਾਂ ਨੇ ਜਿਹੜਾ ਆ ਉਹ ਫਿਰ ਤੁਹਾਨੂੰ ਗ੍ਰਿਫਤਾਰੀ ਹੀ ਜਿਹੜੀ ਉਹ ਪਾਉਣੀ ਆ, ਤੇ ਨਾਲੇ ਫੋਨ ਕਰਕੇ ਕੋਈ ਨਹੀਂ ਆਉਂਦਾ ਹੁੰਦਾ ਵੀ ਅਸੀਂ ਤੁਹਾਨੂੰ ਗ੍ਰਿਫਤਾਰ ਕਰਨ ਆਉਣ ਲੱਗੇ ਆ ਤੇ ਤੁਸੀਂ ਨਿਕਲ ਜਾਓ। ਸੋ ਸਕੈਮਾਂ ਤੋਂ ਵੀ ਜਿਹੜਾ ਬਚ ਕੇ ਰਹੋ। ਇਹ ਵੀ ਜਿਹੜਾ ਨਾਲ ਦੇ ਨਾਲ ਜਿਹੜੀ ਜ਼ਰੂਰ ਦੱਸਦੇ ਆ। ਕਈ ਵਾਰੀ ਇੱਕ ਹਰਜੋਤ ਸਿੰਘ ਜੀ ਨਵੇਂ ਤਰੀਕੇ ਦਾ ਸਕੈਮ ਇਹ ਵੀ ਚੱਲ ਰਿਹਾ ਆ। ਕਈ ਵਾਰੀ ਜਿਹੜਾ ਪਤੀ ਪਤਨੀ ਆ ਕੋਈ ਗਿਆ ਹੁੰਦਾ ਬਾਹਰ ਨੂੰ, ਤਾਂ ਉਹਦੇ ਪਿੱਛੋਂ ਜਿਹੜੇ ਆ ਜਾਂ ਖਾਸ ਕਰਕੇ ਜਿਹੜੇ ਟਰੱਕ ਡਰਾਈਵਰਸ ਆ ਜਾਂ ਬਹੁਤਾ ਸਮਾਂ ਜਿਹੜਾ ਕਿ ਕਹਿ ਲਓ ਵੀ ਆਪਣੇ ਕੰਮ ਦੇ ਕਰਕੇ ਬਾਹਰ ਰਹਿਣਾ ਪੈਂਦਾ ਆ, ਉਹ ਉਹਨਾਂ ਦੇ ਨੰਬਰ ਤੋਂ ਇਸ ਹਿਸਾਬ ਦੇ ਨਾਲ ਕਾਲਰ ID ਜਿਹੜੀ ਉਹ ਲਾਉਂਦੇ ਆ ਵੀ ਤੁਹਾਨੂੰ ਲੱਗਦਾ ਵੀ ਤੁਹਾਡੇ ਆਪਣੇ ਹੀ ਜਿਹੜੇ ਆ ਘਰ ਦੇ ਵਿੱਚੋਂ ਕਿਸੇ ਦੀ ਕਾਲ ਆ, ਤੇ ਉਹ ਤੋਂ ਕਹਿ ਦਿੰਦੇ ਵੀ ਇਹਨੂੰ ਤਾਂ ਕਰ ਲਿਆ ਅਸੀਂ, ਹੁਣ ਫੜ ਲਿਆ ਆ। ਉਹ ਇਸ ਤਰੀਕੇ ਨਾਲ ਵੀ ਡਰਾ ਰਹੇ ਨੇ ਅੱਜ ਕੱਲ ਵੀ ਅਸੀਂ ਤਾਂ ਤੁਹਾਨੂੰ ਜਿਹੜਾ ਪ੍ਰੋਗਰਾਮ ਹੈਗੇ ਆ ਉਹ ਜਦੋਂ ਤੁਹਾਡੇ ਫੋਨ ਉਹਨੂੰ ਇੱਕ ਤਰ੍ਹਾਂ ਨਾਲ ਐਡਜਸਟ ਕਰ ਲੈਂਦੇ ਵੀ ਇਦਾਂ ਲੱਗਦਾ ਵੀ ਤੁਹਾਡੇ ਫੋਨ ਤੋਂ ਹੀ ਫੋਨ ਆ ਰਿਹਾ ਆ। ਸੋ ਉਹਦਾ ਉੱਤੋਂ ਵੀ ਜਿਹੜਾ ਉਹ ਬਚ ਕੇ ਜਿਹੜਾ ਉਹ ਰਹਿਣਾ ਚਾਹੀਦਾ ਆ ਵੀ ਇਸ ਤਰੀਕੇ ਦੇ ਨਾਲ ਉਹ ਡਰਾਉਂਦੇ ਨੇ ਵੀ ਪੈਸੇ ਦੇ ਦਿਓ ਤੇ ਹੁਣੇ ਨਹੀਂ ਤਾਂ ਛੱਡ ਦਾਂਗੇ ਤੁਹਾਨੂੰ, ਉਹ ਤੁਹਾਡਾ ਜਿਹੜਾ ਘਰ ਦਾ ਜਾਂ ਤੁਹਾਡੀ ਘਰ ਵਾਲੀ ਨੂੰ ਇਦਾਂ ਫੜ ਲਿਆ, ਇਹ ਕਰਤਾ ਉਹ ਕਰਤਾ। ਸੋ ਕਾਫੀ ਜਿਹੜਾ ਆ ਬਚ ਕੇ ਚੱਲਣ ਦੀ ਜਿਹੜੀ ਜ਼ਰੂਰਤ ਆ। ਮੰਨਿਆ ਆ ਵੀ ਸਹਿਮ ਦਾ ਮਾਹੌਲ ਆ, ਪਰ ਇਹਦੇ ਨਾਲ ਜਿਹੜਾ ਲੋਕਾਂ ਨੂੰ ਠੱਗੀ ਠਕੋਰੀ ਕਰਨ ਵਾਲੇ ਬੰਦਿਆਂ ਦਾ ਵੀ ਜਿਹੜਾ ਕਹਿ ਲਓ ਵੀ ਇਸ ਟਾਈਮ
ਧੰਦਾ ਉਹਨਾਂ ਦਾ ਬਹੁਤ ਜ਼ਿਆਦਾ ਗਰਮਾਇਆ ਹੋਇਆ ਆ, ਬਚ ਕੇ ਰਹਿਣਾ ਚਾਹੀਦਾ। ਸੋ ਬਿਲਕੁਲ ਇਹ ਜਿਹੜੇ ਰਾਈਟਸ ਗਰੁੱਪਸ ਆ ਉਹ ਕਹਿ ਰਹੇ ਆ ਵੀ ਸਾਨੂੰ ਇਦਾਂ ਲੱਗ ਰਿਹਾ ਵੀ ਜਿਹੜੇ ਆਈਸ ਵਾਲੇ ਆ ਉਹ ਸਿਲੈਕਟਿਵਲੀ ਜਿਹੜੇ ਆ ਜਿਹੜੇ ਲੈਟਿਨੋ ਨੇਬਰਹੁੱਡਸ ਆ ਉਹਨਾਂ ਨੂੰ ਟਾਰਗੇਟ ਕਰ ਰਹੇ ਹੈਗੇ ਆ। ਪਰ ਦੂਜੇ ਪਾਸੇ ਜਿਸ ਤਰ੍ਹਾਂ ਅਸੀਂ ਦੱਸਿਆ ਸੀ, ਥਾਮਸ ਹੋਨਨ ਜਿਹੜੇ ਹੈਗੇ ਆ ਆਈਸ ਦੇ ਹੋਨਨ ਜਿਹੜੇ ਡਾਇਰੈਕਟਰ ਹੈਗੇ ਆ, ਉਹਨਾਂ ਨੇ ਇਹ ਕਿਹਾ ਵੀ ਇਹ ਜਿਹੜੀਆਂ ਸੈਂਚੁਰੀ ਸਿਟੀ ਬਣੀਆਂ ਹੋਈਆਂ ਆ ਓਕਲੈਂਡ ਜਾਂ ਸੈਨ ਫਰਾਂਸਿਸਕੋ, ਇੱਥੇ ਕ੍ਰਿਮੀਨਲ ਵੀ ਬਹੁਤ ਜ਼ਿਆਦਾ ਹੈਗੇ ਆ ਤੇ ਅਸੀਂ ਉਹਨਾਂ ਨੂੰ ਫੜਨ ਦੀ ਟਰਾਈ ਕਰਦੇ ਹੈਗੇ ਆ, ਜਿਹਦੇ 'ਚ ਸਾਨੂੰ ਜਿਹੜੀ ਆ ਲੋਕਲ ਪੁਲਿਸ ਆ ਉਹ ਕਿਸੇ ਤਰ੍ਹਾਂ ਦੀ ਕੋਈ ਹੈਲਪ ਨਹੀਂ ਕਰਦੀ ਹੈਗੀ। ਜੀ 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 ਬਿਲਕੁਲ। ਸੋ ਜਿੱਦਾਂ ਆਪਾਂ ਹਰ ਵਾਰੀ ਬਾਰ-ਬਾਰ ਸਾਰਿਆਂ ਨੂੰ ਕਹਿੰਦੇ ਆ, ਕਿਸੇ ਚੰਗੇ ਇਮੀਗ੍ਰੇਸ਼ਨ ਵਕੀਲ ਦੇ ਨਾਲ ਸਲਾਹ ਲਓ ਉਹਨਾਂ ਤੋਂ, ਤੇ ਆਪਣਾ ਜਿਹੜਾ ਇਮੀਗ੍ਰੇਸ਼ਨ ਦਾ ਪੇਪਰ ਵਰਕ ਆ ਉਹ ਅਪ ਟੂ ਡੇਟ ਰੱਖੋ। ਹਰਜੋਤ ਸਿੰਘ ਜੀ ਨੇ ਬਹੁਤ ਵਾਰੀ ਦੱਸਿਆ ਵੀ ਬਹੁਤ ਸਾਰੇ ਜਿਹੜੇ ਆਪਣੇ ਕਈ ਲੋਕ ਆ ਜਿਹੜੇ ਅਸਾਈਲਮ ਦੇ ਉੱਤੇ ਖਾਸ ਕਰਕੇ ਇੱਥੇ ਆਏ ਹੁੰਦੇ ਆ, ਉਹਨਾਂ ਨੂੰ ਵਰਕ ਪਰਮਿਟ ਮਿਲਿਆ ਹੁੰਦਾ ਆ, ਬੱਚਿਆਂ ਦੇ ਪ੍ਰਤੀ ਅਣਗਹਿਲੀ ਕਰ ਜਾਂਦੇ ਆ, ਉਹਨਾਂ ਦੇ ਜਿਹੜੇ ਉਹ ਅਪਡੇਟ ਨਹੀਂ ਕਰਦੇ, ਵੀ ਕਹਿੰਦੇ ਵੀ ਚਲੋ 400-500 ਬਚਾ ਲਓ ਜਿਹੜਾ ਬਚਦਾ ਆ। ਪਰ ਐਵੇਂ ਜਿਹੜਾ ਆਪਾਂ ਦੇਖਿਆ ਵੀ ਸਕੂਲ ਦੇ ਬਾਹਰੋਂ ਵੀ ਕਈ ਵਾਰੀ ਜਿਹੜੇ ਚੱਕੇ ਗਏ ਨੇ ਪੇਰੈਂਟਸ ਵੀ, ਸਕੂਲ ਵਾਲਿਆਂ ਨੂੰ ਵੀ ਕੱਲ ਨੂੰ ਕੋਈ ਅਜਿਹੇ ਕਿਸੇ ਸਕੂਲ ਦੇ ਵਿੱਚ ਹੋਏ, ਕਿਸੇ ਦੀ ਕਿਡ ਹੋਵੇ, ਕਿਸੇ ਨਾਲ ਐਵੇਂ ਕੋਈ ਜੈਲਸੀ ਕਰਦਾ ਹੋਵੇ ਤੁਹਾਡੀ, ਐਵੇਂ ਬਗੈਰ ਮਤਲਬ ਤੋਂ ਜਿਹੜੀ ਸ਼ਿਕਾਇਤ ਕਰ ਦੂ, ਫਿਰ ਜਿਹੜਾ ਆ ਉਹ ਪ੍ਰੋਬਲਮ ਆਊਗੀ। ਸੋ ਮੇਕ ਸ਼ੋਰ ਕਰੋ ਜਿੰਨੇ ਘਰ ਦੇ ਵਿੱਚ ਮੈਂਬਰ ਆ ਸਾਰਿਆਂ ਦਾ ਪੇਪਰ ਵਰਕ ਜਿਹੜਾ ਅਪ ਟੂ ਡੇਟ ਹੈਗਾ ਆ। ਖਾਸ ਕਰਕੇ ਜਿਹੜੇ ਵੀਜ਼ਾ ਵਗੈਰਾ ਦਿੱਤੇ ਹੁਣ ਇੱਥੇ ਆਏ ਨੇ ਜਾਂ ਵਿਜ਼ਟਰ ਵੀਜ਼ੇ ਦਿੱਤੇ ਆ, ਉਹ ਇਹ ਚੀਜ਼ ਤਾਂ ਹੁਣ ਸੋਚੋ ਹੀ ਨਾ ਵੀ ਅਸੀਂ ਓਵਰਸਟੇ ਜਿਹੜੀ ਕਰ ਜਾਾਂਗੇ ਤੇ ਬਾਅਦ ਦੇ ਵਿੱਚ ਤੁਹਾਨੂੰ ਇੱਥੇ ਜਿਹੜਾ ਦੁਬਾਰਾ ਆਉਣ ਦੇਣਗੇ। ਸੋ ਉਹ ਵੀ ਬਹੁਤ ਜ਼ਿਆਦਾ ਸਖਤੀ ਜਿਹੜੀ ਖਾਸ ਕਰਕੇ ਇਮੀਗ੍ਰੇਸ਼ਨ ਵਾਲੇ ਕੋਈ ਜਿਹੜਾ ਲੀਗਲੀ ਤੌਰ ਦੇ ਉੱਤੇ ਵੀ ਆ ਰਿਹਾ, ਜੇ ਉਹਨਾਂ ਨੇ ਮਾੜੀ ਮੋਟੀ ਵੀ ਕਿਤੇ ਕੋਈ ਗਲਤੀ ਕੀਤੀ ਆ, ਉਹਨਾਂ ਦੇ ਵੀਜ਼ੇ ਵੀ ਜਿਹੜੇ ਆ ਉਹ ਉਹਨਾਂ ਦੇ ਉੱਤੇ ਜਿਹੜੇ ਸਵਾਲ ਚੱਕੇ ਜਾ ਰਹੇ ਆ, ਜਾਂ ਲੰਮਾ ਸਮਾਂ ਲਾ ਕੇ ਉਹਨਾਂ ਨੂੰ ਫਿਰ ਵਾਪਸ ਜਿਹੜਾ ਇੱਥੇ ਆਉਣ ਦਿੱਤਾ ਜਾਂਦਾ ਆ। ਜੀ ਤੇ ਆਪਾਂ ਇਹ ਵੀ ਡਿਸਕਸ ਕਰ ਰਹੇ ਸੀ ਵੀ ਕਿਸ ਤਰ੍ਹਾਂ ਵੀ ਅੱਗੇ ਦੁਬਈ ਵਗੈਰਾ ਜਾਂ ਜਿਹੜੀਆਂ ਉੱਥੇ ਟ੍ਰਾਂਜ਼ਿਟ ਦੇ ਵਿੱਚ ਤੁਹਾਡੀ ਉਹ ਇਮੀਗ੍ਰੇਸ਼ਨ ਹੋ ਜਾਂਦੀ ਸੀ, ਉਹ ਹੁਣ ਕਹਿੰਦੇ ਬੰਦ ਕਰ ਦਿੱਤੀ ਆ। ਸਾਨੂੰ ਸਾਡੇ ਸਰੋਤਿਆਂ ਨੇ ਦੱਸਿਆ ਵੀ ਇੱਥੇ ਹੀ ਹੁੰਦੀ ਆ ਹੁਣ USA 'ਚ ਆ ਕੇ। ਸੋ ਅੱਗੇ ਕਹਿੰਦੇ ਥੋੜੇ ਬਹੁਤੇ ਲੀਨੀਅੰਟ ਹੁੰਦੇ ਸੀ, ਕਈ ਵਾਰੀ ਕੀ ਆ ਵੀ ਆਪਣੇ ਬੰਦੇ ਗ੍ਰੀਨ ਕਾਰਡ ਲੈ ਕੇ ਚੱਲ ਜਾਂਦੇ ਆ, 6 ਮਹੀਨੇ ਦਾ ਟਾਈਮ ਹੁੰਦਾ, ਸਾਲ ਜ਼ਿਆਦਾ ਵੀ ਟਾਈਮ ਲਾ ਦਿੰਦੇ ਆ, ਰਾਈਟ। ਸੋ ਜੇ ਕਿਸੇ ਨੇ ਐਕਸਟਰਾ ਟਾਈਮ ਲੈਣਾ ਤਾਂ ਪਰਮਿਸ਼ਨ ਪਲੀਜ਼ ਲੈ ਕੇ ਜਾਓ। ਤੇ ਦੇਖੋ ਕਾਫੀ ਭੁਲੇਖਾ ਇਸ ਚੀਜ਼ ਨੂੰ ਲੈ ਕੇ ਜ਼ਰੂਰ ਹੈਗਾ, ਕੋਈ ਕਹਿੰਦਾ ਵੀ 1 ਸਾਲ ਰਹਿ ਸਕਦੇ ਆ, ਕੋਈ ਕਹਿੰਦਾ 6 ਮਹੀਨੇ ਲੈ ਸਕਦੇ ਆ। ਸੋ ਮੇਕ ਸ਼ੋਰ ਕਰੋ ਵੀ ਜਦੋਂ ਤੁਸੀਂ ਜਾਣਾ ਆ ਵੀ ਤੁਹਾਨੂੰ ਜਿਹੜਾ ਆ ਉਹ ਜੇ ਐਕਸਟਰਾ ਟਾਈਮ ਤੁਸੀਂ ਰਹਿਣਾ ਤੇ ਤੁਹਾਡੇ ਕੋਲ ਮਨਜ਼ੂਰੀ ਜਿਹੜੀ ਹੋਵੇ ਲੀਗਲੀ ਤੌਰ ਦੇ ਉੱਤੇ। ਤੁਹਾਨੂੰ ਕੋਈ ਉੱਥੇ ਕੁਛ ਨਹੀਂ ਜਿਹੜਾ ਕਹਿ ਸਕਦਾ। ਹਾਂ, ਸਵਾਲ ਜਿਹੜੇ ਤੁਹਾਨੂੰ 2-4 ਜਿਹੜੇ ਜ਼ਿਆਦਾ ਉਹ ਜ਼ਰੂਰ ਪੁੱਛਣਗੇ, ਕਿਉਂਕਿ ਹਰ ਇੱਕ ਜਣਾ ਇਸ ਟਾਈਮ ਇਮੀਗ੍ਰੇਸ਼ਨ ਅਫਸਰ ਆਪਣੇ ਆਪ ਨੂੰ ਬਸ ਇਹੀ ਸੋਚਦਾ ਵੀ ਅੱਜ ਮੇਰੇ ਕੋਈ ਮੋਹਰ ਆ ਹੁਣ, ਤੇ ਜੋ ਵੀ ਮੈਂ ਕਰੂੰਗਾ ਉੱਦਾਂ ਹੀ ਜਿਹੜਾ ਆ ਉਹ ਦੁਨੀਆ ਨੂੰ ਜਿਹੜਾ ਉਹ ਮੰਨਣਾ ਹੀ ਪੈਣਾ ਆ। ਸੋ ਪਲੀਜ਼ ਜਿਹੜੇ ਆ ਆਪਣਾ ਪੇਪਰ ਵਰਕ ਅਪ ਟੂ ਡੇਟ ਜਿਹੜਾ ਹਮੇਸ਼ਾ ਰੱਖਿਆ ਕਰੋ। ਤੇ ਹਰਜੋਤ ਸਿੰਘ ਜੀ, ਆਪਾਂ ਅਗਲੀ ਜਿਹੜੀ ਖਬਰ ਉਸ ਦੇ ਵੱਲ ਜਿਹੜਾ ਆਪਾਂ ਵਧੀਏ, ਚਾਈਨਾ ਵਾਲਿਆਂ ਨੇ ਜਿਹੜੀ ਆਪਾਂ ਖਬਰ ਦੱਸ ਰਹੇ ਸੀ ਵੀ ਜਿਹੜਾ ਜੀ ਜਿਨਪਿੰਗ ਹੈਗਾ ਆ, ਉਹਨਾਂ ਨੇ ਜਿਹੜੀ ਟਰਮਸ ਦੀ ਉੱਥੇ ਲਿਮਿਟ ਸੀਗੀ ਉਸ ਨੂੰ ਉੱਥੇ ਜਿਹੜਾ ਸੰਵਿਧਾਨ ਦੇ ਵਿੱਚ ਜਿਹੜਾ ਖਤਮ ਕਰ ਦਿੱਤਾ ਆ। ਸੋ ਬੇਸਿਕਲੀ ਜਿਹੜਾ ਇਸ ਟਾਈਮ ਚਾਈਨਾ ਦਾ ਰਾਸ਼ਟਰਪਤੀ ਹੈਗਾ ਆ, ਪ੍ਰੈਜ਼ੀਡੈਂਟ ਜੋ ਰਾਈਟ ਨਾਓ ਆ, ਉਹ ਇਨਡੈਫੀਨੇਟਲੀ ਅਣਮਿੱਥੇ ਸਮੇਂ ਦੇ ਲਈ ਜਿਹੜਾ ਹੁਣ ਉਹ ਰਾਸ਼ਟਰਪਤੀ ਬਣਿਆ ਰਹਿ ਸਕਦਾ ਹੈ। ਸੋ ਕਿਤੇ ਨਾ ਕਿਤੇ ਜਿਹੜਾ ਉਸ ਦਾ ਇੱਕ ਪਾਵਰ ਮੂਵ ਤੇ ਪਾਵਰ ਗ੍ਰੈਬ ਦਾ ਜਿਹੜਾ ਉਹ ਸੀਗਾ, ਤੇ ਇਸ ਦੇ ਨਾਲ ਇਸ ਨੂੰ ਲੈ ਕੇ ਜਿਹੜਾ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਜਿਹੜੇ ਲੋਕ ਜਿਹੜੇ ਹੋਰ ਮੁਲਕ ਆ ਉਹਨੂੰ ਕਈ ਤਰੀਕੇ ਦੇ ਨਾਲ ਜਿਹੜੇ ਉਹ ਦੇਖ ਰਹੇ ਆ। ਚਾਈਨਾ ਨੇ ਨੋ ਡਾਊਟ ਪਿਛਲੇ ਕੁਝ ਸਮੇਂ ਦੇ ਵਿੱਚ ਜਿਹੜੀ ਖਾਸੀ ਜਿਹੜੀ ਤਰੱਕੀ ਹੈ ਉਸ ਦੇ ਵਿੱਚ ਕੀਤੀ ਆ, ਇਹਨਾਂ ਦੀ ਲੀਡਰਸ਼ਿਪ ਹੇਠ ਨੋ ਡਾਊਟ। ਪਰ ਇਹ ਇੱਕ ਜਿਹੜਾ ਮੂਵ ਇਹਨਾਂ ਨੇ ਕੀਤਾ ਆ, ਇਹ ਸ਼ਰੇਆਮ ਜਿਹੜਾ ਮੋਨਾਰਕ ਵਾਲਾ ਕਹਿ ਲਓ ਵੀ ਮੈਂ ਹੀ ਹੁਣ ਬਸ ਰਾਜਾ ਆ ਤੇ ਮੈਂ ਹੀ ਜੋ ਚਾਹੂੰਗਾ ਉਦਾਂ ਹੀ ਹੋਊਗਾ। ਪਾਰਟੀ ਵੀ ਇਹਨਾਂ ਦੀ ਆਪਣੀ ਹੋਈ ਆ, ਇੱਕ ਹੀ ਤਾਂ ਪਾਰਟੀ ਆ ਉੱਥੇ, ਸਾਰੇ ਜਣਿਆਂ ਨੂੰ ਪਤਾ ਆ। ਤੇ ਉਹਨਾਂ ਦੀ ਕਹਿ ਲਓ ਵੀ ਜਿਹੜੀ ਉੱਤੇ ਵਾਲੀ ਐਸਟੈਬਲਿਸ਼ਡ ਲੀਡਰਸ਼ਿਪ ਆ ਉਹ ਵੀ ਇਹਨਾਂ ਦਾ ਹੱਕ ਦੇ ਵਿੱਚ ਆ, ਜਿਸ ਕਰਕੇ ਇਹਨਾਂ ਨੇ ਹੁਣ ਆਪਣੇ ਆਪ ਨੂੰ ਅਣਮਿੱਥੇ ਸਮੇਂ ਦੇ ਲਈ ਜਿਹੜਾ ਹੁਣ ਰਾਸ਼ਟਰਪਤੀ ਜਿਹੜਾ ਆ ਉਹ ਬਣਾ ਰਿਹਾ ਆ। ਬਾਅਦ ਚ ਜਿਹੀਆਂ ਚੀਜ਼ਾਂ ਨੂੰ ਵਾਪਸ ਮੋੜ ਕੇ ਲਿਆਉਣਾ ਉਹ ਨਾਮੁਮਕਿਨ ਵਰਗਾ ਹੁੰਦਾ ਆ। ਫਿਰ ਅੰਦਰੋਂ ਹੀ ਕੋਈ ਉੱਠੂਗਾ, ਫਿਰ ਉੱਥੇ ਥੋੜਾ ਬਹੁਤਾ ਵਿਰੋਧ ਤਾਂ ਹੋ ਰਿਹਾ, ਪਰ ਉਹ ਉੱਥੇ ਹੁਣ ਪਤਾ ਹੀ ਆ ਵੀ ਜੇ ਵਿਰੋਧ ਹੋਇਆ ਤਾਂ ਰਸ਼ੀਆ ਕੋਈ ਨਹੀਂ ਚੱਕ ਕੇ ਅੰਦਰ ਠੋਕ ਦੇਣਾ, ਕੀ ਕਰੂਗਾ। ਤੇ ਇਸੇ ਤਰ੍ਹਾਂ ਜੇ ਅਗਲੀ ਖਬਰ ਵੱਲ ਚੱਲੀਏ, ਜਿਹੜਾ ਆ ਨਾਰਥ ਕੋਰੀਆ, ਹੁਣ ਉਹਦੇ ਉੱਤੇ ਜਿਹੜਾ ਆ ਬਲੇਮ ਲੱਗਣਾ ਸ਼ੁਰੂ ਹੋ ਗਿਆ ਆ UN ਵੱਲੋਂ ਵੀ, ਵੀ ਨਾਰਥ ਕੋਰੀਆ ਨੇ ਜਿਹੜੇ ਬੈਂਡ ਆਈਟਮ ਆ, ਖਾਸ ਕਰਕੇ ਕੈਮੀਕਲ ਵੈਪਨਸ, ਬੈਲਿਸਟਿਕ ਮਿਸਾਈਲਸ ਵਗੈਰਾ ਜਿਹੜੀਆਂ ਹੈਗੀਆਂ ਆ, ਉਹ ਸੀਰੀਆ ਨੂੰ ਤੇ ਮਾਇਨਮਾਰ ਨੂੰ, ਦੋਨਾਂ ਮੁਲਕਾਂ ਨੂੰ ਭੇਜੀਆਂ ਹੈਗੀਆਂ, ਜੋ ਕਿ ਬਹੁਤ ਹੀ ਮਾੜੀ ਗੱਲ ਆ ਜੇ ਇਹ ਖਬਰ ਸੱਚੀ ਆ, ਕਿਉਂਕਿ ਆਪਾਂ
ਆਪਾਂ ਪਿਛਲੇ ਸਮਿਆਂ 'ਚ ਵੀ ਦੱਸਿਆ ਸੀ ਵੀ ਕਿਸ ਤਰ੍ਹਾਂ ਜਿਹੜਾ ਮਾਇਨਮਾਰ ਆ ਉੱਥੇ ਕਤਲੇਆਮ ਹੋਇਆ, ਲੋਕਾਂ ਨੂੰ ਮਾਰ ਦਿੱਤਾ ਗਿਆ ਹਜ਼ਾਰਾਂ ਦੀ ਗਿਣਤੀ 'ਚ, ਤੇ ਉਹੀ ਕੁਛ ਜਿਹੜਾ ਆ ਸੀਰੀਆ ਦੇ ਵਿੱਚ ਹੋਇਆ ਹੈਗਾ ਆ। ਛੋਟੇ ਛੋਟੇ ਬੱਚਿਆਂ ਦੇ ਉੱਤੇ ਬੰਬ ਸਿੱਟ ਕੇ ਜਿਹੜਾ ਉਹਨਾਂ ਨੂੰ ਇੱਕ ਤਰ੍ਹਾਂ ਨਾਲ ਪੂਰੀ ਤਰ੍ਹਾਂ ਕਤਲੇਆਮ ਕੀਤਾ ਜਾ ਰਿਹਾ ਹੈਗਾ। ਪਰਿਵਾਰ ਜਿਹੜੇ ਤਬਾਹ ਹੋ ਗਏ ਨੇ, ਘਰ-ਬਾਰ ਜਿਹੜਾ ਉਹਨਾਂ ਦਾ ਕੁਛ ਵੀ ਜਿਹੜਾ ਆ ਉਹ ਜਿਹੜਾ ਨਹੀਂ ਬਚਿਆ। ਸੋ ਇਹ ਬਹੁਤ ਜਿਹੜੀ ਇੱਕ ਮਾੜੀ ਸਥਿਤੀ ਇਸ ਟਾਈਮ ਬਣ ਰਹੀ ਆ। ਤੇ ਜਿੱਦਾਂ ਦੇ ਹਰਜੋਤ ਸਿੰਘ ਜੀ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਹੁਣ ਇਹ ਵਾਲੀ ਖਬਰ ਆਉਣ ਤੋਂ ਬਾਅਦ ਮਾਹੌਲ ਜਿਹੜਾ ਬਣਿਆ ਆ ਉਹ ਇੱਕ ਵਾਰੀ ਫੇਰ ਕਹਿ ਲਓ ਵੀ ਯੁੱਧ ਵਾਲਾ ਮਾਹੌਲ ਉਹ ਇੱਕ ਹਿਸਾਬ ਦੇ ਨਾਲ ਗਰਮਾ ਗਿਆ ਆ ਵੀ, ਕਿਉਂਕਿ ਇਹ ਜਿਹੜੀਆਂ ਚੀਜ਼ਾਂ ਰਿਪੋਰਟ ਆਉਣ ਤੋਂ ਬਾਅਦ 'ਚ ਵੀ ਜਿਹੜੀ ਨਾਰਥ ਕੋਰੀਆ ਨੇ ਕਿਹਾ ਵੀ ਸਾਡੀ ਮਿਜ਼ਾਈਲ ਇੱਕ ਜਿਹੜੀ ਉਹ ਲੱਭਦੀ ਨਹੀਂ ਪਈ, ਤੇ ਕਹਿੰਦੇ ਉਹ ਕੈਮੀਕਲ ਵੈਪਨ ਤੇ ਜਿਹੜੇ ਕਹਿੰਦੇ ਸੀਰੀਆ ਦੇ ਵਿੱਚ ਜਿਹੜੇ ਉਹ ਉਹਨਾਂ ਨੇ ਉੱਥੇ ਘੱਲੇ ਆ, ਤੇ ਇਹ ਜਾਂ ਤੇ ਤਿਆਰੀ ਕਰੀ ਬੈਠੇ ਆ, ਕਿਉਂਕਿ UN ਨੇ ਜਿਹੜੀ ਰਿਪੋਰਟ ਹੁਣ ਨਸ਼ਰ ਕੀਤੀ ਆ ਵੀ ਇਹ ਇਦਾਂ ਜਿਹੜਾ ਨਾਰਥ ਕੋਰੀਆ ਵਾਲੇ ਜਿਹੜੇ ਉਹ ਕਰ ਰਹੇ ਆ। ਉਧਰੋਂ ਕਹਿੰਦੇ ਵੀ ਸੀਰੀਆ ਦੀ ਜਿਹੜੀ ਮਦਦ ਆ ਈਰਾਨ ਨੇ ਕੀਤੀ ਆ, ਨਾਲ ਇਹ ਤਿੰਨਾਂ ਮੁਲਕਾਂ ਨੂੰ ਜਿਹੜਾ ਦੋਵਾਂ ਮੁਲਕਾਂ ਨੂੰ ਇੱਕ ਵਾਰੀ ਬੰਨ ਰਹੇ ਇੱਕੋ ਰੱਸੇ ਦੇ ਨਾਲ ਵੀ ਇਕੱਠਿਆਂ ਹੀ ਜਿਹੜਾ ਕੁਛ ਨਾ ਕੁਛ ਇਸ ਦੇ ਉੱਤੇ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਬਾਕੀ ਮੁਲਕਾਂ ਦੀ ਜਿਹੜੀ ਸਪੋਰਟ ਲੈ ਕੇ ਜਿਹੜੀ ਉਹ ਕਰ ਦਿੱਤੀ ਜਾਵੇ। UN ਵਾਲੇ ਹੁਣ ਬੋਲੇ ਜਦੋਂ ਕਿ ਹੁਣ ਲੱਖਾਂ ਹੀ ਲੋਕਾਂ ਦਾ ਜਿਹੜਾ ਘਾਣ ਉੱਥੇ ਹੋ ਚੁੱਕਾ, ਘਰੋਂ ਬੇਘਰ ਹੋ ਚੁੱਕੇ ਆ, ਬੱਚੇ ਯਤੀਮ ਹੋ ਗਏ ਨੇ, ਤੇ ਉਹਨਾਂ ਦੀਆਂ ਆਪ ਜਿਹੜੇ ਹੱਥ ਪੈਰ ਜਿਹੜੇ ਆ ਉਹ ਇਹਨਾਂ ਬੰਬਾਂ ਦੇ ਵਿੱਚ ਗੋਲੀਬਾਰੀ ਦੇ ਵਿੱਚ ਜਿਹੜੇ ਉਹ ਤਬਾਹ ਹੋ ਗਏ ਨੇ। ਸੋ ਦੇਖਦੇ ਹਾਂ ਹੁਣ ਕੀ ਹੋਊਗਾ, ਪਰ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਮੈਂ ਕਹਿੰਦਾ ਆ ਵੀ ਇਹ ਇੱਕ ਮਾਹੌਲ ਜਿਹੜਾ ਆ ਉਸ ਵਾਲੇ ਪਾਸੇ ਨੂੰ ਜਿਹੜਾ ਇਸ਼ਾਰਾ ਕਿਤੇ ਨਾ ਕਿਤੇ ਕਰ ਰਿਹਾ। ਇੰਨੀਆਂ ਸੈਂਕਸ਼ਨਸ ਲਾਈਆਂ ਫਿਰ ਵੀ ਕਹਿੰਦੇ ਸੈਂਕਸ਼ਨਸ ਦੇ ਹੋਣ ਦੇ ਬਾਵਜੂਦ ਵੀ 40 ਤੋਂ ਵੱਧ ਜਿਹੜੀਆਂ ਸ਼ਿਪਮੈਂਟਸ ਹੈਗੀਆਂ ਆ ਉਹ ਸੀਰੀਆ ਨੂੰ ਗਈਆਂ 2012 ਤੋਂ ਲੈ ਕੇ 2017 ਤੱਕ ਪੋਇਨਗਾਂਗ ਨਾਰਥ ਕੋਰੀਆ ਦੇ ਵੱਲੋਂ, ਤੇ ਹੁਣ ਉੱਥੇ ਇੰਨਾ ਜ਼ਿਆਦਾ ਜ਼ੁਲਮ ਜਿਹੜਾ ਲੋਕਾਂ ਦੇ ਉੱਤੇ ਹੋ ਰਿਹਾ ਹੈਗਾ ਆ। ਸੋ ਇਹ ਜਿਹੜੀ ਕਾਫੀ ਵੱਡੀ ਖਬਰ ਹੈਗੀ ਆ ਹੁਣ, ਕਿਉਂਕਿ ਪਿੱਛੇ ਜੇ 2 ਹਫ਼ਤੇ ਪਹਿਲਾਂ ਪ੍ਰੈਜ਼ੀਡੈਂਟ ਟਰੰਪ ਨੇ ਅਨਾਉਂਸ ਕੀਤਾ ਸੀ ਵੀ ਅਸੀਂ ਜਿਹੜੀਆਂ ਸੈਂਕਸ਼ਨਸ ਆ ਉਹਨਾਂ ਨੂੰ ਹੋਰ ਸਟ੍ਰਿਕਟ ਕਰਨ ਜਾ ਰਹੇ ਹੈਗੇ ਆ, ਪਰ ਕਿਤੇ ਲੱਗਦਾ ਨਹੀਂ ਵੀ ਦੂਜੀਆਂ ਸੈਂਕਸ਼ਨ ਇਹ ਸ਼ੁਰੂ ਕਰ ਦੇਣ। ਰਾਈਟ, ਬਿਲਕੁਲ, ਪਰ ਡਰ ਉਹਨਾਂ ਨੂੰ ਇਹ ਵੀ ਹੈਗਾ ਮਿਲਟਰੀ ਆਫੈਂਸਿਵ ਜਿਹੜੇ ਇਹਨਾਂ ਦੇ ਖਿਲਾਫ ਜਾਣ ਤੋਂ, ਚਾਹੇ ਉਹ ਈਰਾਨ ਵਾਲੇ ਆ ਤੇ ਚਾਹੇ ਉਹ ਜਿਹੜੇ ਨਾਰਥ ਕੋਰੀਆ ਵਾਲੇ ਆ, ਵੀ ਇਹਨਾਂ ਦੇ ਕੋਲ ਜਿਹੜੇ ਕਾਫੀ ਮਾਰੂ ਹਥਿਆਰ, ਖਾਸ ਕਰਕੇ ਜਿਹੜੇ ਪਰਮਾਣੂ ਬੰਬ ਹੋਣ ਦਾ ਜਿਹੜਾ ਆ ਖਤਰਾ ਕੀ ਆ। ਪੁਸ਼ਟੀਆਂ ਜਿਹੜੀਆਂ ਆਲਰੇਡੀ ਨਾਰਥ ਕੋਰੀਆ ਦੀ ਤੇ ਹੋਈਆਂ ਆ ਵੀ ਉਹਨਾਂ ਦੇ ਨਾਲ ਪੰਗਾ ਲੈ ਕੇ ਜਿਹੜਾ ਬਣਨਾ ਕੀ ਆ, ਕੱਲੇ ਹੁਣ ਇਸ ਵਾਰ ਤੁਸੀਂ ਨਹੀਂ ਸੁੱਟ ਸਕੋਗੇ, ਉਹਨਾਂ ਦੇ ਕੋਲ ਵੀ ਹੈਗਾ। ਤੇ ਉਸ ਦੇ ਇਰਦ ਗਿਰਦ ਜਾਪਾਨ ਆ, ਸਾਊਥ ਕੋਰੀਆ ਆ, ਹੋਰ ਜਿਹੜੇ ਕਈ ਮੁਲਕ ਹੈਗੇ ਆ ਜਿਨ੍ਹਾਂ ਨੂੰ ਉਸ ਦਾ ਜਿਹੜਾ ਖਤਰਾ ਨਾਲ ਦੇ ਨਾਲ ਹੀ ਜਿਹੜਾ ਬਣਿਆ ਹੋਇਆ। ਅਮਰੀਕਾ ਤੱਕ ਦੇਖੋ ਮਿਜ਼ਾਈਲ ਪਹੁੰਚੇ ਨਾ ਪਹੁੰਚੇ, ਬਾਕੀ ਇਰਦ ਗਿਰਦ ਵੀ ਤਾਂ ਲੋਕ ਹੀ ਰਹੇ ਨੇ ਜਿਨ੍ਹਾਂ ਦਾ ਕੋਈ ਜਿਹੜਾ ਕਸੂਰ ਨਹੀਂ। ਉੱਥੋਂ ਦੇ ਖੁਦ ਜਿਹੜੇ ਲੋਕ ਰਹਿ ਰਹੇ ਆ ਉਹਨਾਂ ਦਾ ਵੀ ਵਿਚਾਰਿਆਂ ਦਾ ਕੀ ਕਸੂਰ ਆ, ਉਹ ਜਿਹੜੇ ਵਿਚਾਰੇ ਜੰਮ ਉੱਥੇ ਗਏ ਉਹਨਾਂ ਦੀ ਕੀ ਗਲਤੀ ਆ। ਹੁਣ ਇਹੀ ਜਿਹੜੀ ਵਿਚਾਰਿਆਂ ਨੂੰ ਕਹਿ ਲਓ ਵੀ ਇੱਕ ਵੱਡੀ ਗਲਤੀ ਜਿਹੜੀ ਉਹ ਹੋਈ ਆ। ਸੋ ਇਹ ਦੇਖਣ ਵਾਲੀ ਗੱਲ ਰਹੇਗੀ। ਇਨਫੈਕਟ ਇਸੇ ਰਿਪੋਰਟ ਦੇ ਵਿੱਚ ਇਹ ਵੀ ਦੱਸਿਆ ਗਿਆ ਆ ਸੀਰੀਆ ਦੇ ਵਿੱਚ ਇੱਕ ਕੈਮੀਕਲ ਮਾਫੀ ਚਾਹੁੰਦਾ ਨਿਊਕਲੀਅਰ ਜਿਹੜਾ ਇੱਕ ਰਿਐਕਟਰ ਸੀ ਉਸ ਨੂੰ ਬੰਬ ਮਾਰ ਕੇ ਨਸ਼ਟ ਕਰਨਾ ਪਿਆ, ਤੇ ਕਹਿੰਦੇ ਵੀ ਆਊਟਸੋਰਸ ਕੀਤਾ ਸੀ ਈਰਾਨ ਨੇ ਇਹ ਕੰਮ ਸੀਰੀਆ ਦੇ ਵਿੱਚ। ਆਪਣੇ ਜਿਹੜੇ ਹਥਿਆਰ ਆ, ਇਹ ਪਰਮਾਣੂ ਹਥਿਆਰ ਦਾ ਜਿਹੜਾ ਮਿਜ਼ਾਈਲ ਦਾ ਜਿਹੜਾ ਪ੍ਰੋਗਰਾਮ ਆ ਉਹਨਾਂ ਨੇ ਸੀਰੀਆ ਦੇ ਵਿੱਚ ਇੱਕ ਹਿਸਾਬ ਦੇ ਨਾਲ ਲੈ ਗਏ ਸੀ ਵੀ ਆਪਣੇ ਜ਼ਮੀਨ ਦੇ ਉੱਤੇ ਨਹੀਂ ਸੀ ਕਰ ਰਹੇ, ਵੀ ਸੀਰੀਆ ਦੇ ਵਿੱਚ ਜਾ ਕੇ ਇਹ ਕੰਮ ਕਰ ਰਹੇ ਸੀ। ਤੇ ਉਦੋਂ ਜਦੋਂ ਪਤਾ ਲੱਗਾ ਤੇ ਤੁਰੰਤ ਹੀ ਜਿਹੜਾ ਉਹ ਨਿਊਕਲੀਅਰ ਦਾ ਜਿਹੜਾ ਇਹਨਾਂ ਦੀ ਲੈਬ ਸੀਗੀ ਉਸ ਨੂੰ ਉਹਨਾਂ ਨੇ ਨਸ਼ਟ ਜਿਹੜਾ ਕਰ ਦਿੱਤਾ ਸੀਗਾ ਜਿੱਦਾਂ ਇਹ ਪਤਾ ਲੱਗਾ। ਸੋ ਇਸ ਦੇ ਵਿੱਚ ਈਰਾਨ ਤੇ ਨਾਰਥ ਕੋਰੀਆ ਨੂੰ ਇੱਕੋ ਰੱਸੇ ਜਿਹੜੇ ਬੰਨਣ ਦੀਆਂ ਇਸ ਟਾਈਮ ਕੋਸ਼ਿਸ਼ਾਂ ਹੈਗੀਆਂ ਆ। ਉਹਨਾਂ ਨੂੰ ਜਿਹੜਾ ਵਿਸ਼ਵ ਦੇ ਵਿੱਚ ਇੱਕ ਹਿਸਾਬ ਦੇ ਨਾਲ ਦੋਸ਼ੀ ਕਰਾਰ ਦੇ ਕੇ ਤੇ UN ਦੇ ਵੱਲੋਂ ਜਿਹੜਾ ਹੁਣ ਇਹ ਰਿਪੋਰਟ ਪੇਸ਼ ਕਰਵਾਈ ਗਈ ਆ ਜਾਂ ਕੀਤੀ ਗਈ ਆ, ਜੋ ਵੀ ਆ ਸਾਰੇ ਜਾਣੇ ਅੰਦਰੂਨੀ ਗੱਲਾਂ ਨੂੰ ਜਿਹੜਾ ਕਿਤੇ ਨਾ ਕਿਤੇ ਉਹ ਸਮਝਦੇ ਆ, ਤੇ ਇੱਕ ਤਿਆਰੀ ਆ ਕਿਤੇ ਨਾ ਕਿਤੇ ਵੀ ਉਹਨਾਂ ਦੇ ਉੱਤੇ ਕੋਈ ਵੱਡਾ ਹਮਲਾ ਜਿਹੜਾ ਕੀਤਾ ਜਾ ਸਕਦਾ ਆ। ਤੇ ਅਗਲੀ ਖਬਰ ਵੱਲ ਚਲੀਏ। ਜਿਹੜੇ ਬੈਨ ਕਾਰਸਨ ਆ ਕਿਸੇ ਟਾਈਮ ਦੇ ਉੱਤੇ ਉਹ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਸੀਗੇ, ਅੱਜ ਕੱਲ ਉਹ ਡਿਪਾਰਟਮੈਂਟ ਆਫ ਹਾਊਸਿੰਗ ਤੇ ਅਰਬਨ ਡਿਵੈਲਪਮੈਂਟ ਦੇ ਉਹ ਹੱਡ ਦੇ ਜਿਹੜੇ ਉਹ ਹੈਡ ਹੈਗੇ ਆ, ਉਹਨੂੰ ਲੀਡ ਕਰ ਰਹੇ ਆ। ਤੇ ਕਿਸੇ ਟਾਈਮ ਉਹ ਬਹੁਤ ਹੀ ਗਰੀਬ ਘਰ ਚੋਂ ਉਭਰੇ ਤੇ ਫਿਰ ਮੁੜ ਕੇ ਟੌਪ ਨੌਚ ਡਾਕਟਰ ਬਣੇ, ਤੇ ਹੁਣ ਉਹ ਹੱਡ ਦੇ ਜਿਹੜੇ ਸੈਕਟਰੀ ਬਣੇ ਹੋਏ ਆ। ਤੇ ਉਹਨਾਂ ਦੇ ਉੱਤੇ ਹੁਣ ਜਿਹੜੀਆਂ ਲੋਕਾਂ ਦੀਆਂ ਆਵਾਜ਼ਾਂ ਉੱਠਣੀਆਂ ਸ਼ੁਰੂ ਹੋ ਗਈਆਂ ਵੀ ਕਿਸ ਤਰ੍ਹਾਂ ਜਿਹੜਾ
ਡਿਪਾਰਟਮੈਂਟ ਆਫ ਹਾਊਸਿੰਗ ਐਂਡ ਅਰਬਨ ਡਿਵੈਲਪਮੈਂਟ ਆ, ਇੱਕ ਤਾਂ ਉਹਦੀ ਫੰਡਿੰਗ ਬਹੁਤ ਘੱਟ ਕੀਤੀ ਗਈ ਹੈਗੀ ਆ। ਬਹੁਤ ਸਾਰੇ ਲੋਕਾਂ ਨੂੰ ਜਿਹੜੇ ਲੋ ਇਨਕਮ ਵਾਲੇ ਹੁੰਦੇ ਆ ਉਹਨਾਂ ਨੂੰ ਗਵਰਨਮੈਂਟ ਪੈਸੇ ਦਿੰਦੀ ਆ ਜਿੱਦਾਂ ਘਰ ਰੈਂਟ ਲੈਣ ਦੇ ਲਈ, ਉਹ ਇਹ ਹੈਂਡਲ ਕਰਦੇ ਆ। ਤੇ ਕਹਿੰਦੇ ਵੀ ਉਹਨਾਂ ਨੇ $5000 ਦੀ ਜਿਹੜੀ ਚੇਅਰ ਆਪਣੇ ਆਫਿਸ 'ਚ ਰੱਖੀ ਤੇ $31000 ਦਾ ਜਿਹੜਾ ਆ ਡਾਈਨਿੰਗ ਸੈੱਟ ਜਿਹੜਾ ਪਰਚੇਜ਼ ਕੀਤਾ ਗਿਆ ਆ ਬੈਨ ਕਾਰਸਨ ਦੇ ਆਫਿਸ ਦੇ ਲਈ। ਨਿਊਯਾਰਕ ਟਾਈਮ ਜਿਹੜੀ ਆ ਇਹ ਰਿਪੋਰਟ ਕਰ ਰਹੀ ਹੈਗੀ ਆ। ਦੇਖੋ ਵੀ ਇੰਨੀ ਵੱਡੀ ਗਿਣਤੀ ਦੇ ਵਿੱਚ ਇੰਨੀ ਜਿੱਦਾਂ ਲਾਰਜ ਅਮਾਊਂਟ ਜਿਹੜਾ ਸਪੈਂਡ ਕਰਨਾ ਉਹ ਵੀ ਉਸ ਏਜੰਸੀ ਦੇ ਵਿੱਚ ਜਿਹੜੀ ਕਿ ਲੋਕਾਂ ਦੀ ਸੇਵਾ ਦੇ ਲਈ ਏਜੰਸੀ ਬਣੀ ਗਈ ਹੈ। ਕੋਈ ਵੀ ਸਰਕਾਰੀ ਏਜੰਸੀ ਹੋਵੇ ਉਹਦਾ ਮਤਲਬ ਹੀ ਨਹੀਂ ਬਣਦਾ $31,000 ਦੇ ਜਿਹੜੇ ਡਾਈਨਿੰਗ ਸੈੱਟ ਆ, ਉੱਥੇ ਤੁਸੀਂ ਕਿਹੜੀ ਚੀਜ਼ ਜਿਹੜੀ ਉਸ ਦੇ ਵਿੱਚ ਖਾਣੀ ਆ, ਕਿਹੜੇ ਤੁਸੀਂ ਲੋਕਾਂ ਨੂੰ ਜਿਹੜਾ ਜਾਂ ਉਸ ਦੇ ਵਿੱਚ ਉਹ ਖਵਾਉਣਾ ਆ ਵੀ $5,000 ਦੀ ਜਿਹੜੀ ਕੁਰਸੀ ਜਿਹੜੀ ਉਹ ਖਰੀਦਣੀ। ਕਹਿੰਦੇ ਵਧੀਆ ਤੋਂ ਵਧੀਆ ਤੇ ਚਾਹੇ ਮਹਿੰਗੀ ਤੋਂ ਮਹਿੰਗੀਆਂ ਕੁਰਸੀਆਂ ਵੀ ਇੰਨੀਆਂ ਨਹੀਂ ਹੁੰਦੀਆਂ ਵੀ $5,000 ਦਾ ਜਿਹੜਾ ਖਰਚਾ ਉਹ ਆਉਂਦਾ ਹੋਵੇ। ਤੇ ਹੌਲੀ ਹੌਲੀ ਇਹ ਗੱਲਾਂ ਜਿਹੜੀਆਂ ਕਿਤੇ ਨਾ ਕਿਤੇ ਜਿਹੜੀਆਂ ਉਹ ਸਾਹਮਣੇ ਆ ਰਹੀਆਂ, ਵਿਰੋਧ ਲਗਾਤਾਰ ਦੇਖਣਾ ਪੈ ਰਿਹਾ ਆ। ਇਹ ਪਹਿਲੇ ਸਕੱਤਰ ਨਹੀਂ ਆ ਕਿਸੇ ਅਹੁਦੇ ਦੇ ਉੱਤੇ ਜਿਹੜੇ ਜਿਹਨਾਂ ਦੇ ਖਿਲਾਫ ਹੋਇਆ। ਇੱਕ ਨੂੰ ਤਾਂ ਰਿਜ਼ਾਈਨ ਵੀ ਜਿਹੜਾ ਹਰਜੋਤ ਸਿੰਘ ਜੀ ਕਰਨਾ ਪਿਆ ਸੀਗਾ ਵੀ ਜਿਹੜੇ ਪ੍ਰਾਈਵੇਟ ਜਿਹੜੇ ਮਿਲਟਰੀ ਦੇ ਜਹਾਜ਼ ਆਪਣੇ ਪ੍ਰਾਈਵੇਟ ਅਯਾਸ਼ੀਆਂ ਦੇ ਲਈ ਇੱਕ ਹਿਸਾਬ ਦੇ ਨਾਲ ਜਿਹੜੇ ਆ ਉਹ ਵਰਤ ਰਹੇ ਸੀਗੇ, ਹਨਾ। ਸੋ ਇਹ ਲੋਕਾਂ ਨੂੰ ਜਿਹੜਾ ਨਾਲ ਦੇ ਨਾਲ ਸਤਰਕ ਜਿਹੜਾ ਉਹ ਰਹਿਣਾ ਚਾਹੀਦਾ ਆ। ਜੇ ਤੁਸੀਂ ਨਾ ਪੁੱਛੋਗੇ ਨਾ ਸਵਾਲ ਕਰੋਗੇ ਤਾਂ ਫਿਰ ਇੱਥੇ ਅਜਿਹਾ ਹੀ ਜਿਹੜਾ ਹਾਲਾਤ ਜਿਹੜੇ ਉਹ ਬਣ ਜਾਣਗੇ ਡਿਕਟੇਟਰਸ਼ਿਪ ਵਾਲੇ ਵੀ ਸਾਨੂੰ ਤੁਸੀਂ ਜਿਹੜਾ ਸਵਾਲ ਜਿਹੜਾ ਉਹ ਕੁਝ ਵੀ ਜਿਹੜਾ ਉਹ ਨਹੀਂ ਕਰ ਸਕਦੇ। ਐਲਾਬਾਮਾ ਦੇ ਸ਼ੈਰਿਫ ਦੇ ਉੱਤੇ ਇੱਕ ਬੰਦੇ ਨੇ, ਸਕੂਲ ਟੀਚਰ ਨੇ, ਹਰਜੋਤ ਸਿੰਘ ਜੀ ਕੁਝ ਦਿਨ ਪਹਿਲਾਂ ਕ੍ਰਿਟੀਸਾਈਜ਼ ਕੀਤਾ ਸੀ। 6 ਦਿਨਾਂ ਬਾਅਦ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਜੀ। ਵੱਖ-ਵੱਖ 6 ਵੱਖੋ-ਵੱਖਰੇ ਜਿਹੜੇ ਦੋਸ਼ਾਂ ਦੇ ਅਧੀਨ ਜਿਹੜੇ ਉਹਦੇ ਉੱਤੇ ਲਾ ਕੇ, ਕਿਉਂਕਿ ਉਹਨੇ ਪਬਲਿਕ ਮੀਟਿੰਗ ਦੇ ਵਿੱਚ ਉਸ ਦੇ ਨੂੰ ਕ੍ਰਿਟੀਸਾਈਜ਼ ਕਰ ਦਿੱਤਾ ਵੀ ਤੁਸੀਂ ਆਪਣਾ ਕੰਮ ਜਿਹੜਾ ਚੱਜ ਦੇ ਨਾਲ ਨਹੀਂ ਕਰ ਰਹੇ, ਜਾਂ ਜਿਹੜੀ ਕੁਝ ਕਥਿਤ ਦੋਸ਼ ਜਿਹੜੇ ਉਹਨਾਂ ਦੇ ਉੱਤੇ ਜਿਹੜੇ ਲਾ ਦਿੱਤੇ। ਤੇ ਇਹ ਫਿਰ ਹੁਣ ਕੀ ਗੁੰਡਾਗਰਦੀ ਵਾਲੀ ਹਿਸਾਬ ਜਿਹੜਾ ਹੋਇਆ ਪਿਆ ਆ। ਉਹ ਆਪਾਂ ਉਸ ਦਿਨ ਵੀ ਦੇਖਿਆ ਸੀ ਇੱਕ ਟੀਚਰ ਨੂੰ ਕਿੱਦਾਂ ਧੱਕੇ ਦੇ ਨਾਲ ਜਿਹੜਾ ਉੱਥੋਂ ਮੀਟਿੰਗ ਦੇ ਵਿੱਚੋਂ ਬਾਹਰ ਕੱਢਿਆ ਗਿਆ ਸੀ, ਹੱਥ ਕੜੀਆਂ ਲਾ ਦਿੱਤੀਆਂ ਸੀ, ਕਿਉਂਕਿ ਉਹ ਇਹ ਦੱਸ ਰਹੀ ਸੀ ਵੀ ਇਹਨਾਂ ਨੂੰ ਫੰਡਿੰਗ ਜਿਹੜੀ ਆ ਕਿੰਨਾ ਨੇ ਜਿਹੜੀ ਉਹ ਦਿੱਤੀ ਸੀ। ਹੁਣ ਵੀ ਤੁਸੀਂ ਦੇਖੋ ਵੀ ਜਿਹੜੇ ਬੰਦੇ ਨੇ, ਜਿਹੜੀ ਲੇਡੀ ਨੇ ਇਹਨੂੰ ਐਕਸਪੋਜ਼ ਕੀਤਾ ਹੈਗਾ ਵੀ ਦੇਖੋ ਇਦਾਂ ਦੀਆਂ ਉੱਥੇ ਜਿਹੜੀਆਂ ਧਾਂਦਲੀਆਂ ਹੋ ਰਹੀਆਂ ਹੈਗੀਆਂ। ਹੈਲਨ ਫੋਸਟਰ ਨਾਂ ਦੀ 47 ਈਅਰ ਓਲਡ ਜਿਹੜੀ ਉੱਥੇ ਡਿਪਾਰਟਮੈਂਟ ਆਫ ਹਾਊਸਿੰਗ ਅਰਬਨ ਡਿਵੈਲਪਮੈਂਟ ਦੇ ਵਿੱਚ ਆਫਿਸਰ ਹੈਗੀ ਆ। ਉਹ ਕਹਿੰਦੀ ਵੀ ਇੱਕ ਪਾਸੇ ਤਾਂ ਸਾਡਾ ਜਿਹੜਾ ਇੰਨੇ ਘਾਟੇ ਵਾਲਾ ਜਿਹੜਾ ਬਜਟ ਹੈਗਾ, ਸ਼ਾਰਟਫਾਲ ਹੈਗਾ $10 ਮਿਲੀਅਨ ਦਾ, ਤੇ ਦੂਜੇ ਪਾਸੇ ਜਿਹੜੇ ਸਾਡੇ ਸੈਕਟਰੀ ਹੈਗੇ ਆ ਉਹ ਇੰਨੇ ਜ਼ਿਆਦਾ ਪੈਸੇ ਸਪੈਂਡ ਕਰ ਰਹੇ, ਮਾੜੀ ਗੱਲ ਆ। ਤੇ ਕਹਿੰਦੇ ਉਹਨੂੰ ਡਿਮੋਟ ਕਰ ਦਿੱਤਾ ਗਿਆ। ਵੇਖ ਲਓ ਇਹ ਸ਼ਰੇਆਮ ਦਿਖ ਰਿਹਾ ਵੀ ਇਹ ਪੋਲੀਟੀਕਲ ਵੈਂਡੇਟਾ ਤੇ ਹੈਗਾ ਹੀ ਹੈਗਾ, ਨਾਲ ਵੀ ਤੁਸੀਂ ਐਕਸਪੋਜ਼ ਕਿੱਦਾਂ ਕਰ ਰਹੇ ਹੋ। ਪਰ ਇੰਨੀ ਕੁ ਗੱਲ ਜ਼ਰੂਰ ਹੈ ਵੀ ਘੱਟੋ ਘੱਟ ਚਲੋ ਮੀਡੀਆ ਕੋਈ ਨਾ ਕੋਈ ਤਾਂ ਬੋਲ ਰਿਹਾ ਨਾ, ਮੀਡੀਆ ਤਾਂ ਐਕਸਪੋਜ਼ ਕਰ ਰਿਹਾ। ਬਾਕੀ ਹੋਰ ਮੁਲਕਾਂ ਵਾਂਗ ਹੁੰਦਾ ਤਾਂ ਬਹੁਤਿਆਂ 'ਚ ਵੀ ਨਹੀਂ, ਬਹੁਤ ਮਾੜੀ ਗੱਲ ਆ। ਚਲੋ ਮੀਡੀਆ ਐਕਸਪੋਜ਼ ਜਿਹੜਾ ਕਰੀ ਜਾਂਦਾ ਆ, ਉਹ ਹੋਰ ਵੀ ਕਈ ਚੀਜ਼ਾਂ ਐਕਸਪੋਜ਼ ਕਰਦੇ ਆ। ਪਰ ਗੱਲ ਇਹ ਆ ਵੀ ਇਹ ਕਿੱਦਾਂ ਜਿਹੜੀਆਂ ਚੀਜ਼ਾਂ ਨੂੰ ਜਿਹੜਾ ਅਲਾਓ ਹੋ ਰਿਹਾ ਵੀ ਤੁਸੀਂ ਫਿਰ ਵੀ ਉਹ ਬੰਦਿਆਂ ਨੂੰ ਡਿਮੋਟ ਕਰੀ ਜਾ ਰਹੇ ਹੋ। ਇਹ ਚੀਜ਼ਾਂ ਦੇ ਕਰਕੇ ਲੋਕਾਂ ਨੂੰ ਗ੍ਰਿਫਤਾਰ ਜਿਹੜੇ ਉਹ ਤੁਸੀਂ ਕਰੀ ਜਾ ਰਹੇ ਹੋ। ਇਨ ਦੀ ਐਂਡ ਜਿਹੜੇ ਆ ਇਹਨਾਂ ਨੂੰ ਇੱਥੇ ਹੀ ਇਹ ਸਾਰਾ ਕੁਝ ਭੁਗਤ ਕੇ ਜਾਣਾ ਪੈਣਾ, ਕਿਉਂਕਿ ਜੇ ਉਹਨਾਂ ਨੇ ਪਾਵਰ ਅਬਿਊਜ਼ ਕੀਤਾ ਆਪਣੀ ਜਿਹੜੇ ਅਹੁਦੇ ਦਾ, ਤਾਂ ਉਹ ਬਹੁਤ ਵਾਰੀ ਆਪਾਂ ਦੇਖਿਆ ਵੀ ਲੋਕ ਜਿਹੜੇ ਅਕਸਰ ਉਸ ਦੇ ਵਿੱਚ ਫਸਦੇ ਹੀ ਜਿਹੜੇ ਹੁੰਦੇ ਨੇ। ਐਟਲੀਸਟ ਜਿਹੜਾ ਆਪਾਂ ਇਹ ਗੱਲ ਜਿਹੜੀ ਇੱਥੇ ਕਹਿ ਸਕਦੇ ਹਾਂ। ਤੇ ਹਰਜੋਤ ਸਿੰਘ ਜੀ, ਸਮਾਂ ਆਪਣੇ ਅੱਜ ਦੇ ਪ੍ਰੋਗਰਾਮ ਦਾ ਜਿਹੜਾ ਉਹ ਸਮਾਪਤ ਆ, ਤੇ ਆਪਾਂ ਮਿਲਾਂਗੇ ਆਪਾਂ ਸਰੋਤਿਆਂ ਨੂੰ ਜਿਹੜਾ ਅਗਲੇ ਬੁਲੇਟਿਨ ਦੇ ਵਿੱਚ। ਉਦੋਂ ਤੱਕ ਲਈ ਮੈਨੂੰ ਰਾਜਕਰਮਵੀਰ ਸਿੰਘ ਤੇ ਮੈਨੂੰ ਹਰਜੋਤ ਸਿੰਘ ਖਾਲਸਾ ਨੂੰ ਇਜਾਜ਼ਤ ਦਿਓ। ਸਾਡੇ ਦੋਨਾਂ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਸਤਿਕਾਰ ਸਾ ਦੋਨੋਂ ਜੁੜ ਕੇ ਨਿੱਕੀ ਜੀ ਸਤਿ ਸ੍ਰੀ ਅਕਾਲ। ਜਿੰਨੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ KOBO Yuba City 1450 AM, KIID Sacramento 1470 AM, KWRU Fresno 1300 AM, KLHC Bakersfield 1350 AM.